ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ 8 ਅਪ੍ਰੈਲ 2024 26 ਚੇਤ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਜਿਹੜਾ ਆ ਇਹ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਹੈ। ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਵੀਅਰਸ, ਨਾਲ ਹੀ ਅਸੀਂ ਥੋੜਾ ਜਿਹਾ ਉਹ ਮੈਂਸ਼ਨ ਕਰ ਦਈਏ ਵੀ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਤੇ ਨੀਲਮ ਕੌਰ ਦੀ ਥਾਂ ਤੇ ਮੈਂ ਤੇ ਸੁਖਵਿੰਦਰ ਸਿੰਘ ਅੱਜ ਇਹ ਪ੍ਰੋਗਰਾਮ ਕੰਡਕਟ ਕਰ ਰਹੇ ਹਾਂ। ਸੁਖਵਿੰਦਰ ਸਿੰਘ ਸਾਡੇ ਨਾਲ ਟੋਰਾਂਟੋ ਤੋਂ ਸਾਡੇ ਟੀਵੀ 84 ਦੇ ਕੋਰਸਪੋਂਡੈਂਟ ਇਸ ਵਕਤ ਜੁੜੇ ਹੋਏ ਆ। ਆਓ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰਦੇ ਹਾਂ ਜਿੱਥੇ ਵੀਕਐਂਡ ਤੋਂ ਬਾਅਦ ਇਹ ਸਾਡਾ ਅੱਜ ਦਾ ਪਹਿਲਾ ਪ੍ਰੋਗਰਾਮ ਹੈਗਾ ਇਸ ਹਫਤੇ ਦਾ। ਤੇ ਵੀਕਐਂਡ ਤੇ ਬੀਤੇ ਜਿਹੜੇ ਪਿਛਲੇ ਹਫਤੇ ਦੇ ਵੀ ਅਖੀਰਲੇ 2 ਦਿਨ ਸੀਗੇ, ਥਰਸਡੇ ਤੇ ਫਰਾਈਡੇ ਵਾਲੇ ਦਿਨ ਪ੍ਰੋਗਰਾਮ ਸੱਚੋ ਸੱਚ ਨਹੀਂ ਸੀ ਹੋ ਸਕਿਆ। ਸੋ ਅੱਜ ਅਸੀਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਮੇਜਰ ਡਿਵੈਲਪਮੈਂਟ ਜਿਹੜੀ ਇਸ ਵੀਕਐਂਡ ਦੇ ਉੱਤੇ ਹੋਈ ਹੈ, ਲੰਘੇ ਸ਼ੁੱਕਰਵਾਰ ਜਿਹੜੀ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਜਿਹੜੀ ਦ ਗਾਰਡੀਅਨ ਦੀ ਸਟੋਰੀ ਸੀ, ਜਦੋਂ ਉਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਜਾਂ ਜਗ ਜ਼ਾਹਰ ਹੋਈ ਹੈ, ਉਹਨਾਂ ਦੀ ਜਿਹੜੀ ਰਿਪੋਰਟ ਹੈ ਕਿ ਭਾਰਤ ਵੱਲੋਂ ਜਿਹੜੀ ਟਾਰਗੇਟਡ ਕਿਲਿੰਗ ਹੈ ਇਹ ਕੀਤੀ ਗਈ ਹੈ ਪਾਕਿਸਤਾਨ ਦੇ ਵਿੱਚ। ਸੋ ਪਾਕਿਸਤਾਨ ਸਪੈਸੀਫਿਕ ਹੈਗੀ ਹੈ ਉਹ ਸਟੋਰੀ। ਉਹਨਾਂ ਨੇ 20 ਦੇ ਕਰੀਬ ਜਿਹੜੇ ਆ ਐਕਟਿਵਿਸਟ, ਉਹਨਾਂ ਦੇ ਵਿੱਚ ਮੁਸਲਮਾਨ ਐਕਟਿਵਿਸਟ, ਕਸ਼ਮੀਰੀ ਐਕਟਿਵਿਸਟ, ਤੇ ਉਹ ਡੀਟੇਲਡ ਸਟੋਰੀ ਹੈ ਜਿਹਦਾ ਆਧਾਰ ਗਾਰਡੀਅਨ ਦੀ ਸਟੋਰੀ ਨੇ ਬਣਾਇਆ ਕਿ ਉਹਨਾਂ ਨੇ ਜਿਹੜੇ ਪਾਕਿਸਤਾਨੀ ਅਫੀਸ਼ੀਅਲਸ ਹੈਗੇ ਆ, ਇੰਟੈਲੀਜੈਂਸ ਅਫੀਸ਼ੀਅਲ, ਉਹਨਾਂ ਵੱਲੋਂ ਉਹਨਾਂ ਨੂੰ ਜਾਣਕਾਰੀ ਮਿਲੀ ਹੈ। 2 ਅਫੀਸ਼ੀਅਲਸ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਤੇ ਫਿਰ ਉਹ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਅਫੀਸ਼ੀਅਲਸ, ਇੰਟੈਲੀਜੈਂਸ ਅਫੀਸ਼ੀਅਲਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਸ ਸਾਰੇ ਦੇ ਆਧਾਰ ਦੇ ਉੱਤੇ ਇਹ ਜਿਹੜੀ ਰਿਪੋਰਟ ਹੈ ਉਹ ਉਹਨਾਂ ਨੇ ਪਬਲਿਸ਼ ਕੀਤੀ ਹੈ। ਇਹਦੇ ਵਿੱਚ ਕਾਫੀ ਜਿਹੜੀ ਡੀਟੇਲਡ ਰਿਪੋਰਟ ਹੈ ਤੇ ਇਹਦੇ ਕਈ ਆਸਪੈਕਟ ਹੈਗੇ ਨੇ। ਮੈਂ ਚਾਹੂੰਗਾ ਥੋੜਾ ਜਿਹਾ ਅਸੀਂ ਇੱਕ ਇੱਕ ਕਰਕੇ ਉਹਦੇ ਤੇ ਵਿਚਾਰ ਚਰਚਾ ਕਰੀਏ। ਪਹਿਲਾਂ ਤੇ ਮਤਲਬ ਜਦੋਂ ਅਸੀਂ ਓਵਰਆਲ ਥੋੜਾ ਜਿਹਾ ਡਿਸਕਸ ਕਰ ਲਈਏ, ਥੋੜਾ ਜਿਹਾ ਮੈਂ ਜਾਣਕਾਰੀ ਚਾਹੂੰਗਾ ਕਿ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਸਾਂਝਾ ਕਰੀਏ ਕਿ ਇਹ ਜਿਹੜੀ ਗਾਰਡੀਅਨ ਦੀ ਰਿਪੋਰਟ ਹੈ, ਜਿੱਥੇ ਇਸ ਨੇ ਇਹ ਗੱਲ ਸਿੱਧ ਕੀਤੀ ਹੈ ਕਿ ਭਾਰਤ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈਗੀ ਹੈ, ਰਿਸਰਚ ਐਂਡ ਐਨਾਲਿਸਿਸ ਵਿੰਗ, ਰॉ ਜਿਹਨੂੰ ਕਿਹਾ ਜਾਂਦਾ ਆ, ਉਹਦੇ ਅਫੀਸ਼ੀਅਲਸ ਸਿੱਧੇ ਤੌਰ ਤੇ ਇਨਵੋਲਵ ਨੇ ਟਾਰਗੇਟਡ ਕਿਲਿੰਗ ਦੀ ਸਾਰੀ ਸਪਰੀ ਦੇ ਵਿੱਚ, ਜਿਹੜੀ ਭਾਰਤ ਵੱਲੋਂ ਪਿਛਲੇ ਸਾਲਾਂ ਦੇ ਵਿੱਚ ਵਿੱਢੀ ਗਈ ਹੈ। ਤੇ ਉਹ 2023 ਦੇ ਵਿੱਚ ਹੋਰ ਵੀ ਵੱਡੇ ਪੈਮਾਨੇ ਦੇ ਉੱਤੇ ਉਸ ਨੂੰ ਲੈ ਕੇ ਗਏ ਤੇ ਵੱਡੀ ਤਾਦਾਦ ਦੇ ਵਿੱਚ ਜਿਹੜੀ ਟਾਰਗੇਟਡ ਕਿਲਿੰਗ ਹੈ ਇਹਦੀ ਲਾਈਨ ਭਾਰਤ ਨੇ ਹੋਰ ਅੱਗੇ ਤੋਰੀ ਸੀ। ਸੋ ਇਹਦੇ ਤੇ ਅਸੀਂ ਚਾਨਣਾ ਪਾਈਏ ਜੀ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਜਿਹੜੀ ਦ ਗਾਰਡੀਅਨ ਦੀ ਸਟੋਰੀ ਆ, ਮਤਲਬ ਇਹ ਬੜੀ ਬਰੀਫ ਸਟੋਰੀ ਆ, ਬੜੀ ਇਨਵੈਸਟੀਗੇਟਿਵ ਸਟੋਰੀ ਆ ਉਹਨਾਂ ਦੀ। ਤੇ ਜਿੰਨੀਆਂ ਉਹਨਾਂ ਨੇ ਡਿਟੇਲਸ ਇਸ ਸਟੋਰੀ ਦੇ ਵਿੱਚ ਦਿੱਤੀਆਂ ਨੇ, ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਬੰਦੇ ਨੇ ਮਤਲਬ ਕੋਈ ਜਿਵੇਂ ਕੋਈ ਵੀ ਜਰਨਲਿਸਟ ਆ, ਉਹਨੇ ਕਿਸੇ ਸਟਰੋਂਗ ਡਾਕੂਮੈਂਟੇਸ਼ਨ ਨੂੰ ਦੇਖੇ ਤੋਂ ਬਿਨਾਂ ਉਹ ਡਿਟੇਲਸ ਜਿਹੜੀਆਂ ਨੇ ਉਹ ਸਟੋਰੀ ਦੇ ਵਿੱਚ ਦੇ ਦਿੱਤੀਆਂ। ਉਹ ਪ੍ਰੋਪਰ ਇਨਫੋਰਮੇਸ਼ਨ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੰਡੀਅਨ ਗਵਰਨਮੈਂਟ ਦਾ ਜਿਹੜੀ ਇਹਨਾਂ ਦਾ ਰਿਸਰਚ ਐਂਡ ਐਨਾਲਿਸਿਸ ਵਿੰਗ ਆ, ਉਹਦੇ ਵੱਲੋਂ ਇਹ ਪਲਾਨ ਕੀਤੀਆਂ ਗਈਆਂ ਅਸੈਸੀਨੇਸ਼ਨਸ, ਤੇ ਕਿੰਨੇ ਲੰਬੇ ਸਮੇਂ ਤੋਂ ਉਹਨਾਂ ਪਲੈਨਿੰਗਸ ਨੂੰ ਇੰਪਲੀਮੈਂਟ ਕਰਨ ਦੇ ਲਈ ਗਰਾਊਂਡ ਦੇ ਉੱਤੇ ਜਿਹੜੇ ਰੋ ਦੇ ਅਸੀਂ ਕਹਿ ਸਕਦੇ ਆਫੀਸ਼ੀਅਲਸ ਨੇ ਉਹ ਐਕਟਿਵ ਸੀ, ਤੇ ਕਿਵੇਂ ਉਹਨਾਂ ਨੇ ਜਿਹੜਾ UAE ਦੁਬਈ ਹੈ ਜਿਹੜਾ ਉਹਨੂੰ ਆਪਣਾ ਹੱਬ ਬਣਾਇਆ, ਟ੍ਰੇਨਿੰਗ ਹੱਬ ਵੀ ਬਣਾਇਆ, ਰਿਕਰੂਟਮੈਂਟ ਹੱਬ ਵੀ ਬਣਾਇਆ, ਜਿੱਥੋਂ ਇਹ ਸਾਰਾ ਜਿਹੜਾ ਪਲਾਨ ਆ ਇਹਨੂੰ ਇੰਪਲੀਮੈਂਟ ਕੀਤਾ ਗਿਆ। ਤੇ ਉਸ ਦੇ ਨਾਲ ਹੀ ਮਤਲਬ ਇਹ ਸਟੋਰੀ ਦੇ ਵਿੱਚ ਇੱਕ ਅਮਰਵੀਰ ਸਿੰਘ ਜੀ ਇਹ ਵੀ ਗੱਲ ਕਾਫੀ ਮਤਲਬ ਸਮਝਣ ਵਾਲੀ ਆ ਸਿੱਖਾਂ ਦੇ ਲਈ ਵੀ, ਕਿ ਜਿਹੜਾ ਮੌਜੂਦਾ ਸਮੇਂ ਜਿਹੜੀ ਰੋ ਆ ਉਹ ਕਿਵੇਂ ਵਰਕਆਊਟ ਕਰ ਰਹੀ ਆ। ਜਿਹੜੀਆਂ ਇੰਡੀਆ ਦੀ ਜਿਹੜੀ ਐਸਟੈਬਲਿਸ਼ਮੈਂਟ ਆ, ਉਹ ਆਪਣੇ ਲਈ ਜਿਨ੍ਹਾਂ ਮੂਵਮੈਂਟਸ ਨੂੰ ਖਤਰਾ ਸਮਝਦੀ ਆ, ਜਿਨ੍ਹਾਂ ਲੋਕਾਂ ਨੂੰ ਖਤਰਾ ਸਮਝਦੀ ਆ, ਉਹਨਾਂ ਦੇ ਖਿਲਾਫ ਉਹ ਕਿਵੇਂ ਮਤਲਬ ਪਲਾਨ ਬਣਾ ਰਹੇ ਆ, ਉਹਨਾਂ ਨੂੰ ਇੰਪਲੀਮੈਂਟ ਕਿਵੇਂ ਕਰ ਰਹੇ ਆ। ਤੇ ਨਾਲ ਜਿਹੜਾ ਇਹ ਸਟੋਰੀ ਇਹ ਵੀ ਮਤਲਬ ਇੱਕ ਇਸ਼ਾਰਾ ਕਰਦੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਜਦੋਂ ਟਾਰਗੇਟ ਕਰਨ ਦੇ ਲਈ ਕਿਵੇਂ ਜਿਹੜੇ ਮੁਸਲਿਮ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਆਈਸਿਸ ਵਰਗੀਆਂ ਆਰਗੇਨਾਈਜੇਸ਼ਨਸ ਨੇ
ਹਾਰਡਕੋਰ ਜਿਹੜਾ ਰਿਲੀਜੀਅਸ ਆਰਗੇਨਾਈਜੇਸ਼ਨਸ ਤੁਸੀਂ ਕਹਿ ਸਕਦੇ ਹੋ, ਜਾਂ ਮਤਲਬ ਇਸਲਾਮ ਦੇ ਨਾਂ ਦੇ ਉੱਤੇ ਜਿਵੇਂ ਕਤਲੋਗਾਰ ਤੋਂ ਕਰਦੇ ਨੇ, ਜਿਹੜੀਆਂ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨੇ, ਉਹਨਾਂ ਦੇ ਜਿਹੜੇ ਰਿਕਰੂਟ ਨੇ ਉਹਨਾਂ ਨੂੰ ਕਿਵੇਂ ਆਪਣੇ ਜਾਲ ਦੇ ਵਿੱਚ ਫਸਾ ਕੇ ਤੇ ਸਿੱਖਾਂ ਨੂੰ ਜਿਹੜੀ ਇਸਲਾਮ ਦੇ ਕੁਝ ਫੰਡਾਮੈਂਟਲਿਸਟ ਪ੍ਰੀਚਰ ਜਿਹੜੀ ਉਹ ਗੱਲ ਕਰਦੇ ਆ, ਜਿਹੜੀ ਗੱਲ ਅਸੀਂ ਦੇਖ ਸਕਦੇ ਹਾਂ ਕਿ ਮੁਗਲ ਅੰਪਾਇਰ ਦੇ ਸਮੇਂ ਤੋਂ ਇੱਕ ਨੈਰੇਟਿਵ ਜਿਹੜਾ ਐਸਟੈਬਲਿਸ਼ ਹੋਇਆ ਵੀ ਇਸਲਾਮ ਦੇ ਵਿਰੋਧੀ ਜਿਹੜੇ ਲੋਕ ਆ ਉਹ ਕਾਫਰ ਨੇ, ਤੇ ਸਿੱਖਾਂ ਨੂੰ ਕਾਫਰ ਪੇਸ਼ ਕਰਕੇ ਤੇ ਉਹਨਾਂ ਆਈਸਿਸ ਦੇ ਰਿਕਰੂਟਸ ਦੇ ਕੋਲ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਫੈਸਿਲਿਟੇਟ ਕਰਕੇ ਤੇ ਉਹਨਾਂ ਦੇ ਕੋਲੋਂ ਸਿੱਖਾਂ ਦਾ ਕਤਲੇਆਮ ਕਰਵਾਇਆ ਜਾ ਰਿਹਾ। ਤੇ ਜਿਹੜੀ ਇਹ ਸਟੋਰੀ ਆ ਉਹਦੇ ਵਿੱਚ ਮਤਲਬ ਤੁਸੀਂ ਦੇਖੋ ਕਿੰਨੀ ਮਤਲਬ ਉਹਨਾਂ ਨੇ ਗੱਲ ਕਹੀ ਆ ਵੀ ਮਤਲਬ ਉਹ ਕਹਿੰਦੇ ਆ ਵੀ ਧਰਮ ਦਾ ਕੰਮ ਕਰ ਰਹੇ ਹੋ ਤੁਸੀਂ, ਸਿੱਖਾਂ ਨੂੰ ਮਾਰ ਕੇ ਇਨਫਿਡਲਸ ਨੂੰ ਮਾਰ ਰਹੇ ਹੋ, ਤੇ ਇਸ ਤਰੀਕੇ ਦੇ ਨੋਸ਼ਨ ਦੇ ਨਾਲ ਨੈਰੇਟਿਵ ਦੇ ਨਾਲ ਉਹਨਾਂ ਨੇ ਸਿੱਖਾਂ ਦੇ ਉੱਤੇ ਅਟੈਕ ਕਰਾਏ। ਤਾਂ ਅਮਰਵੀਰ ਸਿੰਘ ਜੀ, ਜਿੱਥੇ ਇਹ ਜਿਹੜੀ ਸਟੋਰੀ ਆ ਇਹ ਦੱਸ ਰਹੀ ਆ ਕਿ ਜਿਹੜਾ ਰਾਹ ਦਾ ਮੋਡਸ ਆਪਰੈਂਡਾਈ ਆ, ਜਿਹੜਾ ਕਸ਼ਮੀਰੀ ਜਿਹੜੇ ਮਿਲੀਟੈਂਟਸ ਨੇ ਉਹਨਾਂ ਦੇ ਖਿਲਾਫ, ਸਿੱਖ ਜਿਹੜੇ ਜੁਝਾਰੂ ਨੇ ਉਹਨਾਂ ਦੇ ਖਿਲਾਫ, ਤੇ ਉਹਦੇ ਨਾਲ ਇੱਕ ਇਹ ਵੀ ਨਕਸ਼ ਇਹਦੇ ਚ ਸਟੋਰੀ ਚ ਉੱਭਰ ਰਿਹਾ ਵੀ ਜੋ ਅਸੀਂ ਦੇਖਿਆ ਵੀ ਅਫਗਾਨਿਸਤਾਨ ਦੇ ਵਿੱਚ ਜਿਵੇਂ ਆਈਸਿਸ ਦੇ ਜਿਹੜੇ ਹਮਲਾਵਰ ਸੀ ਉਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉੱਥੇ ਸਿੱਖਾਂ ਨੂੰ ਕਤਲ ਕੀਤਾ, ਜਿਹੜੇ ਆਮ ਸਿੱਖ ਸ਼ਹਿਰੀ ਸੀ ਅਫਗਾਨਿਸਤਾਨ ਦੇ। ਤੇ ਉਹਦੇ ਵਿੱਚ ਉਹ ਵੀ ਭਾਵੇਂ ਕਿ ਉਸ ਸਮੇਂ ਵੀ ਸਟੋਰੀਜ਼ ਬੜੇ ਨਿਊਜ਼ਪੇਪਰਸ ਦੇ ਵਿੱਚ ਲੱਗੀਆਂ ਸੀ ਵੀ ਆਈਸਿਸ ਜਿਹੜੀ ਆ ਉਹਨੂੰ ਇੰਡੀਆ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਰਾਹ ਆ ਉਹ ਆਪਰੇਟ ਕਰ ਰਹੀ ਆ, ਤੇ ਰਾਹ ਜਿਹੜੀ ਆ ਉਹ ਆਈਸਿਸ ਦੇ ਰਾਹੀਂ ਸਿੱਖਾਂ ਦਾ ਇਸ ਤਰੀਕੇ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਕਤਲ ਕਰਵਾ ਰਹੀ ਆ। ਪਰ ਇਹ ਸਟੋਰੀ ਨੇ ਉਹਦੇ ਉੱਤੇ ਦੁਬਾਰਾ ਮੋਹਰ ਲਾਈ ਆ ਕਿ ਉਹ ਜਿਹੜੇ ਆਈਸਿਸ ਦੇ ਜਿਹੜੇ ਰਿਕਰੂਟ ਨੇ ਉਹ ਕਿਵੇਂ ਇੰਡੀਅਨ ਏਜੰਸੀ ਜਿਹੜੇ ਆ ਐਜ਼ ਅ ਟੂਲ ਯੂਜ਼ ਕਰਕੇ ਤੇ ਸਿੱਖਾਂ ਨੂੰ ਇਨਫਿਡਲ ਬਣਾ ਕੇ, ਮਤਲਬ ਕਾਫਰ ਬਣਾ ਕੇ ਤੇ ਉਹਨਾਂ ਤੋਂ ਕਤਲ ਕਰਵਾ ਰਹੀ ਆ। ਤਾਂ ਹੋਰ ਵੀ ਮਤਲਬ ਇਹ ਸਟੋਰੀ, ਮੈਂ ਤਾਂ ਕਹਿੰਦਾ ਵੀ ਇਹ ਸਟੋਰੀ ਦਾ ਹਰ ਪੈਰਾਗ੍ਰਾਫ ਜਿਹੜਾ ਆ ਉਹ ਬੜਾ ਸਮਝਣ ਵਾਲਾ, ਮਤਲਬ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਦੇਖੋ ਇਹਦੇ ਵਿੱਚ UAE ਨੂੰ ਕਿਵੇਂ ਯੂਜ਼ ਕਰ ਰਹੀ ਆ ਇੰਡੀਆ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ। ਮਤਲਬ ਇਹ ਵੀ ਦੱਸਿਆ ਕਿ ਹੁਣ ਤੋਂ ਨਹੀਂ, ਜੇ 2020 ਤੋਂ ਇਹ ਕਤਲ ਸ਼ੁਰੂ ਹੋਏ ਆ ਉਹ ਤੋਂ 2-3 ਸਾਲ ਪਹਿਲਾਂ ਤੋਂ ਜਿਹੜੇ ਇੰਡੀਆ ਦੇ ਅਫੀਸ਼ੀਅਲਸ ਨੇ ਉਹਨਾਂ ਨੇ UAE ਦੇ ਵਿੱਚ ਜਾ ਕੇ ਇਸ ਪਲਾਨ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ ਸੀ। ਉਹਦੇ 'ਚ ਉੱਥੇ ਜਿਹੜੇ ਬੰਦੇ ਕੰਮ ਕਰਨ ਗਏ ਆ ਪਾਕਿਸਤਾਨ ਤੋਂ, ਉਹਨਾਂ ਨੂੰ ਰਿਕਰੂਟ ਕਰਨਾ, ਉਹਨਾਂ ਨੂੰ ਟ੍ਰੇਨ ਕਰਨਾ ਤੇ ਫਿਰ ਉਹਨਾਂ ਨੂੰ ਫੰਡਿੰਗ ਪ੍ਰੋਵਾਈਡ ਕਰਵਾ ਕੇ ਤੇ ਪਾਕਿਸਤਾਨ ਭੇਜ ਕੇ ਤੇ ਜਿਹੜੇ ਟਾਰਗੇਟਸ ਨੇ ਉਹ ਸ਼ੂਟ ਕਰਾਉਣੇ। ਤੇ ਮਤਲਬ ਇਹ ਸਾਰਾ ਪ੍ਰੋਸੈਸ ਜਿਹੜਾ ਆ ਕਿਵੇਂ ਦੁਬਈ ਤੋਂ ਰਨ ਹੋ ਰਿਹਾ ਆ, ਦੁਬਈ ਨੂੰ ਕਿਵੇਂ ਐਜ਼ ਅ ਗਰਾਊਂਡ ਯੂਜ਼ ਕੀਤਾ ਜਾ ਰਿਹਾ ਆ, ਮਤਲਬ ਇਹ ਆਪਣੇ ਆਪ ਦੇ ਵਿੱਚ ਅੱਖਾਂ ਖੋਲਣ ਵਾਲੀ ਸਟੋਰੀ ਆ ਵੀ ਜੇ ਕੋਈ ਵੀ ਬੰਦਾ ਪੋਲੀਟੀਕਲ ਐਕਟਿਵਿਜ਼ਮ ਦੇ ਨਾਲ ਜੁੜਿਆ। ਤੇ ਦੂਜੇ ਪਾਸੇ ਮਤਲਬ ਸਟੋਰੀ ਆਪਣੇ ਆਪ ਦੇ ਵਿੱਚ ਅੱਗੇ ਤੁਰਦੀ ਇਸ ਗੱਲ ਨੂੰ ਫਿਰ ਅੱਗੇ ਜ਼ਿਕਰ ਕਰਦੀ ਆ ਕਿ ਕਿਵੇਂ ਜਿਹੜਾ ਕੈਨੇਡਾ ਤੇ US ਦੇ ਵਿੱਚ ਸਿੱਖਾਂ ਦੀ ਅਸੈਸੀਨੇਸ਼ਨ ਇੰਡੀਆ ਨੇ ਕਰਵਾਉਣ ਦੀ ਕਰਵਾਈ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ US ਦੇ ਵਿੱਚ ਪਲੋਟ ਫੇਲ ਹੋਇਆ। ਤੇ ਉਹਦਾ ਜ਼ਿਕਰ ਕੀਤਾ ਵੀ ਇਹ ਜਿਹੜੀ ਮੋਦੀ ਦੀ ਅਸੀਂ ਕਹਿ ਸਕਦੇ ਹਾਂ ਅਗਰੈਸਿਵ ਫੋਰਨ ਪੋਲਿਸੀ ਆ ਕਿ ਉਹਦਾ ਹੀ ਇੱਕ ਮਤਲਬ ਹਿੱਸਾ ਆ ਕਿ ਉਹ ਜਿਹੜੀਆਂ ਵੌਇਸਿਸ ਇਸ ਐਸਟੈਬਲਿਸ਼ਮੈਂਟ ਦੇ ਖਿਲਾਫ ਆ, ਜਿਹੜੀਆਂ ਵੌਇਸਿਸ ਮਤਲਬ ਮੋਦੀ ਸਰਕਾਰ ਦੇ ਖਿਲਾਫ ਬੋਲਣ ਵਾਲੇ ਲੋਕ ਹੋਣ ਜਾਂ ਫਿਰ ਇੰਡੀਅਨ ਐਸਟੈਬਲਿਸ਼ਮੈਂਟ ਦਾ ਜਿਹੜਾ ਮਾਈਨੋਰਿਟੀਜ਼ ਦੇ ਉੱਤੇ ਜ਼ੁਲਮ ਰਿਹਾ ਆ ਉਹਦੇ ਖਿਲਾਫ ਬੋਲਣ ਵਾਲੇ ਲੋਕ ਹੋਣ, ਉਹ ਡਾਇਸਪੋਰਾ ਦੇ ਵਿੱਚ ਜਿੱਥੇ ਵੀ ਬੈਠੇ ਹੋਣ ਉਹਨਾਂ ਨੂੰ ਮਤਲਬ ਚੁਣ ਕੇ ਮਾਰਨ ਦੀ ਜਿਹੜੀ ਨੀਤੀ ਆ ਇੰਡੀਅਨ ਸਟੇਟ ਨੇ ਅਡੋਪਟ ਕੀਤੀ ਆ। ਤੇ ਉਹਨੂੰ ਹੁਣ ਦੁਨੀਆ ਦੇ ਵੱਡੇ ਅਖਬਾਰ ਗਾਰਡੀਅਨ ਵਰਗੇ ਜਿਹੜੇ ਆ ਉਹ ਨੰਗਾ ਕਰ ਰਹੇ ਆ, ਪਰ ਨਾਲ ਮਤਲਬ ਇਹ ਤਾਂ ਨੰਗਾ ਕਰ ਹੀ ਰਹੇ ਆ, ਪਰ ਜਿੱਥੇ ਇੱਕ ਪਾਸੇ ਜਦੋਂ ਅਫੀਸ਼ੀਅਲ ਟਾਕਸ ਹੁੰਦੀਆਂ ਨੇ ਮੁਲਕਾਂ ਦੀਆਂ, ਖਾਸ ਤੌਰ ਤੇ ਕੈਨੇਡਾ ਜਾਂ US ਦੇ ਵੱਲੋਂ ਜਦੋਂ ਕੋਈ ਭਾਰਤ ਦੇ ਉੱਤੇ ਇਹ ਗੱਲਾਂ ਕਹੀਆਂ ਗਈਆਂ, ਐਲੀਗੇਸ਼ਨਸ ਲਾਈਆਂ ਗਈਆਂ ਕੈਨੇਡਾ ਵੱਲੋਂ, ਤਾਂ ਇੰਡੀਆ ਨੇ ਕਹਿਤਾ ਜੀ ਸਾਡੀ ਪਾਲਿਸੀ ਦਾ ਹਿੱਸਾ ਨਹੀਂ ਕਿ ਅਸੀਂ ਕਿਸੇ ਹੋਰ ਦੇਸ਼ 'ਚ ਜਾ ਕੇ ਬੰਦਿਆਂ ਨੂੰ ਇਸ ਤਰ੍ਹਾਂ ਮਾਰੀਏ। ਪਰ ਤੁਸੀਂ ਦੇਖੋ ਵੀ ਰਾਜਨਾਥ ਸਿੰਘ ਦੀ ਜਿਹੜੀ ਹੁਣ ਲੇਟੈਸਟ ਸਟੇਟਮੈਂਟ ਆ, ਮਤਲਬ ਇੱਕ ਇੰਟਰਵਿਊ ਦੇ ਵਿੱਚ ਰਾਜਨਾਥ ਸਿੰਘ ਨੇ ਇਹ ਮਤਲਬ ਇੰਡੀਆ ਦਾ ਮਤਲਬ ਮਿਨਿਸਟਰ ਆ, ਡਿਫੈਂਸ ਮਿਨਿਸਟਰ ਆ ਰਾਜਨਾਥ ਸਿੰਘ, ਉਹ ਇਹ ਗੱਲ ਕਹਿੰਦਾ ਵੀ ਹਾਂ ਮਤਲਬ ਅਸੀਂ ਨਾਲ ਜੇ ਪਾਕਿਸਤਾਨ ਜਿਹੜਾ ਆ ਮਤਲਬ ਕੋਈ ਵੀ ਤੁਸੀਂ ਕਹਿ ਸਕਦੇ ਹੋ ਕਿ ਇਹ ਮਤਲਬ ਇੰਡੀਆ ਜਿੱਥੇ ਡਿਨਾਈ ਕਰਦਾ ਵੀ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਅਸੀਂ ਬੰਦੇ ਨਹੀਂ ਮਾਰਦੇ, ਪਰ ਇੰਡੀਆ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਵੀ ਨਹੀਂ ਅਸੀਂ ਬੰਦੇ ਮਾਰ ਸਕਦੇ ਆ ਹੋਰ ਮੁਲਕ 'ਚ ਜਾ ਕੇ ਵੀ, ਜਿਹੜਾ ਸਾਨੂੰ ਆਪਣੇ ਮੁਲਕ ਦੇ ਲਈ ਖਤਰਾ ਲੱਗਣਗੇ। ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਵੀ ਮੋਦੀ ਦਾ ਜਿਹੜਾ ਇਸ ਵਾਰ ਦਾ ਇਲੈਕਸ਼ਨ ਕੈਂਪੇਨ ਆ
ਉਹਦੇ ਵਿੱਚ ਜਿੱਥੇ ਪਹਿਲੀਆਂ ਇਲੈਕਸ਼ਨ ਕੈਂਪੇਨਸ ਦੇ ਵਿੱਚ ਜਿਹੜਾ ਇਹ ਨਾਰਾ ਸੀ ਵੀ 52 ਇੰਚ ਦਾ ਸੀਨਾ ਆ ਜਾਂ ਇਹ ਸਾਰਾ ਉਹ ਨੈਰੇਟਿਵ ਪਾਕਿਸਤਾਨ ਦੇ ਖਿਲਾਫ ਬਿਲਡ ਅਪ ਕਰਦੇ ਸੀ। ਪਰ ਹੁਣ ਕੁਝ ਦਿਨ ਪਹਿਲਾਂ ਬਿਹਾਰ ਦੇ ਵਿੱਚ ਇੱਕ ਇਲੈਕਸ਼ਨ ਕੈਂਪੇਨ ਨੂੰ ਦੇ ਦੌਰਾਨ ਇੱਕ ਰੈਲੀ ਦੇ ਦੌਰਾਨ ਜਿਹੜੀ ਮੋਦੀ ਦੀ ਸਪੀਚ ਸੀ ਉਹਦਾ ਜਿਹੜਾ ਮੁੱਖ ਹਿੱਸਾ ਸੀ ਉਹ ਇਹੀ ਸੀ ਕਿ आज का भारत घर में घुस के मारता है। ਮਤਲਬ ਇਹ ਹੁਣ ਇਹਨੂੰ ਆਪਣੀ ਜਿਹੜੀ ਫੰਡਾਮੈਂਟਲਿਸਟ ਐਕਸਟ੍ਰੀਮਿਸਟ ਸਾਈਕੀ ਆ ਇੰਡੀਅਨ ਪੋਪੂਲੇਸ਼ਨ ਦੀ, ਜਿਸ ਖਾਸ ਤੌਰ ਤੇ ਹਿੰਦੀ ਬੈਲਟ ਦੀ, ਉਹਦੇ ਵਿੱਚ ਇਹਨੂੰ ਇਲੈਕਟੋਰਲ ਗੇਮਸ ਦੇ ਲਈ ਹੁਣ ਇਸ ਐਕਟ ਨੂੰ ਆਪਣੇ ਇਸ ਪਾਲਿਸੀ ਨੂੰ ਜਿਹੜੀ ਬੀਜੇਪੀ ਗਵਰਨਮੈਂਟ ਆ ਉਹ ਖੁੱਲ੍ਹੇਆਮ ਯੂਜ਼ ਕਰਨ ਲੱਗ ਗਈ ਆ। ਰਾਜਨਾਥ ਸਿੰਘ ਦੀ ਸਟੇਟਮੈਂਟ ਵੀ ਉਸੇ ਦਾ ਹਿੱਸਾ ਆ ਵੀ ਅਸੀਂ ਮਤਲਬ ਬੰਦੇ ਮਾਰਾਂਗੇ ਹੋਰ ਮੁਲਕਾਂ 'ਚ ਜਾ ਕੇ ਵੀ। ਤੇ ਨਰਿੰਦਰ ਮੋਦੀ ਆਪ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਇੱਕ ਪੋਲੀਟੀਕਲ ਰੈਲੀ ਦੇ ਵਿੱਚ, ਇਲੈਕਸ਼ਨ ਕੈਂਪੇਨ ਦੀ ਰੈਲੀ ਦੇ ਵਿੱਚ ਇਹ ਗੱਲ ਕਹਿ ਰਿਹਾ ਵੀ ਜਿਹੜਾ ਹੁਣ ਦਾ ਭਾਰਤ ਆ ਉਹ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਬੰਦੇ ਮਾਰਦਾ। ਜੀ ਨਹੀਂ, ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਕਈ ਪਹਿਲੂਆਂ ਨੂੰ ਛੋਹਿਆ ਜਿਹੜੇ ਇਸ ਸਟੋਰੀ ਦੇ ਵਿੱਚ ਉਜਾਗਰ ਕੀਤੇ ਗਏ ਆ, ਤੇ ਅਸੀਂ ਦੇਖਦੇ ਹਾਂ ਵੀ ਇਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਹੋਈਆਂ ਨੇ, ਜਿਵੇਂ ਇਹ ਆਈਸਿਸ ਦਾ ਜਿਹੜਾ ਜ਼ਿਕਰ ਹੈ ਵੀ ਕਿਵੇਂ ਆਈਸਿਸ ਦੇ ਵਿੱਚ ਰਿਕਰੂਟ ਕੀਤੇ ਬੰਦਿਆਂ ਤੱਕ ਜਿਹੜੇ ਕੇਰਲਾ ਦੇ ਵਿੱਚ ਉਹਨਾਂ ਰਾਹੀਂ ਪਹੁੰਚ ਕੀਤੀ ਗਈ, ਕਿਵੇਂ ਫਿਰ ਉਹਨਾਂ ਨੂੰ ਇਹ ਯਕੀਨ ਦਿਵਾਇਆ ਗਿਆ ਵੀ ਭਾਈ ਤੁਸੀਂ ਜਿਹੜੀ ਇਹ ਟਾਰਗੇਟਡ ਕਿਲਿੰਗ ਕਰ ਰਹੇ ਹੋ ਇਹ ਕਿਵੇਂ ਤੁਹਾਡੇ ਲਈ ਸਬੱਬ ਦਾ ਕੰਮ ਹੈ, ਪੁੰਨ ਦਾ ਕੰਮ ਹੈ। ਤੇ ਇਹ ਇਸ ਲੈਵਲ ਦਾ ਆਪਰੇਸ਼ਨ ਜਦੋਂ ਹੁੰਦਾ ਹੈ, ਇਹਦੇ ਵਿੱਚ ਜਿਸ ਕਿਸਮ ਦੀ ਮਨੀ ਇਨਵੋਲਵਡ ਹੈ, ਕਰੋੜਾਂ ਰੁਪਏ ਉਹਨਾਂ ਨੂੰ ਦੇਣੇ ਕੀਤੇ ਗਏ। ਫਿਰ ਜਿਹੜੀ ਦੁਬਈ ਦਾ ਜ਼ਿਕਰ ਹੈ, UAE ਦਾ, ਉੱਥੇ ਜਿਸ ਕਿਸਮ ਦੀ ਜਿਹੜੀ ਹੈ ਠਾਹਰ ਬਣਾ ਕੇ ਜਿਵੇਂ ਟਰੈਵਲਿੰਗ ਹੁੰਦੀ ਹੈ, ਲੋਕਾਂ ਦਾ ਆਉਣਾ ਜਾਣਾ, ਮਤਲਬ ਦੁਬਈ ਉਸ ਕਿਸਮ ਦੀ ਥਾਂ ਜਿੱਥੇ ਬੜਾ ਈਜ਼ੀ ਟਰੈਵਲ ਹੁੰਦਾ, ਭਾਰਤ ਦੇ ਵਿੱਚੋਂ ਹੋਵੇ, ਪਾਕਿਸਤਾਨ ਦੇ ਵਿੱਚੋਂ ਹੋਵੇ, ਅਫਗਾਨਿਸਤਾਨ ਦੇ ਵਿੱਚੋਂ ਹੋਵੇ, ਓਵਰਆਲ ਜਦੋਂ ਅਸੀਂ ਦੇਖਦੇ ਹਾਂ ਇਹ ਇਸ ਕਿਸਮ ਦੇ ਜਿਹੜੇ ਆਪਰੇਸ਼ਨ ਨੇ, ਮਤਲਬ ਇਹ ਜਿਹੜੀ ਬਲੂਮਬਰਗ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗੱਲ ਸਾਹਮਣੇ ਆਈ ਵੀ ਹੈ ਵੀ ਭਾਰਤ ਨੇ ਅੰਦਰ ਖਾਤੇ ਇਹ ਗੱਲ ਮੰਨੀ ਹੈ, ਕਹੀ ਹੈ ਕਿ ਇਹ ਇੱਕ ਰੋਗ ਐਲੀਮੈਂਟ ਦਾ ਕੰਮ ਸੀ। ਇਹ ਕੋਈ ਰੋਗ ਐਲੀਮੈਂਟ ਦਾ ਕੰਮ ਨਹੀਂ ਜਾਪਦਾ ਹੈਗਾ, ਜਾਂ ਨਹੀਂ ਇਹ ਗੱਲ ਮਨ ਨੂੰ ਨਹੀਂ ਲੱਗਦੀ ਹੈਗੀ। ਇਸ ਕਿਸਮ ਦੀ ਫੰਡਿੰਗ, ਇਸ ਕਿਸਮ ਦਾ ਆਪਰੇਸ਼ਨ, ਇਹ ਜਿਹੜਾ ਸਾਰਾ ਪਾਰਟ ਹੈ, ਇਹ ਜਿਹੜਾ ਇਸ ਸਟੋਰੀ ਦੇ ਵਿੱਚ ਦ ਗਾਰਡੀਅਨ ਦੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਵੀ ਇਹਦੇ ਜਿਹੜੇ ਤਾਰ ਨੇ ਉਹ ਸਿੱਧੇ ਜਿਹੜੇ ਪ੍ਰਾਈਮ ਮਿਨਿਸਟਰਸ ਆਫਿਸ ਤੱਕ ਜਾ ਕੇ ਜੁੜਦੇ ਆ। ਤੇ ਜਦੋਂ ਅਸੀਂ ਹੋਰ ਆਪਰੇਟਿਵਸ ਦੀ ਜਾਂ ਜਿਹੜੇ ਇੰਟੈਲੀਜੈਂਸ ਆਫਿਸਰਸ ਹੈਗੇ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਰॉ ਨਾਲ ਜਾਂ ਇੰਡੀਅਨ ਇੰਟੈਲੀਜੈਂਸ ਦੇ ਨਾਲ ਕੰਮ ਕੀਤਾ, ਉਹਨਾਂ ਦਾ ਵੀ ਅਸੀਂ ਇੰਟਰਵਿਊਜ਼ ਜਾਂ ਉਹ ਦੇਖਦੇ ਆ, ਤੇ ਉਹ ਵੀ ਇਹ ਗੱਲ ਮੰਨਦੇ ਆ ਵੀ ਭਾਈ ਇਹ ਸਿੱਧੀ ਰॉ ਦੇ ਹੈੱਡ ਤੱਕ ਗੱਲ ਜਾਂਦੀ ਹੈ। ਤੇ ਜਦੋਂ ਕੋਈ ਰॉ ਦਾ ਹੈੱਡ ਇਸ ਕਿਸਮ ਦੀ ਸੈਂਕਸ਼ਨ ਕਰਦਾ ਗੱਲ ਨੂੰ, ਤੇ ਉਹ ਪ੍ਰਾਈਮ ਮਿਨਿਸਟਰ ਦੇ ਆਫਿਸ ਤੇ ਪ੍ਰਾਈਮ ਮਿਨਿਸਟਰ ਤੱਕ ਜਿਹੜੀ ਪਹੁੰਚ ਕੀਤੇ ਬਿਨਾਂ ਇਹ ਗੱਲ ਨਹੀਂ ਸੰਭਵ ਹੁੰਦੀ ਹੈਗੀ। ਸੋ ਇੱਕ ਪਹਿਲੂ ਨਹੀਂ ਹੈਗਾ, ਇਹਦੇ ਕਈ ਪਹਿਲੂ ਨੇ ਜਿਹੜੇ ਡੀਟੇਲ ਦੇ ਵਿੱਚ ਜਿਹੜੀ ਸਾਡੀ ਜਾਣਕਾਰੀ ਹੈਗੀ ਆ ਉਹ ਮੰਗਦੇ ਆ। ਅਸੀਂ ਥੋੜਾ ਜਿਹਾ ਫੋਕਸ ਜਿਹੜਾ ਆ ਇਹਦੀ ਫੰਡਿੰਗ ਤੇ ਜਿਹੜਾ ਆਈਸਿਸ ਦਾ ਪਾਰਟ ਹੈ ਉਹਦੇ ਉੱਤੇ ਕਰੀਏ, ਕਿਉਂਕਿ ਇਹ ਬੜਾ ਹੀ ਇੱਕ ਖਤਰਨਾਕ ਮੂਵ ਹੈ ਘੱਟ ਗਿਣਤੀਆਂ ਦੇ ਲਈ, ਮਾਈਨੋਰਿਟੀਜ਼ ਦੇ ਲਈ, ਕਿਉਂਕਿ ਜਿਹੜੀ ਇੱਕ ਰਿਲੀਜੀਅਸ ਤੌਰ ਦੇ ਉੱਤੇ ਇਸਲਾਮ ਦੇ ਵਿੱਚ ਕੋਈ ਗੱਲ ਮੰਨੀ ਜਾਂਦੀ ਹੈ ਜਾਂ ਉਸ ਪੱਖ ਨੂੰ ਉਭਾਰਿਆ ਜਾਂਦਾ, ਜਿਸ ਕਿਸਮ ਦੀ ਰਿਕਰੂਟਮੈਂਟ ਆਈਸਿਸ ਜਾਂ ਅਸੀਂ ਦੇਖ ਰਹੇ ਹਾਂ ਉਸ ਕਿਸਮ ਦੀ ਹੁੰਦੀ ਹੈ, ਉਹਦੇ ਵਿੱਚ ਇਹ ਤਾਰ ਜੋੜ ਦੇਣਾ ਕਿ ਕਾਫਰ ਕਹਿ ਕੇ ਤੇ ਸਿੱਖਾਂ ਨੂੰ ਜਾਂ ਜਿਹੜੇ ਭਾਰਤ ਦੇ ਵਿਰੋਧ ਕਰਨ ਵਾਲੇ ਹੈਗੇ ਆ, ਕੋਈ ਵੀ ਗੱਲ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ, ਉਹਨੂੰ ਤੁਸੀਂ ਇਹ ਕਹਿ ਕੇ ਉਹਨਾਂ ਦੇ ਟਾਰਗੇਟ ਥੱਲੇ ਲੈ ਕੇ ਆਓ ਤੇ ਉਹਨਾਂ ਨੂੰ ਤੁਸੀਂ ਵਰਤੋਂ। ਇਹ ਬਹੁਤ ਖਤਰਨਾਕ ਮੂਵ ਹੈ ਜਿਹਨੂੰ ਅਸੀਂ ਜੇ ਅੱਗੇ ਜਾ ਕੇ ਦੇਖਣਾ ਹੋਵੇ ਤੇ ਬੜੇ ਵੱਡੇ ਲੈਵਲ ਦੇ ਉੱਤੇ ਇਸ ਨੂੰ ਐਕਸਪਲੋਇਟ ਕੀਤਾ ਜਾ ਸਕਦਾ ਹੈ। ਤੇ ਨਾਲ ਹੀ ਨਾਲ ਜਿਹੜੀ ਅਦਰਵਾਈਜ਼ ਇੰਡੀਆ ਦਾ ਰਿਸਪੌਂਸ ਦੀ ਗੱਲ ਵੀ ਹੈਗੀ ਹੈ, ਉਹ ਵੀ ਜਾ ਕੇ ਕਿੱਥੇ ਖਲੋਂਦੀ ਹੈ। ਤੇ ਭਾਰਤ ਹੁਣ ਜਦੋਂ ਸਿੱਧਾ ਜੇ ਰਾਜਨਾਥ ਸਿੰਘ ਦੇ ਕਹਿਣ ਵਾਂਗੂ ਮੰਨ ਲਿਆ ਜਾਵੇ ਕਿ ਭਾਰਤ ਇਸ ਪਾਰਟ ਨੂੰ ਏਦਾਂ ਦੇਖਦਾ ਆ ਕਿ ਉਹਨਾਂ ਨੇ ਘਰ ਮੇ ਘੁਸ ਕੇ ਮਾਰੇਂਗੇ ਵਾਲੀ ਨੀਤੀ ਜਿਹੜੀ ਹੈ ਉਹ ਲਾਗੂ ਕੀਤੀ ਹੋਈ ਹੈ, ਤੇ ਇਹ ਮਤਲਬ ਚੰਗੇ ਸੰਕੇਤ ਨਹੀਂ ਹੈਗੇ। ਦੇਖੋ ਅਮਰਵੀਰ ਸਿੰਘ ਜੀ, ਜਿਹੜੀ ਗੱਲ ਤੁਸੀਂ ਆਈਸਿਸ ਦੀ ਕੀਤੀ ਆ, ਇਸਲਾਮਿਕ ਸਟੇਟ ਦੇ ਨੂੰ ਯੂਜ਼ ਕਰਨ ਦੀ ਕੀਤੀ ਆ ਇੰਡੀਆ ਦੀ ਏਜੰਸੀ ਰੋ ਦੇ ਵੱਲੋਂ,
ਉਹਦੇ ਬਾਰੇ ਇਸ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਭਾਈ ਪੰਜਵੜ ਦੇ ਹਵਾਲੇ ਦੇ ਨਾਲ। ਤੇ ਮਤਲਬ ਮੈਂ ਜ਼ਰੂਰ ਕੋਟ ਕਰਨਾ ਚਾਹੁੰਦਾ ਜੋ ਗਾਰਡੀਅਨ ਦੀ ਇਹ ਸਟੋਰੀ ਕਹਿ ਰਹੀ ਆ। ਇਹ ਕਹਿੰਦੇ ਆ ਕਿ ਪੰਜਵੜਸ ਅਸੈਸੀਨੇਸ਼ਨ ਇਜ਼ ਅਮੰਗ ਦੋਜ਼ ਅਲਾਈਜ਼ਡ to have been carried out by the Indian operatives using what Pakistani agencies described as the religious method, ਕਿ ਧਾਰਮਿਕ ਤਰੀਕਾ ਜਿਹੜਾ ਆ ਉਹਨੂੰ ਵਰਤ ਕੇ ਇੰਡੀਅਨ ਏਜੰਸੀਜ਼ ਨੇ ਭਾਈ ਪੰਜਵੜ ਦੀ ਜਿਹੜੀ ਅਸੈਸੀਨੇਸ਼ਨ ਆ ਉਹ ਕਰਵਾਈ ਆ। ਤੇ ਉਹਦੇ 'ਚ ਫਿਰ ਉਹ ਅੱਗੇ ਦੱਸਦੇ ਆ ਕਿ ਅਕੋਰਡਿੰਗ ਟੂ ਦ ਡਾਕੂਮੈਂਟਸ ਇੰਡੀਅਨ ਏਜੰਟਸ ਯੂਜ਼ਡ ਸੋਸ਼ਲ ਮੀਡੀਆ to infiltrate networks of Islamic State and units connected to the Taliban। ਤਾਂ ਇਹ ਜਿਹੜੀ ਇੱਕ ਲਾਈਨ ਆ ਅਮਰਵੀਰ ਸਿੰਘ ਜੀ, ਇਹ ਬੜੀ ਇੰਟਰਸਟਿੰਗ ਤੇ ਬੜੀ ਇੰਪੋਰਟੈਂਟ ਆ। ਅੱਜ ਦਾ ਜਿਹੜਾ ਐਕਟਿਵਿਜ਼ਮ ਆ ਜਾਂ ਅੱਜ ਜਿਵੇਂ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਕਮਿਊਨਿਟੀਜ਼ ਦੀ ਜਿਹੜੀ ਦੇ ਵਿੱਚ ਜਿਵੇਂ ਇਨਫਿਲਟ੍ਰੇਸ਼ਨ ਸੋਸ਼ਲ ਮੀਡੀਆ ਦੇ ਰਾਹੀਂ ਕੀਤੀ ਜਾਂਦੀ ਆ, ਉਹਦੇ ਬਾਰੇ ਸਮਝਣ ਦੇ ਲਈ ਤਾਂ ਇਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੇ ਇੰਡੀਅਨ ਏਜੰਟਸ ਆ ਉਹ ਸੋਸ਼ਲ ਮੀਡੀਆ ਨੈਟਵਰਕਸ ਨੂੰ ਯੂਜ਼ ਕਰਕੇ ਜਿਹੜੇ ਇਸਲਾਮਿਕ ਸਟੇਟ ਜਾਂ ਜਿਹੜੇ ਮਤਲਬ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਜੁੜੇ ਜਿਹੜੇ ਲੋਕ ਜਾਂ ਉਹਨਾਂ ਦੇ ਫੋਲੋਅਰ, ਉਹਨਾਂ ਦੇ ਵਿਚਾਰਾਂ ਨੂੰ ਦੇ ਨਾਲ ਮਤਲਬ ਜੁੜੇ ਜਿਹੜੇ ਕੁਝ ਨੌਜਵਾਨ ਨੇ ਉਹਨਾਂ ਤੱਕ ਰੀਚ ਆਊਟ ਕਰਨ ਦੇ ਲਈ ਉਹ ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਹੇ ਸੀ। ਤਾਂ ਅਸੀਂ ਇਹ ਵੀ ਅਮਰਵੀਰ ਸਿੰਘ ਜੀ ਦੇਖਦੇ ਆ ਕਿ ਖਾਸ ਤੌਰ ਤੇ ਕਿਸਾਨ ਸੰਘਰਸ਼ ਤੋਂ ਬਾਅਦ ਪੰਥ ਦੇ ਵਿੱਚ, ਸਿੱਖਾਂ ਦੇ ਵਿੱਚ ਵੀ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਉੱਭਰ ਰਹੀ ਆ ਕਿ ਜਿਹੜਾ ਸੋਸ਼ਲ ਮੀਡੀਆ ਦਾ ਕੰਟਰੋਲ ਆ ਉਹ ਟੋਟਲੀ ਸਿੱਖ ਐਕਟਿਵਿਸਟਾਂ ਦੇ ਹੱਥੋਂ ਬਾਹਰ ਹੋ ਗਿਆ ਕਿ ਅੱਜ ਦੇ ਟਾਈਮ ਦੇ ਵਿੱਚ ਸਿੱਖ ਐਕਟਿਵਿਜ਼ਮ ਦੇ ਵਿੱਚ ਇੰਨੀਆਂ ਕਿ ਜ਼ਿਆਦਾ ਫੇਕ ਆਈਡੀਜ਼ ਜਿਹੜੀਆਂ ਨੇ ਉਹ ਵਰਕ ਕਰ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਜਿਹਦੇ ਨਾਲ ਕਿ ਜਿਹੜੀ ਕਮਿਊਨਿਟੀ ਆ, ਸਿੱਖ ਕਮਿਊਨਿਟੀ ਆ, ਉਹਦੇ ਨੌਜਵਾਨ ਨੇ ਜਿਹੜੇ ਉਹਨਾਂ ਤੱਕ ਆਊਟਰੀਚ ਕਰ ਰਹੇ ਆ ਤੇ ਉਹਦੇ ਵਿੱਚ ਫਿਰ ਉਹਨਾਂ ਦੇ ਨਾਲ ਉਹਨਾਂ ਦੀ ਤੁਸੀਂ ਕਹਿ ਸਕਦੇ ਹੋ ਵਿਚਾਰਾਂ ਨੂੰ ਪ੍ਰਭਾਵਿਤ ਕਰਨਾ, ਉਹਨਾਂ ਨੂੰ ਕਿਸੇ ਟੂਲ ਦੇ ਤੌਰ ਤੇ ਯੂਜ਼ ਕਰਨਾ। ਤਾਂ ਮਤਲਬ ਇਹ ਜਿਹੜੀ ਸਟੋਰੀ ਆ ਇਹ ਸਾਨੂੰ ਦੱਸ ਰਹੀ ਹੈ ਕਿ ਜੋ ਸਿੱਖ ਪੰਜਾਬ ਦੇ ਵਿੱਚ ਡਾਇਸਪੋਰਾ ਦੇ ਵਿੱਚ ਸਿਰਫ ਇਹ ਨਹੀਂ ਕਿ ਜਿਹੜਾ ਇੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਤੌਰ ਤੇ ਅਸੀਂ ਫੇਸ ਕਰ ਰਹੇ ਹਾਂ, ਉਹ ਇਸ ਪਲਾਨ ਦਾ ਹਿੱਸਾ ਆ। ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਇਨਫਿਲਟ੍ਰੇਸ਼ਨ ਜਿਹੜੀ ਕਮਿਊਨਿਟੀ ਦੇ ਵਿਦਿਨ ਹੋ ਰਹੀ ਆ, ਮਤਲਬ ਉਹ ਵੀ ਇਸੇ ਪਲਾਨ ਦਾ ਹਿੱਸਾ ਆ। ਤੇ ਉਹ ਇਕੱਲੀ ਸਿੱਖਾਂ ਦੇ ਨਾਲ ਨਹੀਂ, ਮਤਲਬ ਉਹ ਕਿਉਂਕਿ ਮੋਡਸ ਆਪਰੈਂਡਾਈ ਸੇਮ ਆ। ਉਹਨਾਂ ਨੇ ਅੱਜ ਦੇ ਤੌਰ ਤਰੀਕਾ ਜਿਹੜਾ ਬਣ ਗਿਆ ਦੁਨੀਆ ਦੇ ਵਿੱਚ, ਅੱਜ ਟੂਲਸ ਆ ਗਏ ਆ, ਉਹਨਾਂ ਦੇ ਲਈ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਤਰੀਕਾ ਅਪਣਾਇਆ ਉਹ ਸਿੱਖਾਂ ਤੇ ਵੀ ਲਾਗੂ ਹੋ ਰਿਹਾ ਤੇ ਉਹ ਉਹਨਾਂ ਨੇ ਆਈਐਸਐਸ ਦੇ ਵਿੱਚ ਵੀ ਜਿਵੇਂ ਯੂਜ਼ ਕੀਤਾ ਉਹਦੀ ਇੱਕ ਉਦਾਹਰਨ ਸਾਡੇ ਸਾਹਮਣੇ ਆ। ਤੇ ਉਹਦੇ ਚੋਂ ਅੱਗੇ ਕਹਿ ਰਹੇ ਆ ਕਿ ਵੇਅਰ ਮਤਲਬ ਇਹ ਜਿਹੜੇ ਟੂਲਸ ਨੇ, ਸੋਸ਼ਲ ਮੀਡੀਆ ਹੈਂਡਲਸ ਨੇ, ਉਹਨਾਂ ਦੇ ਉੱਤੇ they recruited and groomed Pakistani Islamist radicals to carry out hit jobs on Indian dissidents by telling them they were carrying out sacred killings of infidels। ਮਤਲਬ ਇਹ ਉੱਥੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਕਿ ਫੋਰ ਐਗਜ਼ਾਮਪਲ ਕਿ ਪਰਮਜੀਤ ਸਿੰਘ ਪੰਜਵੜ ਜਿਹੜਾ ਆ, ਦੇਖੋ ਇਹ ਮਤਲਬ ਇਹਨੂੰ ਜਿਹੜਾ ਮਾਰਨਾ ਇਸਲਾਮ ਦੇ ਵਿੱਚ ਸਬੱਬ ਦਾ ਕਾਰਜ ਆ, ਤੁਸੀਂ ਮਤਲਬ ਇਹ ਕੰਮ ਕਰੋ, ਹੈ ਨਾ। ਮਤਲਬ ਇਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਨੂੰ ਉਹ ਵਰਤ ਰਹੇ ਆ, ਮਤਲਬ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਨੂੰ ਯੂਜ਼ ਕੀਤਾ ਜਾ ਰਿਹਾ। ਫਿਰ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿਹੜਾ ਇੰਡੀਆ ਤੋਂ ਕੁਝ ਬੰਦੇ ਆਈਐਸਐਸ ਦੇ ਵਿੱਚ ਸ਼ਾਮਲ ਹੋਣ ਗਏ ਤੇ ਫਿਰ ਉਹ ਮਤਲਬ ਕਿਵੇਂ ਉਹਨਾਂ ਨੂੰ ਯੂਜ਼ ਕੀਤਾ, ਮਤਲਬ ਉਹਦੇ 'ਚ ਦੱਸਦੇ ਆ ਕਿ these agents allegedly sought help from former IS fighters from the Indian state of Kerala who had travelled to Afghanistan to fight for IS but surrendered after 2019 and were brought back through diplomatic channels to get access to these jihadist networks। ਮਤਲਬ ਅਮਰਵੀਰ ਸਿੰਘ ਜੀ ਹੁਣੇ ਆਪਣੇ ਆਪ ਦੇ ਵਿੱਚ ਸਿਰਫ ਉਹਨਾਂ ਨੇ ਤਾਂ ਇਸ ਸਟੋਰੀ ਦੇ ਵਿੱਚ ਇੱਕ ਗੱਲ ਸਾਨੂੰ ਦੱਸਦੀ ਕਿ ਕੇਰਲਾ ਤੋਂ ਕੁਝ ਜਿਹੜੇ ਬੰਦੇ ਆ ਉਹ ਆਈਐਸ ਨੂੰ ਜੁਆਇਨ ਕਰਨ ਅਫਗਾਨਿਸਤਾਨ 'ਚ ਗਏ ਤੇ ਉਹ ਫਿਰ ਵਾਪਸ ਆਏ ਇੰਡੀਆ ਤੇ ਵਾਪਸ ਆ ਕੇ ਉਹਨਾਂ ਨੇ 2019 ਦੇ ਵਿੱਚ ਸਰੈਂਡਰ ਕੀਤਾ ਤੇ ਸਰੈਂਡਰ ਕਰਕੇ ਉਹ ਤੋਂ ਬਾਅਦ ਉਹਨਾਂ ਨੂੰ ਯੂਜ਼ ਕੀਤਾ ਇੰਡੀਅਨ ਏਜੰਟਸ ਨੇ ਜਿਹੜੇ ਇਹ ਨੈਟਵਰਕ ਹੈਗੇ ਆ ਇਹਨਾਂ ਤੱਕ ਆਊਟਰੀਚ ਕਰਨ ਦੇ ਲਈ ਜਾਂ ਉਹਨਾਂ ਦੇ ਵਿੱਚ ਘੁਸਪੈਠ ਕਰਨ ਦੇ ਲਈ। ਤਾਂ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਹੁਣ ਬੰਦੇ ਸੱਚੀ ਗਏ ਸੀ ਜਾਂ ਭੇਜੇ ਹੀ ਗਏ ਸੀ, ਇਹ ਇੱਕ ਅਲੱਗ ਇਨਵੈਸਟੀਗੇਸ਼ਨ ਦਾ ਪਾਰਟ ਆ। ਪਰ ਜਿਹੜੀਆਂ ਇਹ ਏਜੰਸੀਜ਼ ਹੁੰਦੀਆਂ ਨੇ ਉਹ ਕਿਵੇਂ ਕੰਮ ਕਰਦੀਆਂ, ਮਤਲਬ ਸਿੱਖਾਂ ਦੇ ਨਾਲ ਤੁਸੀਂ ਦੇਖੋ ਅਜੀਤ ਡੋਵਾਲ ਬਾਰੇ ਗੱਲ ਬੜੀ ਮਸ਼ਹੂਰ ਆ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਣਾ ਸੀ ਜੂਨ 84 ਦਾ ਤਾਂ ਉਹ ਐਜ਼ ਆ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਦਾ ਆਫੀਸਰ ਬਣ ਕੇ ਤੇ ਉਹ ਦਰਬਾਰ ਸਾਹਿਬ 'ਚ ਰਿਹਾ। ਜੀ
ਮਤਲਬ ਅੱਜ ਦੇ ਟਾਈਮ ਦੇ ਵਿੱਚ ਸਿੱਖਾਂ ਦੇ ਅੰਦਰ ਕਿੰਨੀ ਕੁ ਘੁਸਪੈਠ ਕਿਸ ਰੂਪ 'ਚ ਕੀਤੀ ਗਈ ਆ, ਤੇ ਉਹ ਮਤਲਬ ਇਹ ਸਟੋਰੀ ਸਾਨੂੰ ਉਹਦੇ ਵਾਸਤੇ ਇੱਕ ਤਰ੍ਹਾਂ ਦੇ ਨਾਲ ਸੁਚੇਤ ਕਰਦੀ ਆ, ਅਗਾਹ ਕਰਦੀ ਆ ਸਿੱਖ ਕਮਿਊਨਿਟੀ ਨੂੰ ਕਿ ਤੁਹਾਨੂੰ ਨਹੀਂ ਪਤਾ ਕਿ ਕਿਹੜਾ ਜਿਹੜਾ ਬੰਦਾ ਜਿਹਦੇ ਪਿੱਛੇ ਲੱਗ ਰਹੇ ਹੋ ਜਾਂ ਜਿਹਦੇ ਕਹਿਣ ਤੇ ਤੁਸੀਂ ਕੁਝ ਕਰ ਰਹੇ ਹੋ, ਕਿ ਉਹ ਤੁਹਾਡੇ ਤੋਂ ਜਾਣੇ ਅਣਜਾਣੇ ਵਿੱਚ ਤੁਹਾਡੀ ਕੌਮ ਦਾ ਹੀ ਨੁਕਸਾਨ ਕਰਾ ਜੇ, ਕਿਉਂਕਿ ਉਹਦੀਆਂ ਤਾਰਾਂ ਉਹਨੂੰ ਰੰਨ ਪਿੱਛੋਂ ਕਿਤੇ ਹੋਰ ਥਾਂ ਤੋਂ ਕੀਤਾ ਜਾ ਰਿਹਾ ਹੈ। ਤੇ ਇਹ ਜਿਹੜੀ ਸਟੋਰੀ ਆ, ਮਤਲਬ ਜਿਹੜਾ ਸਾਰਾ ਹੀ ਮੋਡਸ ਆਪਰੈਂਡਾ ਹੀ ਅੱਜ ਰੋ ਦਾ, ਉਹਦੇ ਤੇ ਇੱਕ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਇੰਪੋਰਟੈਂਟ ਇਨਸਾਈਟਸ ਦਿੰਦੀ ਆ। ਤੇ ਜਿਹਦੇ ਬਾਰੇ ਤੁਸੀਂ ਹੁਣ ਜਿਹੜੀ ਤੁਸੀਂ ਗੱਲ ਕਈ ਵੀ ਮਤਲਬ ਇੰਡੀਆ ਤਾਂ ਇਹ ਕਲੇਮ ਕਰਦਾ ਬਲੂਮਬਰਗ ਦੀ ਸਟੋਰੀ ਦੇ ਵਿੱਚ ਕਿ ਜਿਹੜੇ ਰੋਗ ਐਲੀਮੈਂਟਸ ਨੇ ਉਹਨਾਂ ਦਾ ਕੰਮ ਠੀਕ ਆ, ਅਸੀਂ ਮੰਨਦੇ ਆ ਵੀ ਗੁਰਪਤਵੰਤ ਸਿੰਘ ਪੰਨੂ ਨੂੰ ਜਾਂ ਕਿਸੇ ਵੀ ਸਿੱਖ ਨੂੰ ਜਿਹੜਾ ਆ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਰੋਗ ਐਲੀਮੈਂਟਸ ਦਾ ਕੰਮ ਆ ਵਿਦਿਨ ਦਾ ਇੰਡੀਅਨ ਐਡਮਿਨਿਸਟ੍ਰੇਟਿਵ ਸਟਰਕਚਰ ਹੈ ਨਾ, ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਬਲਕਿ ਇੱਥੋਂ ਤੱਕ ਵੀ ਐਸ ਜੈਸ਼ੰਕਰ ਨੇ ਕਹਿ ਦਿੱਤਾ ਵੀ ਇਹਦੀ ਇਨਵੈਸਟੀਗੇਸ਼ਨ ਕੱਲੀ US ਦੇ ਸਿਕਿਉਰਿਟੀ ਕੰਸਰਨਸ ਦੇ ਹਵਾਲੇ ਨਾਲ ਨਹੀਂ, ਬਲਕਿ ਇੰਡੀਆ ਦੇ ਆਪਣੇ ਸਿਕਿਉਰਿਟੀ ਕੰਸਰਨਸ ਦੇ ਹਵਾਲੇ ਨਾਲ ਵੀ ਜ਼ਰੂਰੀ ਹੈ, ਜਿਹਨੂੰ ਅਸੀਂ ਕਰ ਰਹੇ ਹਾਂ। ਪਰ ਰਿਐਲਿਟੀ ਕੀ ਆ ਤੁਸੀਂ ਦੇਖੋ, ਇਸੇ ਜਿਹੜੀ ਇਹ ਗਾਰਡੀਅਨ ਦੀ ਸਟੋਰੀ ਆ, ਇਹਦੇ ਵਿੱਚ ਹੀ ਜਿਹੜਾ ਇੰਡੀਅਨ ਅਫੀਸ਼ੀਅਲਸ ਨੇ ਜਦੋਂ ਉਹ ਗੱਲਬਾਤ ਕਰ ਰਹੇ ਆ ਤਾਂ ਉਹ ਇੱਕ ਬੜੀ ਇੰਪੋਰਟੈਂਟ ਇਨਸਾਈਟ ਦਿੰਦੇ ਆ ਵੀ ਇਹ ਮਤਲਬ ਕਿੱਥੇ ਇਹ ਸਾਰੀ ਜਿਹੜੀ ਆ ਇਹਦੀ ਪਲੈਨਿੰਗ ਕਿੱਥੇ ਹੋਈ ਆ। ਮੈਂ ਸਿਰਫ ਤੁਹਾਡਾ ਇੱਕ ਸੈਕਿੰਡ ਚਾਹੁੰਦਾ ਤਾਂ ਕਿ ਸਾਨੂੰ ਸਮਝ ਲੱਗੇ ਵੀ ਇੱਕ ਹਾਇਰ ਲੈਵਲ ਤੱਕ ਕਿੱਥੇ ਜਿਹੜੀਆਂ ਨੇ ਇਹ ਪਲੈਨਿੰਗਸ ਹੋਈਆਂ। ਇੱਕ ਤਾਂ ਇਹਦੇ 'ਚ ਉਹ ਗੱਲ ਕਹਿੰਦੇ ਆ ਵੀ ਟੂ ਕੰਡਕਟ ਸੱਚ ਆਪਰੇਸ਼ਨਸ, ਮਤਲਬ ਇਹੋ ਜਿਹੇ ਆਪਰੇਸ਼ਨ ਕਰਨ ਦੇ ਲਈ ਨੀਡਡ ਅਪਰੂਵਲ ਫਰੋਮ ਦਾ ਹਾਈਐਸਟ ਲੈਵਲ ਆਫ ਗਵਰਨਮੈਂਟ। ਜੀ ਜਿਹੜਾ ਸਰਕਾਰ ਦਾ ਸਭ ਤੋਂ ਉਤਲਾ ਲੈਵਲ ਆ, ਉਹਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਇਹੋ ਜਿਹੇ ਆਪਰੇਸ਼ਨ ਕੋਈ ਇੱਕ ਬੰਦਾ ਨਹੀਂ ਕਰ ਸਕਦਾ। ਉਹਦੀ ਜਿਹੜੇ ਆਪਰੇਸ਼ਨ ਆ ਇੰਨੇ ਕੋਆਰਡੀਨੇਟਡ ਅਟੈਕ ਹੋਣ ਤੋਂ ਇੱਕ ਬੰਦੇ ਦੇ ਉੱਤੇ ਆਪਰੇਸ਼ਨ ਕਰ ਸਕਦਾ, ਪਰ ਜਿਵੇਂ 20 ਕਿਲਿੰਗਸ ਪਾਕਿਸਤਾਨ ਦੇ ਵਿੱਚ ਰਿਪੋਰਟ ਹੋਈਆਂ ਨੇ, ਉਸ ਤੋਂ ਇਲਾਵਾ ਜੋ ਸਿੱਖਾਂ ਦੇ ਨਾਲ ਮਤਲਬ ਸਿੱਖ ਦਾ ਦਾਅਵਾ ਕਰਦੇ ਆ ਭਾਈ ਅਵਤਾਰ ਸਿੰਘ ਖੰਡੇ ਤੋਂ ਲੈ ਕੇ ਤੇ ਕੈਨੇਡਾ ਤੱਕ, ਕੈਨੇਡਾ US UK ਮਤਲਬ ਤਿੰਨੇ ਮੁਲਕਾਂ ਦੇ ਵਿੱਚ ਹੋਏ ਆ। ਤੇ ਇਹਦੀ ਫਿਰ ਤਾਰ ਜੁੜਦੀ ਆ, ਉਹ ਕਹਿੰਦੇ ਵੀ ਜਦੋਂ ਜਿਹੜਾ ਸਾਊਦੀਜ਼ ਨੇ ਤੁਹਾਨੂੰ ਪਤਾ ਹੋਣਾ ਉਸ ਜਰਨਲਿਸਟ ਦਾ ਕੀਤਾ ਸੀ, ਅਸੈਸੀਨੇਸ਼ਨ ਕੀਤੀ ਸੀ, ਤੇ ਉਹਦੇ ਵਿੱਚ ਮਤਲਬ ਉਹ ਹੁਣ ਬੰਦਾ ਹੈ ਜਿਹੜਾ ਇਹ ਮਤਲਬ ਜਰਨਲਿਸਟ ਨਾਲ ਗੱਲਬਾਤ ਕਰਦਾ ਕਹਿ ਰਿਹਾ ਬਟ the Saudis did was very effective. You not only get rid of your enemy but send a chilling message, a warning to the people working against you. Every intelligence agency has been doing this. Our country cannot be strong without exerting power over our enemies. ਮਤਲਬ ਇੰਡੀਆ ਨੇ ਜਿਹੜੀ ਇਹ ਪੋਲਿਸੀ ਆ ਇਹ ਅਡੋਪਟ ਕੀਤੀ ਇਸ ਗੱਲ ਵਾਸਤੇ ਕਿ ਅਸੀਂ ਦੁਨੀਆ ਦੇ ਵਿੱਚ ਜਿਹੜੀ ਤੁਹਾਨੂੰ ਯਾਦ ਹੋਣਾ ਵੀ ਵਿਸ਼ਵ ਗੁਰੂ ਬਣਨ ਵਾਲੀ ਜਿਹੜੀ ਹੋੜ ਆ, ਮਤਲਬ ਜਿਹੜੀ ਉਹ ਦੁਨੀਆ ਨੂੰ ਆਪਣੀ ਤਾਕਤ ਦਿਖਾਉਣੀ ਆ, ਮਤਲਬ ਉਹਦੇ ਵਿੱਚ ਜਿਹੜੀ ਸਾਈਕੀ ਆ ਮੋਦੀ ਦੀ ਜਾਂ ਮੋਦੀ ਦੀ ਸਾਰੀ ਟੀਮ ਦੀ, ਉਹ ਸਾਈਕੀ ਇਹ ਪ੍ਰੋਬਲਮੈਟਿਕ ਆ। ਉਹ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ ਕਿਸੇ ਇੰਟਰਨੈਸ਼ਨਲ ਨੋਰਮਸ ਦੇ ਮੁਤਾਬਕ ਚੱਲਣ ਵਾਲੀ ਕੋਈ ਗਵਰਨਮੈਂਟ ਬੋਡੀ ਆ, ਉਹ ਉਹਨਾਂ ਦਾ ਕਰੈਕਟਰ ਹੀ ਨਹੀਂ ਹੈਗਾ। ਮਤਲਬ ਉਹਨਾਂ ਦੇ ਅੰਦਰ ਇਹ ਹੋੜ ਲੱਗੀ ਆ ਵੀ ਅਸੀਂ ਇੱਕ ਤਾਂ ਜਿਹੜਾ ਰਿਲੀਜੀਅਸ ਫੰਡਾਮੈਂਟਲਿਜ਼ਮ ਆ ਉਹਨੂੰ ਭੜਕਾਉਣਾ ਆਪਣੀ ਕੌਂਸਟੀਚੁਐਂਸੀ ਦੇ ਵਿੱਚ। ਜਿਵੇਂ ਇੰਡੀਅਨ ਪੋਪੂਲੇਸ਼ਨ ਜਿਹੜੀ ਆ, ਚਾਹੇ ਉਹ ਰਾਮ ਮੰਦਿਰ ਦਾ ਇਸ਼ੂ ਹੋਵੇ, ਚਾਹੇ ਉਹ CAA ਦਾ ਇਸ਼ੂ ਹੋਵੇ, ਉਹ ਪੋਲਰਾਈਜੇਸ਼ਨ ਦੀ ਪੋਲਿਟਿਕਸ ਤੇ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ। ਤੇ ਦੂਜਾ ਵੀ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸੱਭਿਅਤਾ ਆ, ਸਭ ਤੋਂ ਪੁਰਾਣੀ ਸੱਭਿਅਤਾ ਆ, ਤੇ ਅਸੀਂ ਏਸ਼ੀਆ ਦੀ ਸਭ ਤੋਂ ਵੱਡੀ ਧਿਰ ਬਣਨਾ। ਤੇ ਜਿਹੜੀ ਇਹ ਸਾਰੀ ਸਾਈਕੀ ਆ ਉਹਦੇ ਵਿੱਚੋਂ ਹੀ ਇਹ ਸਾਰੇ ਐਕਸ਼ਨਸ ਨਿਕਲ ਰਹੇ ਆ। ਫਿਰ ਹੁਣ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਐਸ ਜੈਸ਼ੰਕਰ ਜਿਹੜਾ ਆ, ਜਦੋਂ ਹੁਣ UN ਦੇ ਸੈਕਟਰੀ ਨੇ ਪਿਛਲੇ ਦਿਨੀ ਸਟੇਟਮੈਂਟ ਦਿੱਤੀ ਕਿ ਇੰਡੀਆ ਦੇ ਵਿੱਚ ਜਿਹੜੇ ਇਸ ਵਾਰ ਇਲੈਕਸ਼ਨ ਹੋਣ ਜਾ ਰਹੇ ਆ ਉਹ ਫੇਅਰ ਤੇ ਮਤਲਬ ਸਹੀ ਇਲੈਕਸ਼ਨ ਹੋਣ, ਕਿ ਲੋਕ ਜਿਹੜੇ ਆ ਬਿਨਾਂ ਕਿਸੇ ਦਖਲ ਅੰਦਾਜ਼ੀ ਤੋਂ ਆਪਣੀ ਵੋਟ ਦੇ ਸਕਣ, ਕਿ ਇਹ ਜਿਹੜੇ ਆ ਇੰਸ਼ੋਰ ਕਰਨੇ ਚਾਹੀਦੇ ਆ। ਪਰ ਉਹਦੇ ਤੇ ਹੁਣ ਐਸ ਜੈਸ਼ੰਕਰ ਦੀ ਜਿਹੜੀ ਸਟੇਟਮੈਂਟ ਆਈ ਆ, ਉਹ ਕਹਿੰਦਾ ਕਿ UN ਕੌਣ ਹੁੰਦੀ ਆ ਸਾਨੂੰ ਇਹ ਗੱਲ ਕਹਿਣ ਵਾਲੀ ਵੀ ਅਸੀਂ ਜਿਹੜੇ ਇੰਡੀਆ ਇਲੈਕਸ਼ਨਸ ਆ ਫੇਅਰ ਹੋਣੇ ਚਾਹੀਦੇ। ਮਤਲਬ ਇੰਨੀ ਐਰੋਗੈਂਸ ਤੁਸੀਂ ਦੇਖੋ, ਮਤਲਬ ਇੰਡੀਆ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦੀ ਸਟੇਟਮੈਂਟਸ ਦੇ ਵਿੱਚ, ਮੋਦੀ ਦੀ ਟੀਮ ਦੇ ਵਿੱਚ, ਕਿ ਮਤਲਬ ਉਹ ਉਹਨਾਂ ਦੇ ਲਈ ਅਸੀਂ ਕਹਿ ਸਕਦੇ ਹਾਂ ਵੀ ਮਤਲਬ ਜਿਹੜੀ ਕੋਈ ਮਤਲਬ ਦੁਨੀਆ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਲਾਅ ਸਟੈਬਲਿਸ਼ ਆ ਉਹਦੇ ਲਈ ਵੀ ਇਹ ਖਤਰਾ ਬਣ ਗਿਆ। ਹੁਣ ਉਹ ਖਤਰਾ ਕਿਵੇਂ ਬਣ ਗਿਆ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਅਲਾਈ ਕਿਹਨੂੰ ਬਣਾ ਰਹੇ ਆ ਆਪਣਾ ਇਹਨਾਂ ਐਕਸ਼ਨਸ ਦੇ ਵਿੱਚ।
ਜਦੋਂ ਗੁਰਪ੍ਰਤਾਪ ਸਿੰਘ ਪੰਨੂ ਦਾ ਕੇਸ ਸੀ ਉਹਦੇ 'ਚ ਕਿਸ ਬੰਦੇ ਨੂੰ ਇਹਨਾਂ ਨੇ ਅਲਾਈ ਬਣਾਇਆ ਜਿਹੜਾ ਕ੍ਰਿਮੀਨਲ ਸੀ, ਮਤਲਬ ਦੁਨੀਆ ਦੇ ਵਿੱਚ ਡਰੱਗ ਦਾ ਟਰੇਡ ਕਰਨ ਵਾਲਾ, ਇਲੀਗਲ ਵੈਪਨਸ ਦਾ ਟਰੇਡ ਕਰਨ ਵਾਲਾ ਬੰਦਾ, ਉਹਨੂੰ ਇਹਨਾਂ ਨੇ ਰਿਕਰੂਟ ਕੀਤਾ। ਤੇ ਉਸ ਤੋਂ ਬਾਅਦ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਵੀ ਇਹ ਸਾਰੇ ਕੇਸ ਦੇ ਵਿੱਚ ਕਿਹਦੇ ਨਾਲ ਹੱਥ ਮਿਲਾ ਰਹੇ, ਆਈਸਿਸ ਦੇ ਨਾਲ। ਮਤਲਬ ਆਈਸਿਸ ਜਿਹੜੀ ਆ, ਜਿਵੇਂ ਉਹ ਸਿੱਖਾਂ ਦਾ ਕਤਲੇਆਮ ਕਰ ਰਹੀ ਆ ਅਫਗਾਨਿਸਤਾਨ ਦੇ ਵਿੱਚ, ਜਿਵੇਂ ਉਹ ਕਿੰਨੇ ਲੋਕਾਂ ਦਾ ਦੁਨੀਆ ਦੇ ਵਿੱਚ ਕਤਲੇਆਮ ਕਰ ਰਹੀ ਹੈ। ਮਤਲਬ ਜਿਹੜੀ ਇੱਕ ਐਸਟੈਬਲਿਸ਼ਡ ਸਟੇਟ, ਜੀ ਤੁਸੀਂ ਕਹਿ ਲਓ ਵੀ ਦੁਨੀਆ ਦੀ ਮੋਸਟ ਪੋਪੂਲਸ ਕੰਟਰੀ ਆ ਜਿਹੜੀ, ਮਤਲਬ ਉੱਥੋਂ ਦੀ ਜਿਹੜੀ ਗਵਰਨਮੈਂਟ ਆ, ਜਿਹਨੂੰ ਵੈਸਟਰਨ ਕੰਟਰੀਜ਼ ਇਹ ਮੰਨਦੀਆਂ ਵੀ ਉਹ ਇੱਕ ਡੈਮੋਕ੍ਰੈਟਿਕ ਕੰਟਰੀ ਆ, ਤੇ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹ ਦੁਨੀਆ ਦੀਆਂ ਵੱਡੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਅਲਾਈ ਹੋ ਕੇ ਤੇ ਐਕਸ਼ਨਸ ਕਰੇ ਕਿਸੇ ਹੋਰ ਕੰਟਰੀਜ਼ ਦੀ ਟੈਰੀਟਰੀ 'ਚ ਜਾ ਕੇ। ਮਤਲਬ ਇਹ ਇਕੱਲਾ ਸਿੱਖਾਂ ਲਈ ਖਤਰੇ ਦੀ ਗੱਲ ਨਹੀਂ, ਬਲਕਿ ਅੱਜ ਇਹ ਦੁਨੀਆ ਦੇ ਹਰ ਇੱਕ ਅਮਨ ਪਸੰਦ ਜਿਹੜਾ ਸ਼ਹਿਰੀ ਆ ਜਾਂ ਕੋਈ ਵੀ ਇਹੋ ਜਿਹਾ ਮੁਲਕ ਆ ਜਿਹੜਾ ਕਿ ਇੰਟਰਨੈਸ਼ਨਲ ਨੋਰਮਸ ਦੇ ਹਿਸਾਬ ਨਾਲ ਚੱਲਣਾ ਚਾਹੁੰਦਾ ਆ, ਸ਼ਾਂਤੀ ਨਾਲ ਰਹਿਣਾ ਚਾਹੁੰਦਾ, ਮਤਲਬ ਉਹਦੇ ਲਈ ਅੱਜ ਖਤਰਾ। ਇੰਡੀਆ ਅੱਜ ਵਰਲਡ ਪੀਸ ਲਈ ਖਤਰਾ ਬਣਦਾ ਜਾ ਰਿਹਾ। ਮੈਨੂੰ ਲੱਗਦਾ ਕਿ ਜਿਹੜੀ ਪਾਲਿਸੀ ਇੰਡੀਆ ਨੇ ਅਡੋਪਟ ਕਰ ਲਈ ਆ, ਜੋ ਗਾਰਡੀਅਨ ਦੀ ਜਿਹੜੀ ਸਟੋਰੀ ਆ, ਜੋ ਇਨਸਾਈਟਸ ਦੇ ਰਹੀ ਆ। ਨਹੀਂ, ਬਿਲਕੁਲ ਜਿਹੜਾ ਤੁਸੀਂ ਜ਼ਿਕਰ ਕੀਤਾ ਆ ਅਖੀਰ ਤੇ, ਜਿਹੜਾ ਤੁਸੀਂ ਕੰਕਲੂਜਨ ਦੇ ਵਿੱਚ ਗੱਲ ਕਹੀ ਹੈ ਵੀ ਭਾਰਤ ਦੀ ਜਿਹੜੀ ਨੀਤੀ ਹੈ ਇਹ ਪ੍ਰੋਬਲਮੈਟਿਕ ਬਣ ਗਈ ਹੈ। ਹੁਣ ਨੀਤੀ ਦੇ ਉੱਤੇ ਥੋੜਾ ਜਿਹਾ ਫੋਕਸ ਕਰੀਏ ਅਸੀਂ। ਹੁਣ ਜਿਹੜੀ ਇਸ ਸਟੋਰੀ ਦੇ ਵਿੱਚ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਓਵਰਆਲ ਵੀ ਜੋ ਪਿਛਲੇ 10 ਸਾਲਾਂ ਤੋਂ, ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ, ਉਦੋਂ ਤੋਂ ਅਸੀਂ ਇਹ ਵਰਤਾਰਾ ਦੇਖ ਰਹੇ ਹਾਂ। ਪਹਿਲਾਂ ਤੋਂ ਚਲੋ ਜੇ ਜ਼ਿਆਦਾ ਪਿੱਛੇ ਨਾ ਜਾਣਾ ਹੋਵੇ, ਭਾਰਤ ਦੀ ਜਿਹੜੀ ਫੋਰਨ ਪਾਲਿਸੀ ਹੈਗੀ ਹੈ, ਮਤਲਬ ਇਹ ਹੁਣ ਮੋਦੀ ਸਰਕਾਰ ਦੇ ਉਹਦੇ 'ਚ ਆਉਂਦਾ ਕਿ ਇਹਨਾਂ ਨੇ ਅਗਰੈਸਿਵ ਫੋਰਨ ਪਾਲਿਸੀ ਜਿਹੜੀ ਹੈ ਉਹ ਅਡਾਪਟ ਕੀਤੀ ਹੈ। ਅਗਰੈਸਿਵ ਫੋਰਨ ਪਾਲਿਸੀ ਦੇ ਥੱਲੇ ਹੀ ਇਹਨਾਂ ਨੇ ਇਹ ਉਹ ਕੀਤਾ ਵੀ ਭਾਈ, ਹਾਲਾਂਕਿ ਪੁਲਵਾਮਾ ਅਟੈਕ ਜਿਹੜਾ ਹੋਇਆ, ਬਾਲਾਕੋਟ ਸਟ੍ਰਾਈਕਸ, ਸਰਜੀਕਲ ਸਟ੍ਰਾਈਕਸ ਦਾ ਜਿਹੜਾ ਨਾਂ ਦਿੱਤਾ ਗਿਆ, ਜਾਂ ਜਦੋਂ ਪਾਰਲੀਮੈਂਟ ਦੇ ਉਹਦੇ ਤੋਂ ਵੀ ਪਿੱਛੇ ਜਾਂਦੇ ਆ, ਭਾਰਤ ਦੀ ਪਾਰਲੀਮੈਂਟ ਤੇ ਹਮਲਾ ਹੁੰਦਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਕੜੀ ਬਣਾ ਕੇ ਭਾਰਤ ਦੀ ਜਿਹੜੀ ਲੌਬੀ ਹੈਗੀ ਹੈ, ਜਾਂ ਜਿਹੜੀ ਡਿਸੀਜਨ ਮੇਕਿੰਗ ਲੌਬੀ ਹੈ, ਉਹਦੇ ਵਿੱਚ ਇਹ ਗੱਲ ਪਿਛਲੇ ਸਮੇਂ ਤੋਂ ਘਰ ਕਰ ਗਈ ਸੀ ਕਿ ਭਾਈ ਅਸੀਂ ਇਸ ਹਿਸਾਬ ਨਾਲ ਅਸੀਂ ਅਟੈਕਸ ਨੂੰ ਪ੍ਰੀਵੈਂਟ ਨਹੀਂ ਕਰ ਸਕਦੇ। ਹੁਣ ਉਹ ਅਟੈਕ ਇਹਨਾਂ ਨੇ ਆਪ ਕਰਵਾਏ, ਕਿੱਥੇ ਇਹਨਾਂ ਨੇ ਕਿਸ ਚੀਜ਼ ਨੂੰ ਵਰਤਿਆ, ਉਹਦੀ ਜੇ ਉਸ ਪਾਸੇ ਦੀ ਗੱਲ ਨਾ ਵੀ ਕਰੀਏ ਤਾਂ ਗਾਰਡੀਅਨ ਦੀ ਸਟੋਰੀ ਵੀ ਇਹ ਗੱਲ ਕਹਿ ਰਹੀ ਹੈ ਕਿ ਇੰਡੀਆ ਨੇ ਇਹ ਫੈਸਲਾ ਕੀਤਾ ਵੀ ਅਸੀਂ ਜਿੱਥੇ ਇਸ ਸਾਰੇ ਪਾਰਟ ਦੀ ਜੜ ਹੈਗੀ ਹੈ, ਅਸੀਂ ਉੱਥੇ ਜਾ ਕੇ ਅਟੈਕ ਕਰਨਾ। ਤੇ ਉਸ ਦੇ ਥੱਲੇ ਹੀ ਇਹਨਾਂ ਨੇ ਇਹ ਜਿਹੜੀ ਅਗਰੈਸਿਵ ਫੋਰਨ ਪਾਲਿਸੀ ਦੀ ਨੀਤੀ ਹੈ ਉਹ ਅਡਾਪਟ ਕੀਤੀ। ਤੇ ਅੱਜ ਨਹੀਂ, ਅੱਜ ਤੋਂ ਸਾਲ ਪਹਿਲਾਂ ਦੀ ਗੱਲ ਨਹੀਂ, ਇਹ 2017-18 ਦੇ ਵਿੱਚ ਜਾਂ ਉਹਦੇ ਤੋਂ ਵੀ ਪਹਿਲਾਂ ਕਿਤੇ ਇਹ ਗੱਲ ਇਹਨਾਂ ਨੇ ਬਣਾ ਲਈ ਸੀ, ਜਾਂ ਇਸ ਦੇ ਉੱਤੇ ਜਿਹੜਾ ਕੰਮ ਕਰਨਾ ਹੈਗਾ ਉਹ ਸ਼ੁਰੂ ਕਰ ਦਿੱਤਾ ਸੀ। ਤੇ 2023 ਦੇ ਵਿੱਚ ਪਹੁੰਚਦਿਆਂ ਇਹ ਇਸ ਲੈਵਲ ਦਾ ਇੱਕ ਵੱਡਾ ਆਪਰੇਸ਼ਨ ਬਣ ਗਿਆ ਸੀ ਕਿ ਇਹ ਕੱਲਾ ਪਾਕਿਸਤਾਨ ਤੱਕ ਸੀਮਤ ਨਹੀਂ, ਨਾਰਥ ਅਮਰੀਕਾ, ਯੂਰਪ ਤੇ ਬਾਕੀ ਕੰਟਰੀਜ਼ ਦੇ ਵਿੱਚ ਜਾ ਕੇ ਇਹ ਤੇ ਆਪਣੇ ਆਪ ਨੂੰ ਇਹ ਜਸਟੀਫਾਈ ਕਰਨ ਲੱਗਿਆ। ਜਿਹੜੀ ਹੁਣ ਜਿਵੇਂ ਰਾਜਨਾਥ ਸਿੰਘ ਦਾ ਬਿਆਨ ਵੀ ਆਇਆ ਹੈ, ਜਾਂ ਅਸੀਂ ਅਦਰਵਾਈਜ਼ ਇੰਡੀਅਨ ਮੀਡੀਆ ਦੇ ਉੱਤੇ ਭਾਰਤ ਦੇ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ ਜਾਂ ਉਹਨਾਂ ਦੇ ਜਿਹੜੇ ਨੀਤੀ ਘਾੜੇ ਨੇ, ਉਹਨਾਂ ਦੇ ਅਸੀਂ ਬਿਆਨ ਦੇਖਦੇ ਹਾਂ ਤਾਂ ਉਹ ਇਹ ਗੱਲ ਦੱਸਦੇ ਆ ਕਿ ਉਹ ਇਸ ਸਾਰੀ ਚੀਜ਼ ਨੂੰ ਓਨ ਕਰ ਰਹੇ ਆ ਕਿ ਹਾਂ ਅਸੀਂ ਕੀਤਾ ਤੇ ਅਸੀਂ ਕਰਾਂਗੇ। ਅਗਰੈਸਿਵ ਫੋਰਨ ਪਾਲਿਸੀ ਦੇ ਥੱਲੇ ਉਹ ਆਪਣੇ ਆਪ ਨੂੰ ਇਹ ਗੱਲ ਜਸਟੀਫਾਈ ਕਰ ਰਹੇ ਆ ਕਿ ਭਾਈ ਰਸ਼ੀਆ ਕਿਹੜਾ ਨਹੀਂ ਕਰਦਾ ਹੈਗਾ, ਇਜ਼ਰਾਈਲ ਦੀ ਮਸਾਦ ਕਿਹੜੇ ਨਹੀਂ ਇਸ ਕਿਸਮ ਦੇ ਆਪਰੇਸ਼ਨਸ ਕਰਦੀ ਹੈਗੀ। ਸੋ ਜਿਹੜੇ ਬੰਦੇ, ਜਿਹੜੀ ਕੋਈ ਵਿਰੋਧ ਦੀ ਆਵਾਜ਼ ਸਾਡੇ ਖਿਲਾਫ ਬਣੂਗੀ, ਕੋਈ ਗੱਲ ਚੁੱਕੀ ਜਾਊਗੀ ਤੇ ਉਸ ਨੂੰ ਅਸੀਂ ਇਸੇ ਹਿਸਾਬ ਨਾਲ ਟੈਕਲ ਕਰਾਂਗੇ। ਸੋ ਇਹ ਗੱਲ ਉਹਨਾਂ ਨੇ ਸਿੱਧੀ ਉਹ ਜਿਹੜੀ ਹੈ ਉਹ ਸਪਸ਼ਟਤਾ ਦੇ ਨਾਲ ਕਹਿ ਦਿੱਤੀ ਹੈ ਤੇ ਹੁਣ ਇਸ ਗੱਲ ਨੂੰ ਉਹ ਮੰਨ ਰਹੇ ਆ। ਸੋ ਜਿਹੜੀ ਇਹ ਭਾਰਤ ਦੀ ਸਵਾਲ ਇੱਥੇ ਫਿਰ ਇਹ ਬਣ ਜਾਂਦਾ ਵੀ ਜਿਹੜੀ ਇਹ ਭਾਰਤ ਦੀ ਹੁਣ ਅਗਰੈਸਿਵ ਫੋਰਨ ਪਾਲਿਸੀ ਦੀ ਨੀਤੀ ਹੈ, ਜਿਹੜੀ ਭਾਰਤ ਨੇ ਅਡਾਪਟ ਕਰ ਲਈ ਹੈ, ਇਹਦੇ ਮਾਇਨੇ ਕੀ ਨੇ? ਭਾਰਤ ਲਈ ਇਹਦੇ ਮਾਇਨੇ ਕੀ ਨੇ? ਸਾਡੇ ਲਈ, ਸਿੱਖਾਂ ਦੇ ਲਈ ਇਹਦੇ ਮਾਇਨੇ ਕੀ ਨੇ? ਤੇ ਵੈਸਟ, ਖਾਸ ਤੌਰ ਤੇ ਜਦੋਂ ਅਸੀਂ ਫਾਈਵ ਆਈਜ਼ ਨੇਸ਼ਨਸ ਦੀ ਗੱਲ ਕਰਦੇ ਹਾਂ, ਹੁਣ ਜਦੋਂ ਉਹਨਾਂ ਨੇ ਫਾਈਵ ਆਈਜ਼ ਕੰਟਰੀਜ਼ ਨੇ ਜਿਸ ਕਿਸਮ ਤੇ ਲੈ ਕੇ ਸਿੱਖਾਂ ਦੀ ਸਟਰਗਲ ਨੂੰ ਜਾਂ ਸਿੱਖਾਂ ਦੇ ਨਾਲ ਜਿਹੜੀ ਇਹ ਟਾਰਗੇਟਡ ਕਿਲਿੰਗ ਹੋ ਰਹੀ ਹੈ ਉਸ ਨੂੰ ਪ੍ਰੋਜੈਕਟ ਕੀਤਾ, ਉਹ ਵੀ ਇੱਕ ਮੈਸੇਜ ਹੈ, ਉਹ ਵੀ ਇੱਕ ਸੁਨੇਹਾ ਸਿੱਖਾਂ ਦੇ ਲਈ ਵੀ ਹੈ ਤੇ ਨਾਲ ਹੀ ਨਾਲ ਭਾਰਤ ਦੇ ਲਈ ਵੀ ਹੈ
ਵੀ ਉਹ ਇਸ ਅਗਰੈਸਿਵ ਫੋਰਨ ਪਾਲਿਸੀ ਨੂੰ ਫਾਈਵ ਆਈਜ਼ ਨੇਸ਼ਨਸ ਕਿਸ ਹਿਸਾਬ ਨਾਲ ਦੇਖ ਰਹੇ ਆ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਦੇਖੋ ਇਹ ਪਾਲਿਸੀ ਆ, ਮਤਲਬ ਇਹ ਇਸ ਸਟੋਰੀ ਦੇ ਵਿੱਚ ਇੱਕ ਹੋਰ ਬੜਾ ਇਨਸਾਈਟ ਸਟਰੋਂਗ ਮਿਲਦਾ ਵੀ ਇਹ ਪਾਲਿਸੀ ਮਤਲਬ ਇੰਡੀਆ ਦੇ ਪ੍ਰਾਈਮ ਮਿਨਿਸਟਰ ਆਫਿਸ 'ਚ ਬਣੀ ਆ। ਮਤਲਬ ਇਹ ਸਟੋਰੀ ਦੇ ਵਿੱਚ ਉਹ ਦੱਸ ਰਹੇ ਆ ਕਿ it was a few months after the killing of Jamal Khashoggi that there was a debate among the top brass of intelligence in the Prime Minister's office about how something can be learned from the case. One senior officer said in a meeting that if Saudis can do this, why not us? ਮਤਲਬ ਵੀ ਜਿਹੜੀ ਇਹ ਸਾਰੀ ਪਾਲਿਸੀ ਆ, ਮਤਲਬ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਇਹ ਬਣੀ ਪ੍ਰਾਈਮ ਮਿਨਿਸਟਰ ਦੀ ਮਰਜ਼ੀ ਦੇ ਨਾਲ, ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਮਰਜ਼ੀ ਦੇ ਨਾਲ, ਤੇ ਉਹਨਾਂ ਦੇ ਕਹਿਣ ਦੇ ਉੱਤੇ, ਉਹਨਾਂ ਦੇ ਆਰਡਰਸ ਦੇ ਨਾਲ ਹੀ ਐਕਸ਼ਨਸ ਨੂੰ ਇੰਪਲੀਮੈਂਟ ਕੀਤਾ ਗਿਆ। ਤੇ ਉਹਦੇ ਲਈ ਤਾਂ ਹੀ ਇੰਨਾ ਵੱਡਾ ਬਜਟ, ਜਿਹੜਾ ਤੁਸੀਂ ਦੇਖੋ ਵੀ UAE ਤੋਂ ਕਿਵੇਂ, ਮਤਲਬ ਹੁਣ ਕੁਛ ਕੇਸ ਜਿਹੜੇ ਆ ਜਿਹਦੇ ਬਾਰੇ ਇਸ ਸਟੋਰੀ ਦੇ ਵਿੱਚ ਜ਼ਿਕਰ ਕੀਤਾ ਗਿਆ। ਹੁਣ ਮਤਲਬ ਬੜਾ ਇੰਟਰਸਟਿੰਗ ਕੇਸ ਆ ਇੱਕ ਕਸ਼ਮੀਰੀ ਮਤਲਬ ਜਿਹੜੀ ਕਹਿ ਸਕਦੇ ਮਿਲੀਟੈਂਟ ਦਾ, in the killing of Zahid Akhund, an alias for the convicted Kashmiri terrorist Zahoor Mistry, who was involved in the deadly hijacking of an Air India flight. मतलब the Pakistani documents say a raw handler allegedly paid for information on Akhund's movements and location over a period of months. ਕਿ ਕਈ ਮਹੀਨਿਆਂ ਤੱਕ ਤਾਂ ਪਹਿਲਾਂ ਉਹਦੀ ਜਿਹੜੀ ਲੋਕੇਸ਼ਨ ਆ ਉਹਨੂੰ ਟਰੈਕ ਕਰਨ ਲਈ ਬੰਦੇ ਨੂੰ ਪੈਸੇ ਦਿੱਤੇ ਗਏ। ਫਿਰ ਹੁਣ she then allegedly contacted him directly. she ਮਤਲਬ ਜਿਹੜੀ ਉਹਨੂੰ ਟਰੈਕ ਕਰ ਰਹੀ ਸੀ, ਜਿਹੜਾ ਹੈਂਡਲਰ ਇੰਡੀਆ ਦੇ ਜਿਹੜੇ ਅਫੀਸ਼ੀਅਲਸ ਆ, ਉਹ ਇੱਕ ਬੀਬੀ ਉਹਨਾਂ ਨੇ ਉੱਥੇ ਹਾਇਰ ਕੀਤੀ ਹੋਈ ਸੀ। ਫਿਰ ਉਹਨੇ ਕਹਿੰਦੇ ਆ ਵੀ ਜਿਹੜਾ ਉਹ ਜ਼ਾਹਿਦ ਹੈਗਾ ਸੀ, ਉਹਨੂੰ ਸਿੱਧਾ ਹੀ ਕੰਟੈਕਟ ਕਰ ਲਿਆ ਕਿ ਇੱਕ ਪੱਤਰਕਾਰ ਬਣ ਕੇ, ਕਿ ਮੈਂ ਇੱਕ ਪੱਤਰਕਾਰ ਹਾਂ ਤੇ ਮੈਂ ਤੇਰੀ ਇੰਟਰਵਿਊ ਕਰਨੀ ਚਾਹੁੰਦੀ ਹਾਂ। ਤੇ ਨਿਊਯਾਰਕ ਪੋਸਟ ਦੀ ਪੱਤਰਕਾਰ ਹੋਣ ਦਾ ਉਹਨੂੰ ਹਵਾਲਾ ਦਿੱਤਾ। ਤੇ ਫਿਰ ਉਹ ਮਤਲਬ ਇੰਟਰਵਿਊ ਕਰਨ ਦੇ ਹਵਾਲੇ ਦੇ ਨਾਲ ਸਿਰਫ ਉਹਦੀ ਆਈਡੈਂਟਿਟੀ ਜਿਹੜੀ ਆ ਉਹ ਪੱਕਾ ਕਰਨਾ ਚਾਹੁੰਦੇ ਸੀ ਕਿ ਅਸੀਂ ਜਿਹੜਾ ਬੰਦਾ ਹੁਣ ਖਤਮ ਕਰਨ ਜਾ ਰਹੇ ਹਾਂ ਇਹ ਉਹੀ ਬੰਦਾ ਹੈ ਨਾ, ਕਿ ਮਤਲਬ ਆਈਡੈਂਟਿਟੀ ਵੈਰੀਫਿਕੇਸ਼ਨ ਕਰਨ ਦੀ ਗੱਲ ਸੀ। ਪਰ ਕਿੰਨੇ ਮਹੀਨਿਆਂ ਦੇ ਲਈ ਉਹ ਬੰਦਾ ਉਹਨਾਂ ਨੇ ਹਾਇਰ ਕੀਤਾ ਤੇ ਉਹਨੂੰ ਪੈਸੇ ਦਿੱਤੇ ਆ, ਤੇ ਅਸੀਂ ਦੇਖਦੇ ਹਾਂ ਵੀ ਕਈ ਕਰੋੜਾਂ ਦੇ ਵਿੱਚ ਜਿਹੜਾ ਬਜਟ ਆ ਉਹ ਇਸ ਸਾਰੇ ਆਪਰੇਸ਼ਨਸ ਦੇ ਉੱਤੇ ਲਾਇਆ ਗਿਆ। ਤੇ ਇਹ ਪ੍ਰਾਈਮ ਮਿਨਿਸਟਰ ਜਿਹੜਾ ਆਫਿਸ ਆ ਉਹ ਇਹਨੂੰ ਸਿੱਧਾ ਹੀ ਜਿਹੜਾ ਆ ਉਹ ਚਲਾ ਰਿਹਾ ਸੀ। ਹੁਣ ਇਸ ਗੱਲ ਦਾ ਹਵਾਲਾ ਜੇ ਗਾਰਡੀਅਨ ਦੇ ਰਿਹਾ ਹੈ, ਗਾਰਡੀਅਨ ਦੇ ਜਰਨਲਿਸਟ ਨੂੰ ਪਤਾ, ਤਾਂ ਓਬਵੀਅਸ ਜੀ ਗੱਲ ਆ ਕਿ US ਦੀਆਂ ਇੰਟੈਲੀਜੈਂਸ ਏਜੰਸੀਜ਼, ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਜ਼, ਬਲਕਿ ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਖੜ ਕੇ ਉਸ ਦਿਨ ਇਹ ਗੱਲ ਬੋਲ ਰਿਹਾ ਹੈ ਕਿ ਇੰਡੀਆ ਦੀ ਮਤਲਬ ਇਨਵੋਲਵਮੈਂਟ ਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਵਿੱਚ, ਤਾਂ ਮਤਲਬ ਸੋਲਿਡ ਪ੍ਰੂਫ ਸੀ। ਜਿਹੜੇ ਹੁਣ ਪ੍ਰੂਫ ਸਾਨੂੰ ਇਹਨਾਂ ਦੇ ਵਿੱਚੋਂ ਇਨਸਾਈਟਸ ਮਿਲ ਰਹੀਆਂ ਨੇ ਸਟੋਰੀਜ਼ ਦੇ ਵਿੱਚੋਂ, ਹਾਲਾਂਕਿ ਉਹ ਪ੍ਰੂਫਸ ਮਤਲਬ ਡਾਕੂਮੈਂਟਸ ਦੇ ਤੌਰ ਤੇ ਕਿਸੇ ਦਿਨ ਬਾਹਰ ਆਉਣਗੇ, ਮਤਲਬ ਸਾਰੀ ਦੁਨੀਆ ਨੇ ਦੇਖਣੇ ਆ। ਪਰ ਹੁਣ ਇਹ ਤਾਂ ਕੈਨੇਡਾ, US ਜਾਂ ਫਾਈਵ ਆਈਜ਼ ਕੰਟਰੀਜ਼ ਜਿਹੜੀਆਂ ਆ ਉਹਨਾਂ ਦੇ ਉੱਤੇ ਆ ਕਿ ਉਹਨਾਂ ਦੇ ਲਈ ਅੱਜ ਸਿਰਫ ਇੰਡੋ ਪੈਸੀਫਿਕ ਪਾਲਿਸੀ ਜਿਹੜੀ ਆ ਉਹਦੇ ਵਿੱਚ ਇੰਡੀਆ ਨੂੰ ਆਪਣੇ ਪਾਸੇ ਰੱਖਣਾ, ਕਿਸੇ ਵੀ ਤਰੀਕੇ ਦਾ ਇੰਡੀਆ ਹੋਵੇ, ਉਹ ਭਾਵੇਂ ਆਟੋਕ੍ਰੈਟਿਕ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਹੋਵੇ, ਉਹ ਜ਼ਰੂਰੀ ਆ ਜਿਹੜਾ ਕਿ ਉਹਨਾਂ ਦੇ ਦੇਸ਼ ਦੇ ਵਿੱਚ ਆ ਕੇ ਵੀ ਲੋਕਾਂ ਨੂੰ ਮਾਰ ਰਿਹਾ ਹੋਵੇ। ਤੇ ਜਾਂ ਫਿਰ ਇਹਨਾਂ ਫਾਈਵ ਆਈਜ਼ ਕੰਟਰੀਜ਼ ਨੂੰ, ਵੈਸਟਰਨ ਕੰਟਰੀਜ਼ ਨੂੰ, ਜਿਹੜੀ ਆਪਣੀ ਉਹਨਾਂ ਦੀ ਪਾਲਿਸੀ ਆ ਵੈਲਿਊਜ਼ ਦੀ, ਡੈਮੋਕ੍ਰੈਟਿਕ ਵੈਲਿਊਜ਼ ਦੀ, ਉਹਨੂੰ ਮਤਲਬ ਦੁਨੀਆ ਦੇ ਵਿੱਚ ਸਥਾਪਿਤ ਰੱਖਣਾ ਜ਼ਰੂਰੀ ਹੈ। ਕਿਉਂਕਿ ਜੇ ਇੰਡੀਆ ਅੱਜ ਮਤਲਬ ਇੱਕ ਜਿਹਨੂੰ ਉਹ ਏਸ਼ੀਆ ਦੇ ਵਿੱਚ ਆਪਣਾ ਵੱਡਾ ਡੈਮੋਕ੍ਰੈਟਿਕ ਪਾਰਟਨਰ ਕਹਿੰਦੇ ਆ, ਉੱਥੇ ਡੈਮੋਕ੍ਰੇਸੀ ਨਹੀਂ ਹੁੰਦੀ, ਉੱਥੋਂ ਦੀ ਗਵਰਨਮੈਂਟ ਇਹੋ ਜਿਹੀ ਐਕਟ ਕਰਦੀ ਆ, ਤੇ ਉਹਨੂੰ ਸਿਰਫ ਆਪਣੇ ਟ੍ਰੇਡ ਇੰਟਰਸਟ ਵਾਸਤੇ ਜਾਂ ਆਪਣੇ ਮਤਲਬ ਉਸ ਖਿੱਤੇ ਦੇ ਰੀਜਨਲ ਇੰਟਰਸਟ ਸਿਰਫ ਚਾਈਨਾ ਨੂੰ ਕਟੇਲ ਕਰਨ ਦੀ ਪਾਲਿਸੀ ਦੇ ਵਿੱਚ ਅਸੈਪਟ ਕਰ ਲੈਂਦੇ ਆ, ਤਾਂ ਮੈਨੂੰ ਲੱਗਦਾ ਕਿ ਇਹਦੇ ਨਾਲੋਂ ਗਲਤ ਫੈਸਲਾ, ਵੱਡਾ ਗਲਤ ਫੈਸਲਾ ਕੋਈ ਵੀ ਵੈਸਟਰਨ ਹਿਸਟਰੀ ਦੇ ਵਿੱਚ ਨਹੀਂ ਹੋ ਸਕਦਾ। ਜੀ ਇਹਦੇ ਵਿੱਚ ਜਿਹੜੀ ਇਸ ਸਟੋਰੀ ਦੇ ਵਿੱਚ ਇੱਕ ਅਮਰਵੀਰ ਸਿੰਘ ਜੀ ਹੋਰ ਦੇਖੋ ਮਤਲਬ ਬੜੀ ਸਿੱਖਾਂ ਦੇ ਹਵਾਲੇ ਤੋਂ ਇੰਟਰਸਟਿੰਗ ਗੱਲ ਜਿਹੜੀ ਆ ਕਿ ਇੱਕ ਤਾਂ ਜਿਹੜਾ ਮਤਲਬ ਸਿੱਖਾਂ ਦੇ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ, ਕਿ ਉਹਨਾਂ ਨੇ ਕਿਵੇਂ ਜਿਹੜੇ ਇਸਲਾਮਿਕ ਸਟੇਟ ਦੇ ਬੰਦੇ ਆ ਜਾਂ ਉਹੋ ਜਿਹੀ ਸੋਚ ਦੇ ਬੰਦੇ ਆ ਉਹਨਾਂ ਨੂੰ ਯੂਜ਼ ਕੀਤਾ ਵੀ ਮਤਲਬ ਸਿੱਖਾਂ ਨੂੰ ਕਹਿ ਸਕਦੇ ਹੋ ਵੀ ਕਤਲ ਕਰਾਉਣ ਦੇ ਲਈ, ਹਨਾ। ਪਰ ਇਹ ਪਾਲਿਸੀ ਜਿਹੜੀ ਆ
ਉਹ ਸਿੱਖਾਂ ਪ੍ਰਤੀ ਜਿਹੜਾ ਇਹ ਨਜ਼ਰੀਆ ਆ ਮਤਲਬ ਕਿ ਹੁਣ ਨਹੀਂ ਤੁਸੀਂ ਇਹਨਾਂ ਨੂੰ ਖਤਮ ਕਰੋ, ਇਹਨਾਂ ਨੂੰ ਕਤਲ ਕਰੋ ਜਿਹੜੇ ਬੰਦੇ ਜਿੱਥੇ ਬੈਠੇ ਆ, ਤਾਂ ਉਹਦੇ 'ਚ ਜਿਹੜੀ ਫਾਰਮਰ ਮੂਵਮੈਂਟ ਆ ਮਤਲਬ ਉਹਦਾ ਬਹੁਤ ਵੱਡਾ ਰੋਲ ਆ। ਤਾਂ ਜਿਹੜੀ ਇਹ ਪੋਲਿਸੀ ਮਤਲਬ ਜਦੋਂ ਇਸ ਸਟੋਰੀ ਦੇ ਵਿੱਚ ਉਹ ਜ਼ਿਕਰ ਕਰਦੇ ਆ ਵੀ ਉਹ ਕਹਿੰਦੇ ਆ ਵੀ ਜਿਹੜੇ ਰੋ ਦੇ ਅਫੀਸ਼ੀਅਲਸ ਦੇ ਨਾਲ ਗਾਰਡੀਅਨ ਦੇ ਇਸ ਜਰਨਲਿਸਟ ਨੇ ਗੱਲ ਕੀਤੀ ਆ, ਤਾਂ ਉਹਨਾਂ ਨੇ ਕੀ ਕਿਹਾ, ਉਹਨਾਂ ਦਾ ਕਹਿਣਾ ਸੀ ਕਿ 2 Indian operatives separately confirmed that diaspora Khalistani activists had become a focus of India's foreign operations after hundreds of thousands of farmers, mostly Sikhs from Punjab, descended on Delhi to protest against new farm laws. The protest ultimately forced the government into a rare policy U-turn, which was seen as an embarrassment. ਮਤਲਬ ਜਿਹੜੀ ਕਿਸਾਨ ਸੰਘਰਸ਼ ਤੋਂ ਬਾਅਦ ਜਿਵੇਂ ਮੋਦੀ ਨੂੰ ਝੁਕਣਾ ਪਿਆ ਤੇ ਉਹ ਤੋਂ ਬਾਅਦ ਸਿੱਖ ਕਹਿ ਰਹੇ ਸੀ ਵੀ ਹਾਂ ਹੁਣ ਇਹ ਵਾਪਸ ਸਿੱਖਾਂ ਤੇ ਵੱਡਾ ਹਮਲਾ ਜ਼ਰੂਰ ਕਰੂਗਾ, ਤੇ ਉਹੀ ਜਿਹੜਾ ਉਹਨਾਂ ਨੇ ਫਿਰ ਹਮਲਾ ਕੀਤਾ ਵੀ ਤੁਸੀਂ ਦੇਖੋ ਕਿੰਨੀਆਂ ਕਿਲਿੰਗਸ ਜਿਹੜੀਆਂ ਨੇ ਉਹ ਸਿੱਖ ਐਕਟਿਵਿਸਟ ਦੀਆਂ ਅਕਰੋਸ ਦਾ ਗਲੋਬ ਹੋਈਆਂ। ਤੇ ਉਹਦੀ ਜਿਹੜੀ ਆ ਮਤਲਬ ਉਹਦਾ ਰੂਟ ਕੋਸ ਕੀ ਆ ਕਿ ਇੰਡੀਅਨ ਐਸਟੈਬਲਿਸ਼ਮੈਂਟ ਇਹ ਗੱਲ ਨੂੰ ਸਮਝਦੀ ਆ ਕਿ ਜਿਹੜੀ ਫਾਰਮਰ ਮੂਵਮੈਂਟ ਸੀ ਉਹਦੇ ਪਿੱਛੇ ਜਿਹੜੀ ਤਾਕਤ ਸੀ ਉਹ ਸਿੱਖ ਤਾਕਤ ਸੀ, ਤੇ ਸਿੱਖਾਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਨਾਰਾਜ਼ਗੀ ਆ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲ, ਉਹੀ ਉਸ ਫਾਰਮਰ ਮੂਵਮੈਂਟ ਦਾ ਬੇਸ ਸੀ। ਮਤਲਬ ਉਹ ਤੋਂ ਬਾਅਦ ਉਹਨਾਂ ਨੇ ਭਾਵੇਂ ਉੱਥੇ ਯੂ ਟਰਨ ਲਿਆ, ਭਾਵੇਂ ਉਹਨਾਂ ਬਲੈਕ ਲੋਜ਼ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਹੁਣ ਫੇਰ ਲਾਗੂ ਕਰ ਰਿਹਾ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਪੰਜਾਬ ਗਵਰਨਮੈਂਟ ਮਤਲਬ ਮੰਡੀਆਂ ਨੂੰ ਖਤਮ ਕਰਕੇ ਸਾਈਲੋਸ ਦੇ ਰਾਹੀਂ ਕਣਕ ਦੀ ਖਰੀਦ ਦਾ ਰਾਹ ਖੋਲ ਰਹੀ ਆ, ਪਰ ਮਤਲਬ ਨਾਲ ਜਿਹੜਾ ਮਤਲਬ ਸੈਂਟਰਲ ਗਵਰਨਮੈਂਟ ਨੇ ਇਹ ਦੇਖ ਲਿਆ ਵੀ ਜਿਹੜੀ ਤਾਕਤ ਜਿੱਥੇ ਬੈਠੀ ਆ, ਜਿੱਥੋਂ ਮਤਲਬ ਇਹ ਸਾਰਾ ਕੁਛ ਜਿਹੜੇ ਸਿੱਖ ਨੇ ਉਹ ਖੜੇ ਹੋ ਰਹੇ ਆ ਆਫਟਰ ਜੈਨੋਸਾਈਡ ਵੀ, ਤਾਂ ਉਹਨਾਂ ਨੂੰ ਉੱਥੇ ਅਟੈਕ ਮਤਲਬ ਕਰੋ। ਤਾਂ ਉਹਦੇ 'ਚ ਉਹਨਾਂ ਨੇ ਕੀ ਕੀਤਾ, The suspicion in Delhi was that firebrand Sikh activists living abroad, particularly those in Canada, the US and the UK, were fueling the farmers' protest and stirring up international support through their strong global networks. It stoked fears that these activists could be destabilizing force and were capable of reviving Khalistani militancy in India. ਮਤਲਬ ਉਹਨਾਂ ਨੇ ਇਹ ਇੰਡੀਆ ਦਾ ਮਤਲਬ ਜਿਹੜੀ ਇੱਕ ਉਹਨਾਂ ਦੀ ਸਮਝ ਆ ਫਾਰਮਰ ਮੂਵਮੈਂਟ ਤੋਂ ਬਾਅਦ ਇਹ ਬਣੀ ਕਿ ਜਿਹੜਾ ਸਿੱਖਾਂ ਦਾ ਭਾਵੇਂ ਜੈਨੋਸਾਈਡ ਹੋਇਆ, ਸਿੱਖਾਂ ਨੂੰ ਉਹਨਾਂ ਨੇ ਪੰਜਾਬ 'ਚ ਉਜਾੜਿਆ, ਪਰ ਸਿੱਖਾਂ ਨੇ ਮਤਲਬ ਜਿਹੜੀ ਆਪਣੇ ਰਾਜ ਦੀ ਇੱਛਾ ਜਾਂ ਆਪਣਾ ਐਕਟਿਵਿਜ਼ਮ ਨਹੀਂ ਛੱਡਿਆ, ਭਾਵੇਂ ਦੁਨੀਆ ਦੇ ਕਿਸੇ ਮੁਲਕ 'ਚ ਗਏ ਤਾਂ ਉਹਨਾਂ ਨੇ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਇੱਕ ਗਲੋਬਲ ਸਪੋਰਟ ਜਨਰੇਟ ਕੀਤੀ ਜਿਹਤੋਂ ਇੰਡੀਆ ਦੀ ਗਵਰਨਮੈਂਟ ਨੂੰ ਪ੍ਰੋਬਲਮ ਹੋਈ ਆ। ਤੇ ਉਹਦੇ ਕਰਕੇ ਫਿਰ ਉਹਨਾਂ ਨੇ ਜਿਹੜੇ ਉਹ ਐਕਟਿਵਿਸਟ ਜਿਹੜੇ ਆ ਉਹਨਾਂ ਨੂੰ ਚੁਣਿਆ। ਇੱਕ ਤਾਂ ਉਹਨਾਂ ਨੇ ਕੁਝ ਬੰਦੇ ਜਿਹੜੇ ਸਿੱਖ ਲੀਡਰ ਸੀ ਉਹ ਖਤਮ ਕੀਤੇ, ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਐਕਸ਼ਨ ਦੇ ਨਾਲ ਕਮਿਊਨਿਟੀ ਦੇ ਵਿੱਚ ਫੀਅਰ ਜਨਰੇਟ ਕਰਨ ਦੀ, ਖਾਸ ਤੌਰ ਤੇ ਡਾਇਸਪੋਰਾ ਸਿੱਖਸ ਦੇ ਵਿੱਚ। ਤੇ ਉਹਦੇ ਵਿੱਚ ਫਿਰ ਉਹ ਮਤਲਬ ਅੱਗੇ ਦੱਸਦੇ ਆ ਕਿ ਕਿਵੇਂ ਯੂਕੇ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਕਿਵੇਂ ਮਤਲਬ ਵਾਰਨਿੰਗਸ ਆਈਆਂ, ਲਾਈਫ ਥ੍ਰੈਟਸ ਆਏ ਆ, ਤੇ ਉਹ ਸਾਰੀ ਗੱਲ ਆ। ਪਰ ਮਤਲਬ ਮੋਟੀ ਜੀ ਗੱਲ ਆ ਵੀ ਇਹ ਜਿਹੜੀ ਗਾਰਡੀਅਨ ਦੀ ਸਟੋਰੀ ਆ, ਤੁਸੀਂ ਦੇਖੋ ਇਹਨਾਂ ਇੰਡੀਆ ਦਾ ਜਿਹੜਾ ਨਜ਼ਰੀਆ ਆ ਖਾਸ ਤੌਰ ਤੇ ਕਸ਼ਮੀਰ ਦੀ ਮੂਵਮੈਂਟ ਨੂੰ ਲੈ ਕੇ ਤੇ ਸਿੱਖ ਮੂਵਮੈਂਟ ਨੂੰ ਲੈ ਕੇ, ਉਹਦੇ ਤੇ ਜੋ ਮਤਲਬ ਅਸੋਲਟ ਇੰਡੀਅਨ ਐਸਟੈਬਲਿਸ਼ਮੈਂਟ ਕਰ ਰਹੀ ਆ ਉਹਦੇ ਪਾਜ ਘੇੜ ਕੇ ਰੱਖਦੇ ਆ। ਤੇ ਨਾਲ ਹੀ ਜਿਹੜੀਆਂ ਇਹ ਕਮਿਊਨਿਟੀਜ਼ ਨੇ ਉਹਨਾਂ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਗਾਈਡ ਵੀ ਕੀਤਾ, ਉਹਨਾਂ ਨੂੰ ਇਨਸਾਈਟਸ ਵੀ ਦਿੱਤੇ ਆ ਕਿ ਕਿਵੇਂ ਇੰਡੀਅਨ ਏਜੰਟਸ ਜਿਹੜੇ ਆ ਇਨਫਿਲਟ੍ਰੇਸ਼ਨ ਕਰ ਰਹੇ ਆ ਤੁਹਾਡੀਆਂ ਕਮਿਊਨਿਟੀਜ਼ ਦੇ ਵਿੱਚ, ਕਿਵੇਂ ਉਹ ਸੋਸ਼ਲ ਮੀਡੀਆ ਹੈਂਡਲਸ ਨੂੰ ਯੂਜ਼ ਕਰ ਰਹੇ ਆ, ਕਿਵੇਂ ਉਹ ਬੰਦੇ ਤਿਆਰ ਕਰ ਰਹੇ ਆ ਤੁਹਾਡੇ ਵਿੱਚੋਂ ਹੀ ਇਨਫਿਲਟਰੇਟ ਕਰਕੇ ਤੇ ਮਤਲਬ ਉਹਨਾਂ ਨੂੰ ਆਪਣੇ ਤਰੀਕੇ ਨਾਲ ਯੂਜ਼ ਕਰਨ ਦੇ ਲਈ। ਤਾਂ ਇਹ ਮਤਲਬ ਇੱਕ ਅਸੀਂ ਕਹਿ ਸਕਦੇ ਹਾਂ ਕਿ ਇਹ ਸਟੋਰੀ ਜਿਹੜੀ ਆ ਉਹਨੂੰ ਬੜਾ ਡੀਪਲੀ ਐਨਾਲਿਸਿਸ ਕਰਨ ਦੀ ਲੋੜ ਆ, ਤੇ ਮਤਲਬ ਇਹਨੂੰ ਸਮਝਣ ਦੀ ਲੋੜ ਆ ਕਿ ਤੁਸੀਂ ਦੇਖੋ ਕਿ ਇੰਡੀਅਨ ਜਿਹੜੇ ਏਜੰਟਸ ਨੇ ਉਹ ਕਿਹੜੇ ਕਿਹੜੇ ਤਰੀਕੇ ਵਰਤ ਰਹੇ ਆ ਮਤਲਬ ਆਪਣੇ ਖਿਲਾਫ ਉੱਠਣ ਵਾਲੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਬੰਦ ਕਰਾਉਣ ਦੇ ਲਈ। ਅਮਰਵੀਰ ਸਿੰਘ ਜੀ, ਮਤਲਬ ਇਹ ਡੈਮੋਕ੍ਰੈਟਿਕ ਵੈਲਿਊਜ਼ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਮਸਲਾ ਇਹ ਨਹੀਂ ਕਿ ਬੰਦੇ ਇਕੱਲੇ ਮਾਰੇ ਜਾ ਰਹੇ ਆ। ਤੁਸੀਂ ਦੇਖੋ ਕਿ ਟ੍ਰਾਂਸਲੇਸ਼ਨ ਰਿਪਰੈਸ਼ਨ ਦੇ ਨਾਲ ਮਤਲਬ ਇੱਕ ਪਾਸੇ ਤੋਂ ਬੰਦਿਆਂ ਨੂੰ ਮਾਰ ਰਹੇ ਆ, ਦੂਜੇ ਪਾਸੇ ਜਿਹੜੀ ਮੋਦੀ ਗਵਰਨਮੈਂਟ ਆ ਉਹਦੀ ਪੋਲਿਸੀ ਇੰਡੀਆ ਦੇ ਵਿੱਚ ਵੀ ਮਤਲਬ ਮੈਂ ਅੱਜ ਦੇਖ ਰਿਹਾ ਸੀ ਵੀ ਪ੍ਰਗਟ ਸਿੰਘ ਨੇ ਇੱਕ ਟਵੀਟ ਕੀਤਾ, ਪ੍ਰਗਟ ਸਿੰਘ ਮਤਲਬ MLA, ਉਹਨਾਂ ਨੇ ਟਵੀਟ ਕੀਤਾ ਤੇ ਉਹਨਾਂ ਦਾ ਟਵੀਟ ਵੀ ਜਿਹੜਾ ਆ ਇੰਡੀਆ ਨੇ ਮਤਲਬ ਲੀਗਲ ਰਿਪੋਰਟ ਕਰਕੇ ਤੇ
ਉਹ ਟਵੀਟ ਵੀ ਉਹਨਾਂ ਦਾ ਹਟਵਾਤਾ। ਮਤਲਬ ਇੱਕ ਇਲੈਕਟਿਡ ਜਿਹੜਾ ਰਿਪਰੈਜ਼ੈਂਟੇਟਿਵ ਆ, ਚਲੋ ਸਿਮਰਨਜੀਤ ਸਿੰਘ ਮਾਨ ਨਾਲ ਕਈ ਵਾਰ ਹੋਇਆ ਵੀ ਉਹਨਾਂ ਦੇ ਜਿਹੜੇ ਟਵਿੱਟਰ ਹੈਂਡਲ ਨੇ ਉਹ ਬਲੌਕ ਕੀਤਾ ਗਿਆ ਉੱਥੇ, ਪਰ ਪ੍ਰਗਟ ਸਿੰਘ ਇਹ ਕਾਂਗਰਸ ਦਾ MLA ਤੇ ਉਹਦਾ ਟਵਿੱਟਰ ਹੈਂਡਲ ਵੀ ਮਤਲਬ ਇਸ ਤਰ੍ਹਾਂ ਦੇ ਨਾਲ ਹਟਾਇਆ ਜਾ ਰਿਹਾ। ਮਤਲਬ ਅੱਜ ਉੱਥੇ ਤੁਸੀਂ ਇਹ ਦੇਖੋ ਵੀ ਜਰਨਲਿਸਟਾਂ ਤੋਂ ਲੈ ਕੇ ਪੋਲੀਟੀਕਲ ਲੀਡਰਸ ਤੋਂ ਲੈ ਕੇ ਮਤਲਬ ਇਨਵਾਇਰਮੈਂਟਲ ਐਕਟਿਵਿਸਟ, ਹਰੇਕ ਬੰਦੇ ਦੀ ਆਵਾਜ਼ ਬੰਦ ਕਰਵਾਈ ਜਾ ਰਹੀ ਹੈ ਜਿਹੜਾ ਕ੍ਰਿਟੀਕਲ ਆ ਗਵਰਨਮੈਂਟ ਦੀਆਂ ਪੋਲਿਸੀਜ਼ ਨੂੰ ਲੈ ਕੇ। ਤੇ ਜਿਹੜੇ ਲੋਕ ਜਿਨ੍ਹਾਂ ਦਾ ਜੈਨੋਸਾਈਡ, ਜਿਹੜੇ ਮਾਈਨੋਰਿਟੀਜ਼ ਦੀ ਆਵਾਜ਼ ਬਣਦੇ ਆ, ਜਿਹੜੇ ਲੋਕਾਂ ਦੇ ਅੰਦਰ ਇਹ ਦਮਖਮ ਹੈਗਾ ਕਿ ਉਹ ਰਿਟੈਲੀਏਟ ਕਰ ਸਕਦੇ ਆ, ਬੋਲਣ ਤੋਂ ਗਾਂਹ ਜਾ ਸਕਦੇ ਆ, ਤੇ ਉਹਨਾਂ ਨੂੰ ਗਵਰਨਮੈਂਟ ਜਿਹੜੀ ਆ ਉਹਨਾਂ ਲਈ ਫਿਰ ਸਿੱਧੀ ਗੱਲ ਆ ਵੀ ਉਹਨਾਂ ਨੂੰ ਮਤਲਬ ਉਹਨਾਂ ਦੀ ਅਸੈਸੀਨੇਸ਼ਨਸ ਕਰਵਾ ਰਹੀ ਆ, ਉਹਨਾਂ ਨੂੰ ਐਲੀਮੀਨੇਟ ਕਰਵਾ ਰਹੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਮਤਲਬ ਇੰਡੀਆ, ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਸਟੇਜ ਦੇ ਉੱਤੇ ਹੁਣ ਇਹ ਗੱਲ ਪ੍ਰੂਵ ਹੋ ਚੁੱਕੀ ਆ। ਹੁਣ ਇਹ ਕਿਸੇ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਕਿ ਇੰਡੀਆ ਟੋਟਲੀ ਮਤਲਬ ਇੰਟਰਨੈਸ਼ਨਲ ਜਿਹੜੇ ਕੋਈ ਅਸੀਂ ਕਹਿ ਸਕਦੇ ਹਾਂ ਵੈਲਿਊਜ਼ ਹੁੰਦੀਆਂ ਨੇ ਤੁਹਾਡੇ ਕਿਸੇ ਵੀ ਸਟੇਟ ਦੇ, ਮਤਲਬ ਕੌਮਾਂਤਰੀ ਭਾਈਚਾਰੇ 'ਚ ਰਹਿਣ ਦੇ ਕੋਈ ਮੋਰਲਸ ਹੁੰਦੇ ਆ, ਉਹਨਾਂ ਨੂੰ ਤਲਾਂਜਲੀ ਦੇ ਚੁੱਕਿਆ। ਤੇ ਉਹ ਟੋਟਲੀ ਇੱਕ ਜਿਵੇਂ ਅਸੀਂ ਕਹਿ ਸਕਦੇ ਕਿ ਹਮਲਾਵਰ ਰੂਪ ਦੇ ਵਿੱਚ ਸਾਹਮਣੇ ਆਇਆ ਵੀ ਜਿਹੜਾ ਸਾਡੇ ਖਿਲਾਫ ਆ ਤੇ ਅਸੀਂ ਉਹਦੀ ਆਵਾਜ਼ ਬੰਦ ਕਰਾਵਾਂਗੇ। ਬਿਲਕੁਲ ਨਹੀਂ, ਇਹਦੇ ਵਿੱਚ ਬੜਾ ਇੱਕ ਇੰਪੋਰਟੈਂਟ ਜਿਹੜੀਆਂ ਇਨਫੋਰਮੇਸ਼ਨਸ ਨੇ ਉਹ ਇਸ ਦੇ ਵਿੱਚ ਪਬਲਿਸ਼ ਕੀਤੀਆਂ ਗਈਆਂ ਨੇ। ਜਿਹੜੀ ਇਹ ਗਾਰਡੀਅਨ ਦੀ ਸਟੋਰੀ ਹੈਗੀ ਹੈ, ਮਤਲਬ ਇਹ ਗੱਲ ਜਿਹੜੀ ਅਸੀਂ ਵੀ TV84 ਦੇ ਪਲੇਟਫਾਰਮ ਤੋਂ ਬਾਰ-ਬਾਰ ਕਹਿੰਦੇ ਰਹੇ ਹਾਂ ਕਿ ਭਾਈ ਜਦੋਂ ਕਿਸਾਨ ਸੰਘਰਸ਼ ਤੋਂ ਬਾਅਦ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਲਿਆ ਤੇ ਇਹਨਾਂ ਨੇ ਇਹਦਾ ਜਿਹੜਾ ਜਵਾਬ ਹੈ ਉਹ ਦੇਣਾ, ਤੇ ਉਸੇ ਦਿਨ ਹੀ ਉਦੋਂ ਹੀ ਇਹਨਾਂ ਨੇ ਪਲਾਨ ਕਰ ਲਿਆ ਸੀ, ਦੇਖ ਲਿਆ ਸੀ ਕਿ ਜਿਹੜਾ ਸਾਨੂੰ ਇਹ ਸੈਟਬੈਕ ਲੱਗਾ, ਜਿਹੜਾ ਕਿ ਹੁਣ ਇਹ ਗਾਰਡੀਅਨ ਦੀ ਸਟੋਰੀ ਦੱਸ ਰਹੀ ਹੈ, ਉਸ ਗੱਲ ਨੂੰ ਸਹੀ ਰਾਈਟ ਪ੍ਰੂਵ ਕਰ ਰਹੀ ਹੈ। ਉਦੋਂ ਹੀ ਭਾਰਤ ਸਰਕਾਰ ਨੇ ਇਹ ਫੈਸਲਾ ਕਰ ਲਿਆ ਸੀ ਕਿ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ, ਤੇ ਉਸੇ ਸਬਕ ਸਿਖਾਉਣ ਦੇ ਥੱਲੇ ਚੱਲਦਿਆਂ ਜਿਹੜੀ ਇਹ ਟਾਰਗੇਟਡ ਕਿਲਿੰਗ ਦੀ ਲਾਈਨ ਹੈਗੀ ਹੈ ਬਾਹਰਲੇ ਮੁਲਕਾਂ ਦੇ ਵਿੱਚ, ਉਹ ਵੀ ਇਹਨਾਂ ਨੇ ਆਰੰਭੀ। ਤੇ ਨਾਲ ਹੀ ਨਾਲ ਇਹਨਾਂ ਨੇ ਜੋ ਭਾਰਤ ਦੇ ਵਿਦਿਨ ਜਿਸ ਕਿਸਮ ਦਾ ਮਾਹੌਲ ਕ੍ਰੀਏਟ ਕਰਕੇ NSA ਲਾ ਕੇ, UAPA ਲਾ ਕੇ, ਹੋਰ ਜਿਹੜੀ ਕਿਵੇਂ ਬੰਦੀ ਸਿੰਘ ਜਿਹੜੇ ਆ ਇਸ ਵਕਤ ਬਣਾਏ ਹੋਏ ਆ ਉਹ ਸਾਡੇ ਸਾਹਮਣੇ ਹੈ। ਤੇ ਨਾਲ ਹੀ ਨਾਲ ਮਤਲਬ ਅਸੀਂ ਇੱਥੇ ਇਹ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਵੀ ਕੱਲੀ ਗੱਲ ਜਿਹੜੀ ਹੈ ਉਹ ਐਕਟਿਵਿਸਟ ਤੱਕ ਸੀਮਿਤ ਨਹੀਂ ਹੈਗੀ, ਸਿੱਖ ਐਕਟਿਵਿਸਟ ਤੱਕ ਜਾਂ ਜਿਹੜੇ ਹੋਰ ਘੱਟ ਗਿਣਤੀਆਂ ਦੇ ਨਾਲ ਸੰਬੰਧੀ ਐਕਟਿਵਿਸਟ ਹੈਗੇ ਆ। ਮਤਲਬ ਇਸ ਕਿਸਮ ਦੀ ਦਿਲਵਦੀ ਹੈ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਕੋਈ ਨਿਊਟਰਲ ਗਰਾਊਂਡ ਦੇ ਉੱਤੇ ਖਲੋ ਕੇ ਵੀ ਕੋਈ ਗੱਲ ਕਰਦਾ, ਉਹਨੂੰ ਵੀ ਬਖਸ਼ਣਾ ਨਹੀਂ ਚਾਹੁੰਦੀ ਭਾਰਤ ਦੀ ਸਰਕਾਰ। ਇਹਦਾ ਹੁਣ ਪ੍ਰਾਈਮ 2 ਐਗਜ਼ਾਮਪਲਸ ਸਾਡੇ ਸਾਹਮਣੇ ਨੇ। ਕੈਨੇਡੀਅਨ ਪੋਲੀਟੀਸ਼ੀਅਨ ਸਰਦਾਰ ਜਗਮੀਤ ਸਿੰਘ, ਜਿਹੜੇ ਕਿ ਕੈਨੇਡਾ ਦੀ ਪੋਲੀਟੀਸ਼ੀਅਨ ਹੈਗੇ ਆ, ਕੈਨੇਡਾ ਦੀ ਸਿਆਸਤ ਦਾ ਹਿੱਸਾ ਹੈਗੇ ਆ, ਤੇ ਉਹ ਕਾਨੂੰਨ ਦੇ ਅੰਦਰ ਰਹਿ ਕੇ ਗੱਲ ਕਰਦੇ ਆ। ਕਿਸੇ ਵੀ ਕਿਸਮ ਦਾ ਉਹਨਾਂ ਦਾ ਇਸ ਕਿਸਮ ਦਾ ਬਿਆਨ ਤੱਕ ਨਹੀਂ ਹੋਣਾ ਜਿਹਨੂੰ ਤੁਸੀਂ ਇਹ ਕਹਿ ਸਕੋ ਵੀ ਭਾਈ ਇਹ ਕਾਨੂੰਨ ਦੀ ਉਲੰਘਣਾ ਕਰਦਾ। ਹੁਣ ਉਹਨਾਂ ਨੂੰ ਥ੍ਰੈਟ ਮਿਲਦੀ ਹੈ, ਉਹਨਾਂ ਨੂੰ ਟਾਰਗੇਟ ਬਣਾਇਆ ਜਾਂਦਾ, ਤੇ ਉਹਨਾਂ ਨੂੰ ਕੈਨੇਡੀਅਨ ਏਜੰਸੀ ਦੇ ਕਹਿੰਦੀਆਂ ਨੇ ਕਿ ਭਾਈ ਤੁਹਾਡੀ ਜਾਨ ਨੂੰ ਖਤਰਾ ਹੈ। ਹੁਣ ਦੂਜੀ ਮਤਲਬ ਜਰਨਲਿਸਟ, ਜਦੋਂ ਅਸੀਂ ਜਰਨਲਿਸਟ ਦਾ ਗੱਲ ਕਰਦੇ ਹਾਂ, ਪਾਕਿਸਤਾਨੀ ਮੂਲ ਦੇ ਜਰਨਲਿਸਟ ਜਿਹੜੇ ਰੈਫਰੈਂਡਮ ਦੀ, ਖਾਲਿਸਤਾਨ ਦੀ ਜਿਹੜੀ ਸਟਰਗਲ ਹੈ ਉਸ ਨੂੰ ਕਵਰ ਕਰਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ। ਜੀਓ ਜਿਹੜਾ ਪਾਕਿਸਤਾਨ ਦਾ ਚੈਨਲ ਹੈ ਉਹਦੇ ਨਾਲ ਉਹਨਾਂ ਦਾ ਸੰਬੰਧ ਹੈ, ਤੇ ਉਹਨਾਂ ਨੂੰ ਇਸ ਕਿਸਮ ਦੀ ਜਿਹੜੀ ਥ੍ਰੈਟ ਹੈ ਉਹ ਮਿਲਦੀ ਹੈ ਕਿ ਭਾਈ ਤੁਸੀਂ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਹਿੱਟ ਲਿਸਟ ਦੇ ਉੱਤੇ ਹੈਗੇ ਹੋ। ਸੋ ਮਤਲਬ ਇਹ ਬੜਾ ਕੰਸਰਨਿੰਗ ਹੈ ਵੀ ਤੁਸੀਂ ਵਿਰੋਧ ਦੀ ਆਵਾਜ਼ ਨੂੰ ਦੱਬਣ ਦੇ ਲਈ ਕਿਸ ਲੈਵਲ ਤੱਕ ਜਾ ਰਹੇ ਹੋ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਅੱਜ ਦੁਨੀਆ ਦੇ ਵਿੱਚ ਮਤਲਬ ਬੈਠਾ ਕੋਈ ਵੀ ਜਿਹੜਾ ਅਮਨ ਪਸੰਦ ਸ਼ਹਿਰੀ ਆ, ਜਦੋਂ ਇਸ ਚੀਜ਼ ਨੂੰ ਦੇਖਦਾ, ਪੜ੍ਹਦਾ, ਸੁਣਦਾ ਆ ਤਾਂ ਉਹਨੂੰ ਲੱਗਦਾ ਵੀ ਕਿਉਂਕਿ ਇੰਡੀਆ ਦੀ ਇਮੇਜ ਸੀ ਜਿਹੜੀ ਉਹ ਗਾਂਧੀ ਦੀ ਇਮੇਜ ਸੀ। ਮਤਲਬ ਇੰਡੀਆ ਨੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਗਾਂਧੀ ਦੇ ਨਾਲ ਰੀਪ੍ਰਜੈਂਟ ਕੀਤਾ। ਮਤਲਬ ਅੱਜ ਤੱਕ ਤੁਸੀਂ ਦੇਖੋ ਵੀ ਗਾਂਧੀ ਨੂੰ ਦੁਨੀਆ ਦੇ ਵਿੱਚ ਇੱਕ ਇਹ ਕਿਹਾ ਜਾਂਦਾ ਕਿ ਪੀਸਫੁਲ ਮੂਵਮੈਂਟ ਦੇ ਨਾਲ ਸਮਝਿਆ ਜਾਂਦਾ। ਤਾਂ ਇੰਡੀਆ ਦੀ ਇੱਕ ਇਮੇਜ ਉਹੋ ਜਿਹੀ ਬਿਲਡਅਪ ਹੋਈ ਹੋਈ ਸੀ, ਭਾਵੇਂ ਉਸ ਇਮੇਜ ਦੇ ਅੰਡਰ ਇੰਡੀਆ ਨੇ ਸਿੱਖਾਂ ਦਾ ਜੈਨੋਸਾਈਡ ਕੀਤਾ,
ਕਸ਼ਮੀਰੀਆਂ ਦਾ ਜੈਨੋਸਾਈਡ ਕੀਤਾ, ਨੌਰਥ ਈਸਟਰਨ ਐਥਨਿਕ ਨੈਸ਼ਨੈਲਿਟੀਜ਼ ਦਾ ਜੈਨੋਸਾਈਡ ਕੀਤਾ, ਜਿਵੇਂ ਤਾਮਿਲਸ ਨਾਲ ਜੋ ਕੀਤਾ, ਬਹੁਤ ਕੁਛ ਮਤਲਬ ਉੱਥੇ ਜ਼ੁਲਮ ਹੋਇਆ। ਪਰ ਫਿਰ ਵੀ ਇੰਡੀਆ ਜਿਹੜੀ ਆਪਣੀ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਪੋਲਿਸੀ ਹੁੰਦੀ ਆ, ਮਤਲਬ ਗਵਰਨਮੈਂਟ ਪੋਲਿਸੀ ਹੁੰਦੀ ਆ, ਉਹਦੇ ਵਿੱਚ ਉਹ ਇਹ ਮੇਨਟੇਨ ਰੱਖਦਾ ਸੀ ਕਿ ਨਹੀਂ, ਅਸੀਂ ਤਾਂ ਮਤਲਬ ਦੁਨੀਆ ਦੇ ਵਿੱਚ ਅਮਨ ਅਮਾਨ ਦੀ ਗੱਲ ਕਰਨ ਵਾਲੇ ਆ। ਤੇ ਪਰ ਮੋਦੀ ਦੇ ਆਉਣ ਦੇ ਨਾਲ ਮਤਲਬ ਇਹ ਚੀਜ਼ ਤੁਸੀਂ ਦੇਖੋ ਵੀ ਜਿਹੜੀ ਤੁਸੀਂ ਅਗਰੈਸਿਵ ਫੋਰਨ ਪੋਲਿਸੀ ਦੀ ਗੱਲ ਕੀਤੀ ਆ, ਵੀ ਮੋਦੀ ਨੇ ਜਾਂ ਬੀਜੇਪੀ ਨੇ ਉਹ ਸਾਰਾ ਨੈਰੇਟਿਵ ਚੇਂਜ ਕਰਤਾ ਹੈ। ਇੱਕ ਤਾਂ ਇਹ ਕਿ ਸੱਤਾ ਦੇ ਵਿੱਚ ਜਿਹੜਾ ਇੱਕ ਆਈਡੀਓਲੋਜੀਕਲ ਕਲੈਸ਼ ਆ ਵਿਦਿਨ ਦਾ ਇੰਡੀਅਨ ਹਿੰਦੂ ਐਲੀਟ ਜਿਹੜਾ ਚੱਲਿਆ ਆਇਆ ਸੀ, ਦੇਖਦੇ ਆ ਕਿ 1947 ਤੋਂ ਪਹਿਲਾਂ ਤੋਂ ਹੀ ਵੀ ਹਾਰਡਕੋਰ ਹਿੰਦੂ ਤੇ ਇੱਕ ਦੂਜਾ ਜਿਹੜਾ ਲਿਬਰਲ ਹਿੰਦੂ ਆ, ਉਹ ਭਾਵੇਂ ਜਦੋਂ ਮਾਈਨੋਰਿਟੀਜ਼ ਦੇ ਉੱਤੇ ਜ਼ੁਲਮ ਕਰਨਾ ਉੱਥੇ ਇੱਕ ਹੋ ਜਾਂਦਾ, ਪਰ ਵਿਦਿਨ ਦਾ ਆਪਣੀ ਕਮਿਊਨਿਟੀ ਉਹਨਾਂ ਦੇ ਅੰਦਰ ਜਿਹੜੀਆਂ ਡਿਫਰੈਂਸਿਸ ਵੀ, ਉਹਦੇ 'ਚ ਜਿਹੜਾ ਲਿਬਰਲ ਸੈਕਸ਼ਨ ਸੀ ਉਹ ਕਾਂਗਰਸ ਵਾਲਾ, ਉਹ ਸੱਤਾ ਤੇ ਵੱਧ ਕਾਬਜ ਰਿਹਾ। ਪਰ ਉਹਦੇ ਨਾਲ ਹੁਣ ਜਿਹੜਾ ਮਤਲਬ ਭਾਰਤ ਦੇ ਵਿੱਚ ਹੌਲੀ ਹੌਲੀ ਜਿਹੜੀ ਸਾਈਕੀ ਆ ਉਹ ਕਿਵੇਂ ਉਹਨਾਂ ਨੇ ਸ਼ਿਫਟ ਕੀਤੀ RSS BJP ਨੇ, ਤੇ ਜਿਹੜਾ ਗਾਂਧੀ ਨੂੰ ਮਾਰਨ ਵਾਲਾ ਨਥੂਰਾਮ ਗੋਡਸੇ ਆ, ਉਹਦੀ ਆਈਡੀਓਲੋਜੀ ਦੇ ਨੇ ਹੁਣ ਪੂਰੀ ਤਰ੍ਹਾਂ ਮਤਲਬ ਇੰਡੀਆ ਦੀ ਜਿਹੜੀ ਸੱਤਾ ਆ, ਜਾਂ ਤੁਸੀਂ ਕਹਿ ਸਕਦੇ ਕਿ ਮੈਜੋਰਿਟੀ ਪੋਪੂਲੇਸ਼ਨ ਆ ਹਿੰਦੀ ਕਾਊ ਬੈਲਟ ਦੀ, ਉਹਦੇ ਤੇ ਕਬਜ਼ਾ ਕਰ ਲਿਆ ਹੈ। ਤੇ ਉਹਦੇ ਵਿੱਚ ਜਿਹੜੀ ਇਹ ਸਾਰੀ ਰਿਪੋਰਟ ਆ, ਹੁਣ ਉਹਦੇ 'ਚ ਜਦੋਂ ਲਾਸਟ ਦੇ ਵਿੱਚ ਉਹ ਮਤਲਬ ਜਿਹੜੇ ਅਸੀਂ ਕਹਿ ਸਕਦੇ ਕਿ ਮਾਹਰ ਨੇ ਸਿਆਸੀ ਮਸਲਿਆਂ ਦੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਕਮੈਂਟਸ ਨੂੰ ਐਡ ਕਰਦੇ ਆ, ਤਾਂ ਮੈਂ ਇੱਕ ਤੁਹਾਨੂੰ ਕਮੈਂਟ ਦਾ ਜ਼ਿਕਰ ਕਰਨਾ ਚਾਹੁੰਦਾ ਵੀ ਮਤਲਬ ਡੈਨੀਅਲ ਮਾਰਕੇ, a senior advisor on the South Asia at the United States Institute of Peace said, ਉਹਨਾਂ ਨੇ ਕਿਹਾ, ਇਹ ਸਾਰੀ ਰਿਪੋਰਟ ਦੇ ਉੱਤੇ ਕਮੈਂਟ ਦਿੱਤਾ, in terms of India's involvement, it all kind of adds up. It's utterly consistent with this framing of India having arrived on the world stage, being willing to take this kind of action against perceived threat has been interpreted at least by some Indians as a marker of great power status. ਮਤਲਬ ਪਹਿਲਾਂ ਵੀ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਵੀ ਜਿਹੜੀ ਉਹ ਸਾਈਕੀ ਆ, ਮਤਲਬ ਉਹ ਸਾਈਕੀ ਉਸ ਪੱਧਰ ਤੱਕ ਪਹੁੰਚ ਚੁੱਕੀ ਆ ਵੀ ਅਸੀਂ ਮਤਲਬ ਐਸ ਜੈ ਸ਼ੰਕਰ ਜਿਹੜੀ ਗੱਲ ਕਹਿ ਰਿਹਾ ਵੀ ਯੂਨਾਈਟਿਡ ਨੇਸ਼ਨ ਕੌਣ ਹੁੰਦਾ ਸਾਨੂੰ ਇਹ ਗੱਲ ਕਹਿਣ ਵਾਲਾ ਵੀ ਅਸੀਂ ਕਿਵੇਂ ਦੇ ਇਲੈਕਸ਼ਨ ਕਰਾਉਣੇ ਆ, ਅਸੀਂ ਆਪਣੀ ਮਰਜ਼ੀ ਨਾਲ ਕਰਾਵਾਂਗੇ, ਤੇ ਉਹ ਸਾਈਕੀ ਐਸ ਜੈ ਸ਼ੰਕਰ ਤੋਂ ਲੈ ਕੇ ਇੰਡੀਅਨ ਪ੍ਰਾਈਮ ਮਿਨਿਸਟਰ ਆਫਿਸ ਤੋਂ ਲੈ ਕੇ ਮਤਲਬ ਇੱਕ ਜਿਹੜਾ ਕਾਊ ਬੈਲਟ ਦੇ ਵਿੱਚ ਮੈਜੋਰਿਟੀ ਵੋਟਰ ਆ ਜਿਹਦੇ ਰਾਹੀਂ ਸੱਤਾ ਚ ਆਉਣਾ ਆ ਮੋਦੀ ਨੇ, ਮਤਲਬ ਉਹਨਾਂ ਦੀ ਸਾਈਕੀ ਇੱਥੇ ਤੱਕ ਮਤਲਬ ਬੈਠੀ ਹੈ ਵੀ ਅਸੀਂ ਦੁਨੀਆ ਦੀ ਸੁਪਰ ਪਾਵਰ ਬਣ ਗਏ ਹਨ। ਵੀ ਉਹ ਜਿਹੜੀ ਅਸੀਂ ਇੱਥੋਂ ਤੱਕ ਵੀ ਦੇਖੀ ਵੀ ਪਾਰਲੀਮੈਂਟ ਦੇ ਵਿੱਚ ਉਹ ਮੈਨੂੰ ਲੱਗਦਾ ਸ਼ਾਇਦ ਰਵਨੀਤ ਬਿੱਟੂ ਸੀ ਜਿਹੜਾ ਹੁਣ BJP 'ਚ ਸ਼ਾਮਲ ਹੋ ਗਿਆ, ਜਿਹੜਾ ਬਿਆਨਤਾ ਬੁੱਚੜ ਜਿਹਨੂੰ ਸਿੱਖ ਕਹਿੰਦੇ ਆ, ਉਹਦਾ ਪੋਤਾ, ਤੇ ਉਹ ਜਦੋਂ ਟਰੂਡੋ ਦੀ ਸਟੇਟਮੈਂਟ ਆਈ ਸੀ ਤੇ ਉਸ ਤੋਂ ਬਾਅਦ ਉਹ ਕਹਿ ਰਿਹਾ ਸੀ ਕਿ ਪਤਾ ਨਹੀਂ ਪਣਡੁੱਬੀਆਂ ਅਸੀਂ ਭੇਜ ਦਾਂਗੇ ਤੇ ਕੈਨੇਡਾ ਨੂੰ, ਮਤਲਬ ਉੱਥੇ ਕੈਨੇਡਾ ਨੂੰ ਤਬਾਹ ਕਰ ਦਾਂਗੇ, ਮਤਲਬ ਇਹ ਨੌਨਸੈਂਸ ਗੱਲਾਂ ਜਿਹੜੀਆਂ ਨੇ ਵੀ ਉਹ ਉਹਨਾਂ ਦੇ ਸਿਰ ਨੂੰ ਨਾ ਤੇ ਦਿਮਾਗ ਨੂੰ ਜਿਹੜਾ ਇਹ ਪਾਵਰ ਦਾ ਇੱਥੋਂ ਤੱਕ ਫਤੂਰ ਚੜ ਚੁੱਕਿਆ ਹੈ, ਤੇ ਉਹਦੇ ਵਿੱਚ ਉਹ ਇਹ ਸਾਰੀਆਂ ਅਸੈਸੀਨੇਸ਼ਨਸ ਲੋਕਾਂ ਨੂੰ ਮਾਰ ਰਹੇ ਆ। ਤੇ ਹੋ ਸਕਦਾ ਕਿ ਕੋਈ ਵੱਡੀਆਂ ਹੋਰ ਵੀ ਜਿਹੜੀਆਂ ਕਿਲਿੰਗਸ ਨੇ, ਜਿਵੇਂ ਅਸੀਂ ਅਜੇ ਗਾਜ਼ਾ ਦੇ ਵਿੱਚ ਦੇਖ ਰਹੇ ਆ ਵੀ ਜੋ ਇਜ਼ਰਾਈਲ ਉੱਥੇ ਕਰ ਰਿਹਾ ਆ, ਤੇ ਕਿਉਂਕਿ ਇਹ ਇਜ਼ਰਾਈਲ ਤੋਂ ਹੀ ਸਾਰੀ ਇਨਪੁਟ ਲੈ ਰਹੇ ਆ, ਉਹਨਾਂ ਤੋਂ ਹੀ ਸਾਰਾ ਕੁਝ ਮਤਲਬ ਸਿੱਖ ਕੇ ਤੇ ਅੱਗੇ ਕਰ ਰਹੇ ਆ, ਤੇ ਉਸੇ ਤਰੀਕੇ ਦਾ ਕੁਛ ਨਾ ਕੁਛ ਜਿਹੜਾ ਅਮਲ ਆ ਹੋਰ ਵੀ ਮਤਲਬ ਹਜ਼ਾਰਾਂ ਜਾਨਾਂ ਜਿਹੜਾ ਆ ਇਹ ਐਸਟੈਬਲਿਸ਼ਮੈਂਟ ਉਸ ਖਿੱਤੇ 'ਚ ਲੈ ਸਕਦੀ ਹੈ ਜਿਹਨੂੰ ਨਾ ਰੋਕਿਆ ਗਿਆ। ਤੇ ਮਤਲਬ ਇਹ ਅਮਰਵੀਰ ਸਿੰਘ ਜੀ ਮਤਲਬ ਇਹ ਰਿਪੋਰਟ ਜਿਹੜੀ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਤਾਂ ਅਲਟੀਮੇਟਲੀ ਮੈਨੂੰ ਹੁਣ ਇਹੀ ਲੱਗ ਰਿਹਾ ਵੀ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਹੋਪਫੁਲੀ ਮਤਲਬ ਖਾਸ ਤੌਰ ਤੇ USA ਜਿਹੜਾ ਆ ਵੀ ਉਹ ਮਤਲਬ ਜ਼ਰੂਰ ਉੱਥੇ ਜਿਹੜਾ ਉਸ ਖਿੱਤੇ ਦੇ ਵਿੱਚ, ਕਿਉਂਕਿ ਜੇ ਉਸ ਖਿੱਤੇ ਦੇ ਵਿੱਚ ਪੀਸ ਨਹੀਂ ਰਹਿੰਦਾ ਆ, ਜੇ ਉਸ ਖਿੱਤੇ ਦੇ ਵਿੱਚ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ, ਉੱਥੇ ਡੈਮੋਕ੍ਰੈਟਿਕ ਗਵਰਨਮੈਂਟ ਨਹੀਂ ਰਹਿੰਦੀ ਹੈ, ਤਾਂ ਫਿਰ US ਦੀ ਜਿਹੜੀ ਸਾਰੀ ਇੰਡੋ ਪੈਸੀਫਿਕ ਪੋਲਿਸੀ ਆ ਉੱਥੇ ਹੀ ਫੇਲ ਹੋ ਜਾਣੀ ਹੈ। ਕਿਉਂਕਿ ਜੇ ਅਸੀਂ ਇੰਡੋ ਪੈਸੀਫਿਕ ਪੋਲਿਸੀ ਦੇ ਸਾਰੇ ਡਾਕੂਮੈਂਟਸ ਪੜ੍ਹਦੇ ਆ ਤਾਂ ਉਹਦੇ ਵਿੱਚ ਉਸ ਖਿੱਤੇ ਦਾ ਡੈਮੋਕ੍ਰੈਟਿਕ ਰਹਿਣਾ ਬੜਾ ਜ਼ਰੂਰੀ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਜੇ ਮੋਦੀ ਦੀ ਰਜੀਮ ਇਸ ਤਰ੍ਹਾਂ ਦੀ ਇੰਡੀਆ ਦੀ ਜਿਹੜੀ ਰਜੀਮ ਆ ਉੱਥੇ ਰਹਿੰਦੀ ਆ ਤਾਂ ਮਤਲਬ ਇਹ ਕੋਈ US ਦੇ ਇੰਟਰਸਟ ਦੇ ਵਿੱਚ ਵੀ ਹੈਗਾ। ਪਰ ਹੁਣ ਮਤਲਬ ਇੰਨਾ ਜ਼ਰੂਰ ਹੈ ਕਿ ਇਲੈਕਸ਼ਨ ਸਿਰ ਤੇ ਆ, ਤੇ ਹਜੇ ਤੱਕ ਵੀ ਜਿਹੜਾ ਡਿਫੈਂਸ ਮਿਨਿਸਟਰ ਦੀ ਸਟੇਟਮੈਂਟ ਆ ਜਾਂ ਐਸ ਜੈ ਸ਼ੰਕਰ ਦੀ ਰੀਸੈਂਟ ਸਟੇਟਮੈਂਟ ਆ ਉਹ ਇਹ ਸਾਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਕੋਈ ਵੀ ਚੇਂਜ ਇੰਡੀਆ ਦੀ ਜਿਹੜੀ ਇਹ ਪੋਲਿਸੀ ਰਿਪੋਰਟ 'ਚ ਦੱਸੀ ਗਈ ਹੈ ਕਿ ਘਰ ਮੇ ਘੁਸ ਕੇ ਮਾਰੇਂਗੇ, ਜਿਹਦੇ ਬਾਰੇ ਮੋਦੀ ਨੇ ਆਪਣੀ
3-4 ਦਿਨ ਪਹਿਲਾਂ ਬਿਹਾਰ ਦੇ ਵਿੱਚ ਇਲੈਕਸ਼ਨ ਰੈਲੀ ਦੇ ਵਿੱਚ ਇਹ ਗੱਲ ਕਹੀ ਕਿ ਜਿਹਨੂੰ ਇੰਡੀਅਨ ਐਕਸਪ੍ਰੈਸ ਨੇ ਬਲਕਿ ਜਿਹੜੀ ਉਹ ਰੈਲੀ ਨੂੰ ਕਵਰ ਕਰਨ ਦੀ ਤੁਸੀਂ ਦੇਖੋ ਰਿਪੋर्ट भी छापी है, ਉਹਦਾ हेडलाइन भी यही ਦਿੱਤਾ कि आज का भारत घर में घुस के मारता है, प्राइम मिनिस्टर मोदी लॉन्चिस बिहार कैंपेन। बिहार ਜਿਹੜਾ ਕਾਓ ਬੈਲਟ ਦਾ ਇੱਕ ਮੇਨ ਸਟੇਟ ਆ ਜਿੱਥੇ ਮਤਲਬ ਅਸੀਂ ਕਹਿ ਸਕਦੇ ਮੋਸਟ ਪਪੂਲਰ ਸਟੇਟਸ ਚੋਂ ਇੱਕ ਆ ਇੰਡੀਆ ਦੀਆਂ ਚੋਂ, ਤੇ ਉੱਥੇ ਉਹ ਕਿਸ ਏਜੰਡੇ ਦੇ ਉੱਤੇ, ਕੋਈ ਹੋਰ ਏਜੰਡਾ ਤਾਂ ਹੈ ਨਹੀਂ, ਕੀਤਾ ਕੀ ਹੈ ਇੰਡੀਆ ਨੇ, ਮਤਲਬ ਇੰਡੀਆ ਦੇ ਵਿੱਚ ਜਿਹੜੇ ਗਰੀਬ ਆ ਉਹ ਹੋਰ ਅੱਤ ਗਰੀਬੀ ਚ ਗਏ ਆ। ਇੰਡੀਆ ਜਿਹੜਾ ਹਜੇ ਤੱਕ ਸਾਫ਼ ਪਾਣੀ ਨਹੀਂ ਆਪਣੇ ਸਿਟੀਜ਼ਨਸ ਨੂੰ ਦੇ ਸਕਿਆ, ਇੰਡੀਆ ਦੇ ਵਿੱਚ ਹਜੇ ਤੱਕ ਸਾਰੇ ਘਰਾਂ ਦੇ ਵਿੱਚ ਬੱਤੀ ਨਹੀਂ ਗਈ ਆ, ਲਾਈਟ ਨਹੀਂ ਗਈ ਆ, ਤੇ ਉੱਥੇ ਮਤਲਬ ਲੋਕ ਤਾਂ ਅੱਤ ਦਰਜੇ ਦੀ ਗਰੀਬੀ ਚ ਰਹਿ ਰਹੇ ਆ। ਤੇ ਉਹਨਾਂ ਨੂੰ ਮਤਲਬ ਹੋਰ ਤਾਂ ਕੋਈ ਮੋਦੀ ਦੇ ਕੋਲ ਕਹਿਣ ਨੂੰ ਹੈ ਨਹੀਂ ਗੱਲ ਵੀ ਜਿਹਦੇ ਨਾਲ ਲੋਕਾਂ ਦੀਆਂ ਵੋਟਾਂ ਲੈ ਸਕੇ। ਫਿਰ ਉਹ ਇਹੀ ਨੈਰੇਟਿਵ ਤੋਰ ਰਹੇ ਆ ਕਿ ਅੱਜ ਕਾ ਭਾਰਤ ਘਰ ਮੇ ਘੁਸ ਕੇ ਮਾਰਤਾ ਹੈ, ਤੇ ਉਹਦੇ ਲਈ ਜਿਹੜੇ ਉਹਨਾਂ ਨੇ ਫਿਰ ਬੰਦੇ ਸਾਡੇ ਬੰਦੇ ਜਿਵੇਂ ਮਾਰੇ ਆ। ਤੇ ਬਲਕਿ ਖਤਰਨਾਕ ਗੱਲ ਅਮਰਵੀਰ ਸਿੰਘ ਜੀ ਇਹ ਆ ਜਿਹੜੀ ਸਾਰੀ ਸਿੱਖ ਕਮਿਊਨਿਟੀ ਦੇ ਲਈ ਮੈਨੂੰ ਲੱਗਦਾ ਕਿ ਇਸ ਸਾਰੀ ਸਟੋਰੀ ਚੋਂ ਬੜੀ ਫਿਕਰਮੰਦ ਕਰਨ ਵਾਲੀ ਗੱਲ ਆ ਵੀ ਜਿਹੜਾ ਆਈਸਿਸ ਵਰਗੇ ਆਰਗੇਨਾਈਜੇਸ਼ਨਸ ਦੇ ਨਾਲ ਇੰਡੀਅਨ ਗਵਰਨਮੈਂਟ ਨੇ ਹੱਥ ਮਿਲਾਇਆ, ਤੇ ਉਸ ਤੋਂ ਬਾਅਦ ਜਿਵੇਂ ਆਈਸਿਸ ਨੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਆ, ਜਿਵੇਂ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਬਣਾਇਆ, ਤੇ ਉਹ ਬਹੁਤ ਖਤਰਨਾਕ ਗੱਲ ਆ। ਇਹ ਰੁਝਾਨ ਬਹੁਤ ਖਤਰਨਾਕ ਆ, ਤੇ ਸਿੱਖ ਕਮਿਊਨਿਟੀ ਕਿਤੇ ਵੀ ਬੈਠੀ ਆ, ਭਾਰਤ ਦੇ ਵਿੱਚ ਹੋਵੇ, ਭਾਰਤ ਤੋਂ ਬਾਹਰ ਹੋਵੇ, ਪੰਜਾਬ ਦੇ ਵਿੱਚ ਹੋਵੇ, ਤਾਂ ਉਹਨਾਂ ਨੂੰ ਇਸ ਗੱਲ ਪ੍ਰਤੀ ਹੁਣ ਸੁਚੇਤ ਰਹਿਣਾ ਚਾਹੀਦਾ ਹੈ ਕਿ ਜਿਹੜਾ ਇੰਡੀਅਨ ਐਸਟੈਬਲਿਸ਼ਮੈਂਟ ਆ ਉਹ ਆਈਸਿਸ ਵਰਗੀਆਂ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਹੁਣ ਇੱਕ ਹੱਥ ਹੋ ਚੁੱਕੀ ਆ, ਤੇ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਆ ਜਿਹੜਾ ਸਿੱਖਾਂ ਦੇ ਖਿਲਾਫ ਉਹ ਕਰ ਸਕਦੇ ਆ। ਬਿਲਕੁਲ, ਇਹ ਦੇਖਣ ਵਾਲੀ ਲਾਈਨ ਹੈ ਸਾਡੇ ਲਈ ਤੇ ਕਮਿਊਨਿਟੀ ਦੇ ਲਈ। ਅਸੀਂ ਬ੍ਰੌਡਰ ਕੰਟੈਕਸਟ ਦੇ ਵਿੱਚ ਬੜੀ ਇਹ ਇੰਪੋਰਟੈਂਟ ਸਟੋਰੀ ਹੈਗੀ ਹੈ ਜਿਹੜੀ ਦ ਗਾਰਡੀਅਨ ਨੇ ਪਬਲਿਸ਼ ਕੀਤੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ। ਤੇ ਕਿਉਂਕਿ ਗੱਲ ਇੱਥੇ ਖਤਮ ਨਹੀਂ ਹੋਣੀ ਹੈਗੀ, ਜਿਵੇਂ ਫਾਈਵ ਆਈਜ਼ ਕੰਟਰੀਜ਼ ਦਾ ਅਸੀਂ ਰਵੱਈਆ ਦੇਖਦੇ ਹਾਂ, ਸਾਰੀਆਂ ਜਿਹੜੀਆਂ ਅਖਬਾਰਾਂ ਨੇ ਮੇਜਰ ਇਹਨਾਂ ਮੁਲਕਾਂ ਦੀਆਂ, ਇੰਟਰਨੈਸ਼ਨਲ ਪੱਧਰ ਦੀਆਂ ਅਖਬਾਰਾਂ, ਤੇ ਜਿਹੜੇ ਇੱਥੋਂ ਦੇ ਕਾਨੂੰਨ ਘਾੜੇ ਲਾਅ ਮੇਕਰਸ ਹੈਗੇ ਆ, ਉਹਨਾਂ ਦਾ ਅਸੀਂ ਬਿਆਨ ਦੇਖਦੇ ਹਾਂ। ਮਤਲਬ ਐਵਰੀ ਅਦਰ ਡੇ ਕੋਈ ਨਾ ਕੋਈ ਜਿਹੜੀ ਗੱਲ ਹੈਗੀ ਆ ਉਹ ਸਾਹਮਣੇ ਆਉਂਦੀ ਹੈ, ਕੋਈ ਨਾ ਕੋਈ ਜਿਹੜਾ ਬਿਆਨ ਹੈ ਉਹ ਅਸੀਂ ਦੇਖ ਰਹੇ ਹਾਂ। ਸੋ ਇੰਡੀਆ ਦੇ ਲਈ ਮਤਲਬ ਇਹ ਸਿਚੁਏਸ਼ਨ ਜਿਹੜੀ ਆ ਉਹ ਕਸੂਤੀ ਬਣੀ ਹੋਈ ਹੈ, ਤੇ ਸਾਡੇ ਲਈ ਬੜੀ ਇੰਪੋਰਟੈਂਟ ਹੈ ਗੱਲ ਇਹ ਸਮਝਣਾ ਦੇਖਣਾ ਕਿ ਇਹ ਸਿਚੁਏਸ਼ਨ ਕਿਵੇਂ ਡਿਵੈਲਪ ਹੋ ਰਹੀ ਹੈ, ਤੇ ਸਾਡੇ ਜਿਹੜੇ ਇੰਟਰਸਟ ਹੈਗੇ ਆ ਉਹ ਕਿੱਥੇ ਲਾਏ ਕਰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਇਸ ਕਿਸਮ ਦੀਆਂ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਥੱਲੇ ਸਟੋਰੀਜ਼ ਸਾਹਮਣੇ ਆਉਣਗੀਆਂ, ਜਾਂ ਹੋਰ ਜਿਹੜੀ ਜਾਣਕਾਰੀ ਹੈ ਉਹ ਭਾਵੇਂ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਦੇ ਹਵਾਲੇ ਨਾਲ ਇੱਥੇ ਆਉਣ ਨਾਲ ਸਾਹਮਣੇ ਆਵੇ, ਜਾਂ ਜਿਹੜੀ ਕੈਨੇਡਾ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹਦੇ ਹੋਰ ਜਿਹੜੀਆਂ ਡੀਟੇਲਸ ਨੇ ਉਹ ਸਾਹਮਣੇ ਆਉਣ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਬਹੁਤ ਇੰਪੋਰਟੈਂਟ ਉਹ ਹੈ। ਸੁਖਵਿੰਦਰ ਸਿੰਘ ਜੀ, ਨਾਲ ਹੀ ਹੁਣ ਅਸੀਂ ਗੱਲ ਅੱਗੇ ਤੋਰਦੇ ਹਾਂ, ਜਿੱਥੇ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਹੈ, ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਉਹਦੇ ਬਾਰੇ ਵੀ ਅਸੀਂ ਵਿਚਾਰ ਚਰਚਾ ਕਰੀਏ। ਹੁਣ ਅਸੀਂ ਦੇਖਿਆ ਵੀ ਲਗਭਗ 1 ਸਾਲ ਪੂਰਾ ਹੋ ਗਿਆ ਆ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ ਹੋਇਆ। NSA ਦਾ ਸਮਾਂ 1 ਸਾਲ ਦੇ ਲਈ ਜਿਹਦੇ ਥੱਲੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਉਹ ਹੋਰ ਵਧਾ ਦਿੱਤਾ ਗਿਆ। ਹੁਣ ਉਹਦੇ ਖਿਲਾਫ ਜਾਂ ਇਸ ਸਾਰੀ ਕਾਰਵਾਈ, ਸਰਕਾਰੀ ਕਾਰਵਾਈ ਦੇ ਖਿਲਾਫ ਜਦੋਂ ਵਿਰੋਧ ਦੀ ਆਵਾਜ਼ ਵੀ ਚੁੱਕੀ ਜਾਂਦੀ ਹੈ, ਉਹਨੂੰ ਵੀ ਦੱਬਣ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰਤਾ ਦੇ ਨਾਲ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਦੀ ਜਿਹੜੀ ਗ੍ਰਿਫਤਾਰੀ ਹੈ, ਹੋਰ ਜਿਹੜੇ ਐਕਟਿਵਿਸਟ ਹੈਗੇ ਉਹਨਾਂ ਦੀ ਗ੍ਰਿਫਤਾਰੀ ਹੈ, ਇਹ ਗੱਲ ਸਿੱਧ ਕਰਦੀ ਹੈ ਵੀ ਤੁਸੀਂ ਜਿਵੇਂ ਸਰਕਾਰ ਦੀ ਨੀਤੀ ਹੁੰਦੀ ਹੈ ਨਹੀਂ ਵੀ ਤੁਹਾਨੂੰ ਕੁੱਟਾਂਗੇ ਵੀ, ਮਾਰਾਂਗੇ ਵੀ, ਪਰ ਤੁਹਾਨੂੰ ਨਾਲ ਅਸੀਂ ਰੋਣ ਵੀ ਨਹੀਂ ਦੇਣਾ। ਇਸ ਕਿਸਮ ਦੀ ਨੀਤੀ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਚੱਲਦੀ ਨਜ਼ਰ ਆ ਰਹੀ ਹੈ। 1 ਮਾਰਚ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਰੱਖਿਆ ਗਿਆ ਸੀ, ਉਸ ਤੋਂ 1 ਦਿਨ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਸੋ ਥੋੜ੍ਹੀਆਂ ਜਿਹੀਆਂ ਮੈਂ ਡੀਟੇਲਸ ਵੀ ਚਾਹੂੰਗਾ ਤੁਹਾਡੇ ਕੋਲੋਂ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਸਕੋ ਕਿ ਇਸ ਵਕਤ ਗਰਾਊਂਡ ਦੇ ਉੱਤੇ ਚੱਲ ਕੀ ਰਿਹਾ। ਅਮਰਵੀਰ ਸਿੰਘ ਜੀ, ਜਿਹੜੀ ਮਤਲਬ ਉੱਥੇ ਸ਼ਾਮ ਤੱਕ ਜਦੋਂ ਰਾਤ ਹੋਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਸੀ ਉਹ ਇਹੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਉਹਨਾਂ ਦੇ ਚਾਚਾ ਜੀ ਤੇ ਹੋਰ ਵੀ ਜਿਹੜੇ ਕੁਝ ਜਿਹੜੇ ਹੈਗੇ ਨੇ ਐਕਟਿਵਿਸਟ, ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। ਤੇ ਮਤਲਬ ਜਿਵੇਂ ਤੁਸੀਂ ਦੱਸਿਆ ਕਿ 1 ਮਾਰਚ ਜਿਹੜਾ ਆ ਉਹ ਕੀਤਾ ਜਾਣਾ ਸੀ, ਜਿਹਦੀ ਬੇਸਿਕਲੀ ਕਿਉਂਕਿ ਉਹ ਲਗਾਤਾਰ
ਮਤਲਬ ਪਹਿਲਾਂ ਭੁੱਖ ਹੜਤਾਲ ਕੀਤੀ ਸੀ ਪਰਿਵਾਰਾਂ ਨੇ, ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਜਿਹੜੇ ਹੈਗੇ ਨੇ ਬੰਦੀ ਸਿੰਘ, ਉਹਨਾਂ ਦੇ ਪਰਿਵਾਰਾਂ ਨੇ ਕਿ ਉਹਨਾਂ ਦੀ ਜਿਹੜੀ ਜੇਲ੍ਹ ਤਬਦੀਲੀ ਕੀਤੀ ਜਾਵੇ, ਅਸਾਮ ਤੋਂ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ, ਇਹ ਮੰਗ ਨੂੰ ਲੈ ਕੇ। ਪਰ ਹੁਣ ਜਿਹੜਾ ਆ ਇੱਕ ਅਸੀਂ ਕਹਿ ਸਕਦੇ ਕਿ ਮਾਸ ਮੂਵਮੈਂਟ ਬਿਲਡ ਕਰਨ ਦੇ ਲਈ ਜਿਹੜਾ ਕਿ ਕਿਸੇ ਦਾ ਵੀ ਰਾਈਟ ਹੁੰਦਾ ਹੈ, ਇੱਕ ਮਤਲਬ ਇੰਡੀਅਨ ਕੌਂਸਟੀਟਿਊਸ਼ਨ ਵੀ ਰਾਈਟ ਪ੍ਰੋਵਾਈਡ ਕਰਦਾ ਕਿ ਤੁਸੀਂ ਕੋਈ ਵੀ ਮਾਰਚ ਔਰਗੇਨਾਈਜ਼ ਕਰ ਸਕਦੇ ਹੋ ਪੀਸਫੁਲ ਜਦੋਂ ਤੱਕ ਤੁਸੀਂ ਹੈਗੇ ਹੋ, ਤੇ ਉਹ ਜਿਹੜਾ ਆਪਣਾ ਰਾਈਟ ਆ ਉਹ ਕਰ ਰਹੇ ਸੀ ਪ੍ਰੈਕਟਿਸ। ਪਰ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਦੇ ਵੱਲੋਂ ਉਹਨਾਂ ਨੂੰ ਉੱਥੇ ਜਾਣ ਤੋਂ ਪਹਿਲਾਂ ਹੀ, ਕਿਉਂਕਿ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ ਇਹ ਮਾਰਚ ਆਉਣਾ ਸੀ ਤੇ 8 ਅਪ੍ਰੈਲ ਨੂੰ ਇਹ ਮਾਰਚ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਉੱਧਰ ਜਾਂਦਿਆਂ ਨੂੰ। ਤੇ ਕਾਫੀ ਜਿਹੜਾ ਮਾੜਾ ਵਤੀਰਾ ਵੀ ਕੀਤਾ ਗਿਆ, ਜਿਵੇਂ ਜਬਰਨ ਉਹਨਾਂ ਨੂੰ ਪੁਲਿਸ ਜਿਹੜੀ ਆ ਆਪਣੀ ਗੱਡੀ 'ਚ ਲੈ ਕੇ ਗਈ ਉਹਨਾਂ ਦੇ ਮਾਤਾ ਜੀ ਨੂੰ, ਅਮਰਤਪਾਲ ਸਿੰਘ ਦੇ ਨੂੰ। ਤੇ ਉਸ ਤੋਂ ਬਾਅਦ ਜਿਹੜੀ ਲਾਸਟ ਖਬਰ ਸੀ ਹੋਈ ਸੀ ਕਿ 751 ਦਾ ਪਰਚਾ ਕੱਟ ਕੇ ਤੇ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਜੇਲ੍ਹ ਜਿਹੜੀ ਅੰਮ੍ਰਿਤਸਰ ਜੇਲ੍ਹ ਆ ਉਹਦੇ ਵਿੱਚ ਭੇਜ ਦਿੱਤਾ ਗਿਆ ਹੈ। ਤਾਂ ਉਸ ਤੋਂ ਬਾਅਦ ਹਾਲਾਂਕਿ ਜਿਹੜੀ ਮੀਡੀਆ ਦੇ ਵਿੱਚ ਜਿਹੜੇ ਪੁਲਿਸ ਅਫੀਸ਼ੀਅਲਸ ਨੇ ਉਹਨਾਂ ਦਾ ਕਹਿਣਾ ਸੀ ਕਿ ਸਿਰਫ ਪ੍ਰੀਵੈਂਟਿਵ ਅਰੈਸਟ ਆ, ਜਦੋਂ ਅਰੈਸਟ ਪਾਈ ਗਈ ਸੀ। ਤੇ ਵੀ ਪ੍ਰੀਵੈਂਟਿਵ ਅਰੈਸਟ ਦਾ ਮਤਲਬ ਇਹ ਹੁੰਦਾ ਕਿ ਉਹ ਕੋਈ ਪ੍ਰੋਗਰਾਮ ਹੋਣਾ ਹੋਵੇ ਉਸ ਤੋਂ ਪਹਿਲਾਂ ਪ੍ਰੀਵੈਂਟਿਵ ਅਰੈਸਟ ਪਾ ਕੇ ਤੇ ਉਹਨੂੰ ਇੱਕ ਵਾਰ ਰੋਕ ਦਿੰਦੇ ਆ ਪ੍ਰੋਗਰਾਮ ਨੂੰ, ਤੇ ਉਸ ਤੋਂ ਬਾਅਦ ਬੰਦਿਆਂ ਨੂੰ ਰਿਲੀਜ਼ ਕਰ ਦਿੰਦੇ ਆ। ਪਰ ਹੁਣ ਕਦੋਂ ਤੱਕ ਮਤਲਬ ਇਹ ਉਹਨਾਂ ਦੀ ਰਿਹਾਈ ਹੁੰਦੀ ਆ ਜਾਂ ਕੀ ਅੱਗੇ ਹੁੰਦਾ, ਇਹਦੇ ਬਾਰੇ ਤਾਂ ਹਜੇ ਕੋਈ ਜਾਣਕਾਰੀ ਨਹੀਂ। ਪਰ ਇਹੀ ਲਾਸਟ ਖਬਰ ਸੀ ਕਿ 751 ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੇਜਿਆ ਗਿਆ। ਜੀ ਨਹੀਂ, ਇਹ ਕੰਸਰਨਿੰਗ ਉਹ ਹੈ। ਤੇ ਨਾਲ ਹੀ ਨਾਲ ਮਤਲਬ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਦੋਂ ਜ਼ਿਕਰ ਕਰਦੇ ਹਾਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਭੁੱਖ ਹੜਤਾਲ ਪਹਿਲਾਂ ਉਹਨਾਂ ਵੱਲੋਂ ਜਿਹੜੇ ਸਿੰਘ ਅੰਦਰ ਹੈਗੇ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਵੱਲੋਂ ਰੱਖੀ ਗਈ, ਤੇ ਨਾਲ ਹੀ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਬਾਹਰ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਲਾਗੇ ਜਦੋਂ ਭੁੱਖ ਹੜਤਾਲ ਰੱਖੀ ਗਈ ਹੈ, ਤੇ ਮੁੜ ਕੇ ਜਿਸ ਹਿਸਾਬ ਨਾਲ ਭੁੱਖ ਹੜਤਾਲ ਖਤਮ ਕੀਤੀ ਗਈ ਹੈ, ਇਸ ਦੇ ਨਾਲ ਵੀ ਮਤਲਬ ਕਈ ਕਿਸਮ ਦੀਆਂ ਜਿਹੜੀਆਂ ਡਿਬੇਟਸ ਨੇ ਸੋਸ਼ਲ ਮੀਡੀਆ ਤੇ ਉਹ ਚੱਲ ਰਹੀਆਂ ਨੇ ਵੀ ਭਾਈ ਇਹ ਕਿਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੈ। ਕੋਈ ਇਸ ਸਾਰੇ ਪਾਰਟ ਨੂੰ ਅਕਾਲੀ ਦਲ ਦੇ ਨਾਲ ਜੋੜ ਰਿਹਾ ਹੈ, ਐਸਜੀਪੀਸੀ ਦੇ ਨਾਲ ਜੋੜ ਕੇ, ਤੇ ਫਿਰ ਉਹਨੂੰ ਮਤਲਬ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਸਾਰੀ ਜੋ ਉਹਨਾਂ ਦਾ ਕੀਤਾ ਹੋਇਆ ਕੰਮ ਸੀ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਦੀ ਗੱਲ ਹੈਗੀ ਹੈ। ਜੋ ਹੁਣ ਅੰਦਰ ਚੱਲ ਰਿਹਾ ਹੈ ਉਹਨਾਂ ਦੇ ਨਾਲ ਮੁਲਾਕਾਤ ਕਰਨ ਕੌਣ ਜਾ ਰਿਹਾ ਹੈ ਬਾਹਰ, ਕੌਣ ਆ ਕੇ ਉਹਨਾਂ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਿੰਨਾ ਬੰਦਿਆਂ ਦੀ, ਉਹਦੇ ਉੱਤੇ ਕੁਐਸਚਨ ਮਾਰਕ ਲੱਗ ਰਹੇ ਨੇ। ਸੋ ਓਵਰਆਲ ਇੱਕ ਵੱਡੇ ਲੈਵਲ ਦੇ ਉੱਤੇ ਜਦੋਂ ਅਸੀਂ ਦੇਖ ਰਹੇ ਹਾਂ ਇੱਕ ਭੰਬਲ ਭੂਸੇ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਨਜ਼ਰ ਆ ਰਹੀ ਹੈ ਜਦੋਂ ਅਸੀਂ ਕਿਸੇ ਪੱਖ ਦੇ ਨਿਤਾਰੇ ਕਰਨ ਦੀ ਗੱਲ ਦੇ ਉੱਤੇ ਆਉਂਦੇ ਹਾਂ। ਉਸ ਨਜ਼ਰੀਏ ਤੋਂ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਹਾਂ ਤੇ ਨਜ਼ਰ ਕੀ ਆ ਰਿਹਾ ਹੈ ਇਸ ਵਕਤ, ਕਿਉਂ ਜਿਹੜਾ ਇਹ ਸਾਰਾ ਪਾਰਟ ਹੈ ਇਹ ਕੰਪਲੀਟਲੀ ਭੰਬਲ ਭੂਸੇ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਦੇਖੋ ਵੈਸੇ ਤਾਂ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿਹੜੀ ਇਹ ਦੁਵਿਧਾ ਇਸ ਟਾਈਮ ਸਿੱਖ ਐਕਟਿਵਿਜ਼ਮ ਦੇ ਅੰਦਰ ਬਹੁਤ ਵੱਡੀ ਪੈਦਾ ਹੋ ਰਹੀ ਆ। ਮੈਨੂੰ ਲੱਗਦਾ ਕਿ ਇਹਦਾ ਜੇ ਕੋਈ ਬੰਦਾ ਇਹ ਦਾਅਵਾ ਕਰੇ ਕਿ ਉਹਨੂੰ ਪੂਰੀ ਸਮਝ ਹੈ ਇਸ ਸਮੇਂ, ਤਾਂ ਇਹ ਨਹੀਂ, ਇੱਕ ਤਰ੍ਹਾਂ ਦਾ ਧੁੰਦੂ ਘਰਾ ਬਣਿਆ ਹੋਇਆ। ਪਰ ਜਦੋਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਗਾਰਡੀਅਨ ਦੀ ਸਟੋਰੀ ਨੇ ਬੜੀਆਂ ਸੋਹਣੀਆਂ ਤੇ ਬੜੀਆਂ ਮਤਲਬ ਸੋਹਣੀਆਂ ਵੀ ਕਹਿ ਸਕਦੇ ਹੋ, ਖਤਰਨਾਕ ਵੀ ਕਹਿ ਸਕਦੇ ਹੋ ਇਨਸਾਈਟਸ ਦਿੱਤੀਆਂ ਨੇ ਆਪਣੀ ਸਟੋਰੀ 'ਚ, ਕਿ ਜਿਵੇਂ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਰਾਹੀਂ ਕਮਿਊਨਿਟੀ ਨੂੰ ਇਨਫਲੂਐਂਸ ਕਰਨ ਦੀ ਜਿਹੜੀ ਆ ਉਹ ਏਜੰਸੀਜ਼ ਨੇ ਪਲਾਨ ਬਣਾਇਆ, ਤੇ ਕਿਵੇਂ ਇਨਫਿਲਟਰੇਸ਼ਨ ਦਾ ਟੂਲ ਬਣ ਰਿਹਾ ਸੋਸ਼ਲ ਮੀਡੀਆ, ਤੇ ਕਿਵੇਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਕੰਟਰੋਵਰਸੀਜ਼ ਕ੍ਰੀਏਟ ਕੀਤੀਆਂ ਜਾ ਰਹੀਆਂ ਕਮਿਊਨਿਟੀਜ਼ ਦੇ ਵਿੱਚ। ਤੇ ਕੁਛ ਬਲਕਿ ਖਾਸ ਤੌਰ ਤੇ ਸਿੱਖ ਧਿਰਾਂ ਦੇ ਨਾਲ ਜਾਂ ਸਿੱਖ ਕੋਰਸ ਦੇ ਨਾਲ ਜੁੜਿਆ ਜਿਹੜਾ ਸੋਸ਼ਲ ਮੀਡੀਆ ਐਕਟਿਵਿਜ਼ਮ ਜਿੰਨਾ ਅਸੀਂ ਦੇਖ ਰਹੇ ਹਾਂ ਉਹਦੇ 'ਚ ਮੈਂ ਖੁਦ, ਕਿਉਂਕਿ ਆਪਣੇ ਮਤਲਬ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੋਇਆ ਸਿੱਖ ਰਾਜਨੀਤੀ ਨੂੰ ਦੇਖਣ ਦਾ ਜਾਂ ਸਿੱਖ ਸੋਸ਼ਲ ਮੀਡੀਆ ਨੂੰ ਦੇਖਣ ਦਾ, ਤਾਂ ਉਹਦੇ 'ਚ ਮੈਂ ਦੇਖ ਰਿਹਾ ਵੀ ਕਿਸਾਨ ਸੰਘਰਸ਼ ਤੋਂ ਬਾਅਦ ਜਿੰਨਾ ਕੁ ਵਾਧਾ ਫੇਕ ਆਈਡੀਜ਼ ਦੇ ਵਿੱਚ ਹੋਇਆ, ਕਿ ਜਿਹੜੀਆਂ ਉਹ ਫੇਕ ਆਈਡੀਜ਼ ਨੇ ਉਹ ਜਿੰਨੀਆਂ ਕੁ ਵੱਧ ਮਤਲਬ ਜਿਹੜੀ ਡਿਸਕ੍ਰੈਡਿਟ ਕਰਨ ਲਈ ਯੂਜ਼ ਹੋ ਰਹੀਆਂ ਨੇ ਸਿੱਖ ਮੂਵਮੈਂਟ ਦੇ ਜਾਂ ਪਰਸਨੈਲਿਟੀਜ਼ ਨੂੰ, ਉਹਨਾਂ ਦੇ ਲੀਡਰਸ ਨੂੰ, ਤੇ ਇੱਕ ਫੇਕ ਆਈਡੀ ਇੱਕ ਪਰਸਨੈਲਿਟੀ ਬਾਰੇ ਇੱਕ ਗਰੁੱਪ ਬਾਰੇ ਕੁਛ ਗਲਤ ਕਹਿੰਦੀ ਆ ਤੇ ਦੂਜੀ ਫੇਕ ਆਈਡੀ ਦੂਜੇ ਗਰੁੱਪ ਬਾਰੇ ਕੁਛ ਗਲਤ ਕਹਿੰਦੀ ਆ, ਮਤਲਬ ਜਿਹੜਾ ਇਸ ਤਰ੍ਹਾਂ ਦਾ ਰੁਝਾਨ ਇਹ ਸਾਰਾ ਕੁਛ ਚੱਲ ਰਿਹਾ। ਤਾਂ ਇਹ ਮੈਨੂੰ ਜਿੱਥੋਂ ਤੱਕ ਪਰਸਨਲੀ ਮੈਂ ਦੱਸਾਂ, ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜੀ ਗਾਰਡੀਅਨ ਦੀ ਸਟੋਰੀ ਆ ਮਤਲਬ ਉਹਦੇ ਵਿੱਚ ਜਿੱਥੇ ਸਿੱਖ ਅਸੈਸੀਨੇਸ਼ਨਸ ਹੋ ਰਹੀਆਂ ਨੇ ਉੱਥੇ ਨਾਲ ਹੀ ਉਸੇ ਪਲਾਨ ਦਾ ਇੱਕ ਹਿੱਸਾ ਆ ਕਿ ਜਿਹੜੀ ਇਹ ਦੁਵਿਧਾ ਜਨਰੇਟ ਕੀਤੀ ਜਾ ਰਹੀ ਆ।
ਜਿੱਥੇ ਗਵਰਨਮੈਂਟ ਨੇ ਲਗਾਤਾਰ ਵੱਡੇ ਪੱਧਰ ਦੇ ਉੱਤੇ ਫੇਕ ਆਈਡੀਜ਼ ਦੇ ਰਾਹੀਂ ਸਿੱਖ ਸੋਸ਼ਲ ਮੀਡੀਆ ਨੂੰ ਕੈਪਚਰ ਕਰ ਲਿਆ, ਉੱਥੇ ਨਾਲ ਹੀ ਜਿਹੜੇ ਜੈਨੂਇਨ ਸਿੱਖ ਐਕਟਿਵਿਸਟ ਹੈਗੇ ਸੀ, ਜਿਹੜੇ ਗਰਾਊਂਡ ਦੇ ਉੱਤੇ ਕੰਮ ਕਰਦੇ ਸੀ, ਉਹਨਾਂ ਦੀਆਂ ਜਿਹੜੀਆਂ ਆਈਡੀਜ਼ ਨੇ ਉਹ ਜਾਂ ਤਾਂ ਬੈਨ ਕਰ ਦਿੱਤੀਆਂ ਗਈਆਂ। ਪਿਛਲੇ 2018 ਤੋਂ ਬਾਅਦ ਜਿਹੜਾ ਇਹ ਪ੍ਰੋਸੈਸ ਚੱਲਿਆ ਕਿ ਆਈਡੀਜ਼ ਨੂੰ ਬੈਨ ਕਰ ਦਿਓ, ਮਤਲਬ ਉਹਨਾਂ ਦੇ ਉੱਤੇ ਰੋਕਾਂ ਇੰਨੀਆਂ ਲਾ ਦਿਓ ਕਿ ਉਹ ਲੋਕਾਂ ਨੂੰ ਸ਼ੋਅ ਨਾ ਹੋਣ, ਤਾਂ ਕਿ ਜਿਹੜਾ ਇਨਫੋਰਮੇਸ਼ਨ ਦਾ ਜਰੀਆ ਆ ਜਿਹੜਾ ਉਹ ਹੁਣ ਫੇਕ ਆਈਡੀਜ਼ ਰਹਿ ਗਈਆਂ ਨੇ, ਉਹਨਾਂ ਦੇ ਕਮੈਂਟਸ ਰਹਿ ਗਏ ਆ ਵੀ ਉਹ ਜੋ ਗੱਲ ਕਹਿ ਰਹੇ ਆ, ਤੇ ਜਦੋਂ ਲੋਕ ਉਹਨੂੰ ਪੜ੍ਹਦੇ ਆ ਤਾਂ ਮਤਲਬ ਉਹਦਾ ਲੋਕਾਂ ਦੇ ਮਨਾਂ ਦੇ ਉੱਤੇ ਅਸਰ ਹੋਣਾ ਸੁਭਾਵਿਕ ਆ। ਤੇ ਉਹਦੇ ਵਿੱਚੋਂ ਇਹ ਸਾਰੇ ਜਿਹੜੇ ਆ ਮਸਲੇ ਖੜੇ ਹੋ ਰਹੇ ਆ। ਜਿਹੜੀ ਗੱਲ ਤੁਸੀਂ ਕਹੀ ਆ ਵੀ ਇਹ ਕਿੰਨੀਆਂ ਗੱਲਾਂ ਸਾਹਮਣੇ ਆ ਰਹੀਆਂ, ਖਾਸ ਤੌਰ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੇ ਮਸਲੇ ਹੋਣ, ਜਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਉਹਨਾਂ ਨਾਲ ਜੁੜੇ ਮਸਲੇ ਹੋਣ, ਵਾਰਸ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਮਸਲੇ ਹੋਣ, ਤਾਂ ਮਤਲਬ ਅਮਰਵੀਰ ਸਿੰਘ ਜੀ ਇਸ ਸਮੇਂ ਸਿਆਣਪ ਮੈਨੂੰ ਲੱਗਦਾ ਇਸੇ ਗੱਲ 'ਚ ਕਿ ਸਿੱਖ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਸਿੱਖਾਂ ਨੂੰ ਕਿ ਜਿਹੜਾ ਸੋਸ਼ਲ ਮੀਡੀਆ ਆ ਉਹਨਾਂ ਦੇ ਹੱਥਾਂ ਤੋਂ ਬਾਹਰ ਹੋ ਗਿਆ। ਸੋਸ਼ਲ ਮੀਡੀਆ ਜਿਹੜਾ ਆ ਉਹ ਜਿੱਥੇ 2012 ਤੋਂ ਬਾਅਦ 2016-17 ਤੱਕ ਸਿੱਖਾਂ ਦੇ ਲਈ ਇੱਕ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਪੋਜ਼ੀਟਿਵ ਟੂਲ ਵਜੋਂ ਯੂਜ਼ ਹੋਇਆ, ਜਿਹਦੇ 'ਚ ਸਿੱਖਾਂ ਨੇ ਆਪਣੀ ਮੂਵਮੈਂਟ ਦੇ ਵਿੱਚ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਸੀ ਸਟੇਟ ਵੱਲੋਂ, ਜਾਂ ਜੋ ਮੂਵਮੈਂਟ ਦੀ ਹਿਸਟਰੀ ਸੀ ਉਹ ਇੱਕ ਆਮ ਸਿੱਖ ਤੱਕ ਪਹੁੰਚੀ। ਪਰ ਉਸ ਤੋਂ ਬਾਅਦ ਸਟੇਟ ਨੇ ਫਿਰ ਉਹਨੂੰ ਪਲਾਨ ਆਊਟ ਕਰਕੇ ਤੇ ਉਹਨੂੰ ਆਪਣੇ ਕਬਜ਼ੇ 'ਚ ਲੈ ਲਿਆ, ਤੇ ਅੱਜ ਮਤਲਬ ਉਹ ਸਿੱਖ ਇੰਟਰਸਟ ਦੇ ਖਿਲਾਫ ਯੂਜ਼ ਹੋ ਰਿਹਾ। ਤੇ ਇਹਦੇ ਵਿੱਚ ਜਿਹੜੀ ਅੱਜ ਵੀ ਇਹ ਜਿਹੜਾ ਮਾਰਚ ਸੀ ਬੇਸਿਕਲੀ ਤਲਵੰਡੀ ਸਾਬੋ ਤੋਂ ਅਕਾਲ ਤਖਤ ਸਾਹਿਬ ਤੱਕ, ਇਹ ਮਾਰਚ ਦਾ ਐਲਾਨ ਜਿਹੜਾ 17 ਮਾਰਚ ਨੂੰ ਇਕੱਠ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹਦੇ 'ਚ ਕੀਤਾ ਗਿਆ ਸੀ, ਜਿਹਦੇ 'ਚ ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਇਸ ਮਸਲੇ ਸੰਬੰਧੀ, ਜਿਹਦੇ 'ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸ਼ਾਮਲ ਸੀ ਜੀ। ਤੇ ਉਹ ਮਤਲਬ ਜਿਹੜੇ ਸਪੀਕਰ ਆਏ ਸੀ, ਬੁਲਾਰੇ ਆਏ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ, ਉਹਨਾਂ ਨੇ ਇਹ ਐਲਾਨ ਕੀਤਾ ਸੀ ਇਸ ਚੇਤਨਾ ਮਾਰਚ ਦਾ। ਤੇ ਇਹ ਚੇਤਨਾ ਮਾਰਚ ਤਾਂ ਅੱਜ ਨਹੀਂ ਹੋਇਆ, ਮਤਲਬ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੋ ਸਕਦਾ ਕਿ ਪਰਿਵਾਰ ਰੋਕ ਲਿਆ ਗਿਆ, ਪਰ ਚੇਤਨਾ ਮਾਰਚ ਹੋਇਆ ਹੋਵੇ, ਮੇਰੀ ਜਾਣਕਾਰੀ ਹੋ ਸਕਦਾ ਗਲਤ ਹੋਵੇ। ਪਰ ਉਸ ਤੋਂ ਬਾਅਦ ਜਿਹੜੀਆਂ ਅਰੈਸਟ ਹੋਈਆਂ ਨੇ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਸਟੇਟਮੈਂਟ ਆਈ ਆ। ਸ਼੍ਰੋਮਣੀ ਅਕਾਲੀ ਦਲ ਦੇ ਮਤਲਬ ਜਿਹੜੀ ਨਿਊਜ਼ ਲੱਗੀ ਆ, ਸ਼੍ਰੋਮਣੀ ਅਕਾਲੀ ਦਲ ਕੰਡੈਮਸ ਅਰੈਸਟ ਆਫ ਆਰਗੇਨਾਈਜ਼ਰਸ ਆਫ ਖਾਲਸਾ ਚੇਤਨਾ ਮਾਰਚ, ਤੇ ਉਹਨਾਂ ਵੱਲੋਂ ਜਿਹੜਾ ਆ ਆਮ ਆਦਮੀ ਪਾਰਟੀ ਦੇ ਉੱਤੇ ਇਹ ਗ੍ਰਿਫਤਾਰੀਆਂ ਕਰਨ ਦੇ ਉੱਤੇ ਜਿਹੜਾ ਆ ਹਮਲਾ ਵੀ ਮਤਲਬ ਸ਼ਬਦੀ ਹਮਲਾ ਕੀਤਾ ਗਿਆ। ਪਰਮਪਾਲ ਸਿੰਘ ਰੁਮਾਣਾ ਜਿਹੜੇ ਸਪੋਕਸਮੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਤਾਂ ਅਮਰਵੀਰ ਸਿੰਘ ਜੀ ਮਤਲਬ ਦੇਖੋ ਇਹ ਇਸ ਟਾਈਮ ਸਪਸ਼ਟਤਾ ਕੁਛ ਨਹੀਂ ਆ ਰਹੀ ਆ, ਮਤਲਬ ਪੰਥਕ ਸਫਾ ਦੇ ਵਿੱਚ ਬੜੀਆਂ ਗੱਲਾਂ ਜਿਹੜੀਆਂ ਨੇ ਉਹ ਮੈਨੂੰ ਲੱਗਦਾ ਕਿ ਫੈਲਾਈਆਂ ਵੀ ਜਾ ਰਹੀਆਂ ਨੇ, ਤੇ ਕੁਛ ਜਿਹੜੇ ਏਜੰਟਸ ਨੇ, ਜਿਵੇਂ ਮੈਂ ਤੁਹਾਨੂੰ ਕਿਹਾ ਮਤਲਬ ਵੀ ਅਸੀਂ ਗਾਰਡੀਅਨ ਦੀ ਸਟੋਰੀ 'ਚੋਂ ਸਮਝਿਆ ਆ ਕਿ ਕਿਵੇਂ ਜਿਹੜੇ ਇੰਡੀਅਨ ਏਜੰਟਸ ਨੇ ਉਹ ਕਮਿਊਨਿਟੀਜ਼ ਦੇ ਵਿੱਚ ਇੰਟਰਫੇਰੈਂਸ ਕਰਕੇ ਤੇ ਉਹਨਾਂ ਦੇ ਬੰਦਿਆਂ ਨੂੰ, ਮਤਲਬ ਬੰਦੇ ਨੂੰ ਨਹੀਂ ਇਹ ਗੱਲ ਪਤਾ ਹੁੰਦੀ ਕਿ ਮੈਂ ਜੋ ਕਰ ਰਿਹਾ ਉਹ ਸਹੀ ਹੈ ਜਾਂ ਗਲਤ ਆ, ਪਰ ਉਹ ਕਿਵੇਂ ਉਹਨੂੰ ਡਰਾਈਵ ਕਰਦੇ ਆ, ਕਿਵੇਂ ਉਹ ਤੋਂ ਉਹ ਕੰਮ ਕਰਾਉਂਦੇ, ਕਿਉਂਕਿ ਇਹਦੇ ਲਈ ਉਹ ਟ੍ਰੇਨ ਹੁੰਦੇ ਆ। ਤੇ ਜਿਸ ਤਰ੍ਹਾਂ ਲੱਗਦਾ ਸਿੱਖਾਂ ਦੇ ਵਿੱਚ ਵੀ ਆ ਜਾਣੇ ਅਣਜਾਣੇ ਦੇ ਵਿੱਚ ਕੁਛ ਗੱਲਾਂ ਸਿੱਖਾਂ ਦੇ ਵੱਲੋਂ ਵੀ ਵਾਪਰ ਰਹੀਆਂ, ਤਾਂ ਸਮਾਂ ਇਸ ਗੱਲ ਦੀ ਡਿਮਾਂਡ ਕਰਦਾ ਆ ਕਿ ਸਿੱਖਾਂ ਨੂੰ ਰਿਐਕਸ਼ਨਰੀ ਜਿਹੜੀ ਅਪਰੋਚ ਆ ਉਹ ਛੱਡ ਦੇਣੀ ਚਾਹੀਦੀ ਆ। ਜੋ ਸਟੇਟ ਵੱਲੋਂ ਜਾਂ ਇੰਡੀਅਨ ਐਸਟੈਬਲਿਸ਼ਮੈਂਟ ਵੱਲੋਂ ਕੋਈ ਚੀਜ਼ਾਂ ਉਸਾਰੀਆਂ ਜਾ ਰਹੀਆਂ ਨੇ ਕਮਿਊਨਿਟੀ ਦੇ ਵਿੱਚ, ਜਾਂ ਚੀਜ਼ਾਂ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਉਹਨਾਂ ਦੇ ਉੱਤੇ ਰਿਐਕਸ਼ਨ ਦੇਣ ਦੀ ਬਜਾਏ ਮਤਲਬ ਜਿਹੜੇ ਗਰਾਊਂਡ ਦੇ ਉੱਤੇ ਆਪਣੇ ਅਮਲ ਮਤਲਬ ਉਹ ਜਿਹੜਾ ਗਰਾਊਂਡ ਦੇ ਉੱਤੇ ਜਿਹੜਾ ਐਕਟਿਵਿਜ਼ਮ ਆ, ਕੰਮ ਆ, ਉਹ ਕਰਨਾ ਚਾਹੀਦਾ ਆ। ਤੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਤੋਹਮਤਬਾਜ਼ੀ ਤੋਂ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ ਕੁਝ ਸਮੇਂ ਦੇ ਲਈ, ਜਦੋਂ ਤੱਕ ਅਸੀਂ ਕਹਿੰਦੇ ਹਾਂ ਵੀ ਹਰ ਇੱਕ ਚੀਜ਼ ਦਾ ਨਿਤਾਰਾ ਹੁੰਦਾ, ਸਮਾਂ ਜ਼ਰੂਰ ਲੱਗਦਾ। ਮਤਲਬ ਜੇ ਤੁਸੀਂ ਕੋਈ ਬੰਦਾ ਕਿਸੇ ਕੰਮ ਤੇ ਲੱਗਿਆ ਆ, ਕੋਈ ਬੰਦਾ ਪੇਰੋਲ ਤੇ ਆ ਵੀ ਆਹ ਕੰਮ ਤੁਸੀਂ ਇੰਨੇ ਟਾਈਮ ਦੇ ਵਿੱਚ ਸਾਨੂੰ ਕਰਕੇ ਦੇਣਾ, ਤੇ ਉਹ ਕੰਮ ਹੋਣਾ ਸਾਡੇ ਰਿਐਕਸ਼ਨ ਚੋਂ ਆ, ਤੇ ਜੇ ਅਸੀਂ ਉਹਦੇ ਉੱਤੇ ਰਿਐਕਸ਼ਨ ਨਹੀਂ ਦੇ ਰਹੇ ਹਾਂ ਉਸ ਕੰਮ ਦੇ ਉੱਤੇ, ਤਾਂ ਉਹਦਾ ਕੰਮ ਜਿਹੜਾ ਆ ਵੀ ਉਹ ਮੈਨੂੰ ਲੱਗਦਾ ਨਹੀਂ ਵੀ ਉਹਦਾ ਕੰਮ ਪੂਰਾ ਹੁੰਦਾ ਆ। ਫਿਰ ਉਹ ਆਫਟਰ ਸਮ ਟਾਈਮ ਉਹਨਾਂ ਨੂੰ ਪਲਾਨ ਜਿਹੜਾ ਆ ਉਹ ਛੱਡਣਾ ਹੀ ਪੈਂਦਾ ਹੈ ਜਾਂ ਉਹਨੂੰ ਚੇਂਜ ਕਰਨਾ ਪੈਂਦਾ। ਤਾਂ ਇਹ ਲਗਾਤਾਰ ਇਸ ਤਰ੍ਹਾਂ ਦੀ ਜੱਦੋ-ਜਹਿਦ ਆ, ਤੇ ਇਹਦੇ ਵਿੱਚ ਮਤਲਬ ਤੁਸੀਂ ਜਿਹੜੇ ਵਿਵਾਦਾਂ ਦੀ ਗੱਲ ਕੀਤੀ ਹੈ, ਮੈਂ ਤਾਂ ਇਹੀ ਗੱਲ ਕਹਿ ਸਕਦਾ ਵੀ ਇਹ ਫੇਸਬੁੱਕ ਜਿਹੜਾ ਸੋਸ਼ਲ ਮੀਡੀਆ ਖਾਸ ਤੌਰ ਤੇ ਉਹ ਇਸ ਟਾਈਮ ਸਿੱਖਾਂ ਦੇ ਹੱਥੋਂ ਬਾਹਰ ਹੋ ਚੁੱਕਿਆ।
ਤੇ ਉਹਦੇ ਤੇ ਟਰਸਟ ਨਹੀਂ ਕਰਨਾ ਚਾਹੀਦਾ ਜੋ ਤੇ ਗੱਲਾਂ ਆ ਰਹੀਆਂ ਨੇ। ਜੀ, ਤੇ ਇਹਦੇ ਵਿੱਚ ਜਦੋਂ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਜਾਂ ਜਿਵੇਂ ਹੁਣ ਤੁਸੀਂ ਜ਼ਿਕਰ ਵੀ ਕੀਤਾ ਆ ਵੀ ਅਕਾਲੀ ਦਲ ਨੇ ਜਿਹੜਾ ਸਟੈਂਡ ਲਿਆ, ਘੱਟੋ ਘੱਟ ਉਹਨਾਂ ਨੇ ਵਰਬਲੀ ਇਸ ਪਾਰਟ ਨੂੰ ਨੇਗੇਟ ਕੀਤਾ ਆ, ਆਮ ਆਦਮੀ ਪਾਰਟੀ ਨੂੰ ਭੰਡਿਆ, ਤੇ ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੂੰ ਭੰਡਿਆ ਆ ਵੀ ਭਾਈ ਇਹ ਜਿਹੜੇ ਰਾਈਟਸ ਹੈਗੇ ਆ, ਸਿੱਖ ਪੋਲੀਟੀਕਲ ਪ੍ਰਿਜ਼ਨਰਸ ਤੁਸੀਂ ਬਣਾਏ ਹੋਏ ਆ, ਇਹ ਉਹਨਾਂ ਦੇ ਰਾਈਟਸ ਦੀ ਉਲੰਘਣਾ ਆ। ਤੇ ਹੁਣ ਮਤਲਬ ਉਹਨਾਂ ਦੇ ਪਰਿਵਾਰਕ ਜੀ ਹੋਣ ਜਾਂ ਜਿਹੜੇ ਐਕਟਿਵਿਸਟ ਨੇ ਉਹ ਮਾਰਚ ਕੱਢਣ ਤੁਰੇ ਆ, ਤੇ ਤੁਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਰਹੇ ਹੋ। ਸੋ ਅਕਾਲੀ ਦਲ ਦੇ ਸਟੈਂਡ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਨ ਦ ਲਾਈਟ ਆਫ, ਸਪੈਸ਼ਲੀ ਜਦੋਂ ਅਸੀਂ ਇਲੈਕਸ਼ਨ ਦੀ ਗੱਲ ਕਰਦੇ ਹਾਂ, ਚੋਣਾਂ ਹੁਣ ਸਿਰ ਤੇ ਨੇ, ਇਸੇ ਸੰਦਰਭ ਦੇ ਵਿੱਚ ਮੈਂ ਸਮਝਦਾ ਵੀ ਅਕਾਲੀ ਦਲ ਦੇ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਇਸ ਵਕਤ ਕਦਮ ਪੁੱਟ ਰਹੇ ਨੇ, ਉਹਨਾਂ ਨੂੰ ਦੇਖਣਾ ਬਣਦਾ, ਸਮਝਣਾ ਬਣਦਾ ਵੀ ਅਕਾਲੀ ਦਲ ਇਸ ਵਕਤ ਕੀ ਰੁਖ ਲੈ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੀ ਇਸ ਵਕਤ ਕੀ ਨੀਤੀ ਹੈਗੀ ਹੈ, ਉਹ SGPC ਨੂੰ ਲੈ ਕੇ ਹੋਵੇ ਜਾਂ ਓਵਰਆਲ ਸਿੱਖ ਮਸਲਿਆਂ ਨੂੰ ਲੈ ਕੇ ਹੋਵੇ। ਹਾਲਾਂਕਿ ਉਹਨਾਂ ਨੇ ਜਦੋਂ ਭਾਜਪਾ ਨਾਲ ਹੁਣ ਗੱਠਜੋੜ ਦੀ ਗੱਲ ਨਹੀਂ ਬਣੀ ਹੈਗੀ, ਤੇ ਇਹਨਾਂ ਦਾ ਬਿਆਨ ਇਹੀ ਸੀ ਕਿ ਭਾਈ ਸਾਡੇ ਲਈ ਜਿਹੜੇ ਸਿਧਾਂਤ ਨੇ ਜਾਂ ਜਿਹੜੇ ਸਿੱਖ ਇਸ਼ੂਜ਼ ਹੈਗੇ ਆ ਉਹ ਜ਼ਿਆਦਾ ਅਹਿਮੀਅਤ ਵਾਲੇ ਆ, ਰੈਦਰ ਦੈਨ ਜਿਹੜੀ ਜੋੜ ਤੋੜ ਦੀ ਨੀਤੀ ਹੈ ਜਾਂ ਭਾਜਪਾ ਨਾਲ ਜਾਂ ਕਿਸੇ ਵੀ ਹੋਰ ਦੇ ਨਾਲ ਸਾਡੀ ਕਿਸੇ ਕਿਸਮ ਦੀ ਸਾਂਝ ਹੈ। ਇਹਨੂੰ ਕਿਵੇਂ ਦੇਖਿਆ ਜਾਵੇ ਜਿਹੜੀ ਇਸ ਵਕਤ ਅਕਾਲੀ ਦਲ ਵੱਲੋਂ ਲਾਈਨ ਲਈ ਜਾ ਰਹੀ ਹੈ, ਕਿਉਂਕਿ ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਨਾਲ ਵੀ ਇਸ ਕਿਸਮ ਦੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਵੀ ਹੋ ਸਕਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ, ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਖੁਦ ਕਿਸੇ ਖਡੂਰ ਸਾਹਿਬ ਦੀ ਸੀਟ ਤੋਂ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਦੇਖੋ ਜੀ, ਸੁਖਬੀਰ ਸਿੰਘ ਬਾਦਲ ਮਤਲਬ ਜਿਹੜੀ ਅਪਰੋਚ ਆ ਉਹ ਤਾਂ ਹੁਣ ਸਪਸ਼ਟ ਆ। ਮਤਲਬ ਮੈਂ ਉਹਨਾਂ ਦਾ ਪੇਜ ਖੋਲਿਆ ਹੁਣੇ, ਤੇ ਤੁਸੀਂ ਕੋਈ ਬੰਦਾ ਖੋਲ ਸਕਦਾ, ਤੇ ਉਹਦਾ ਜਿਹੜਾ ਨੈਰੇਟਿਵ ਆ ਹੁਣ ਉਹ ਕੀ ਨੈਰੇਟਿਵ ਪੇਸ਼ ਕਰ ਰਹੇ ਆ। ਹੁਣ ਇੱਕ ਪਾਸੇ ਪੰਥ ਹੈ ਤੇ ਦੂਜੇ ਪਾਸੇ ਦਿੱਲੀ ਦੀਆਂ ਤਾਕਤਾਂ। ਮਤਲਬ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਹੁਣ ਇਸ ਗੱਲ ਤੇ ਤਾਂ ਆ ਗਿਆ ਵੀ ਮਤਲਬ ਵੀ ਜਿਹੜੀ ਪਹਿਲਾਂ ਉਹਨਾਂ ਨੇ ਪੰਜਾਬ ਓਰੀਐਂਟਡ ਅਪਰੋਚ ਲਈ ਸੀ ਤੇ ਪੰਥ ਨੂੰ ਮਨਫੀ ਕਰਤਾ ਸੀ ਆਪਣੀ ਸਿਆਸਤ ਚੋਂ, ਤੇ ਹੁਣ ਉਹ ਮੁੜ ਫੇਰ ਇੰਨੀਆਂ ਹਾਰਾਂ ਤੋਂ ਬਾਅਦ ਵੀ ਜਿੱਥੇ ਤੱਕ ਅੱਜ ਸਿਚੁਏਸ਼ਨ ਆ ਗਈ ਆ ਸ਼੍ਰੋਮਣੀ ਅਕਾਲੀ ਦਲ ਦੀ, ਤੇ ਹੁਣ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਕੱਢ ਰਹੇ ਆ, ਤੇ ਉਹਦੇ ਵਿੱਚ ਪੰਥ ਜਿਹੜਾ ਆ ਉਸ ਦੁਆਰਾ ਸੈਂਟਰ ਤੇ ਉਹਨਾਂ ਨੇ ਲਿਆਂਦਾ ਆਪਣੀ ਗੱਲਬਾਤ 'ਚ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਡਾਕੂਮੈਂਟ ਪਿਛਲੇ ਦਿਨੀ ਬਿਆਨ ਜਾਰੀ ਕੀਤਾ ਕੋਰ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਨੇ, ਉਹਨੇ ਵੀ ਦੁਬਾਰਾ ਜਦੋਂ ਇਹ ਗੱਲ ਕਹੀ ਵੀ ਸਾਡਾ ਜਿਹੜਾ ਸਮਝੌਤਾ ਆ ਵੀ ਉਹ ਭਾਜਪਾ ਦੇ ਨਾਲ ਬਿਨਾਂ ਕਿਸੇ ਮਤਲਬ ਜਿਹੜੀਆਂ ਸਾਡੀਆਂ ਸ਼ਰਤਾਂ ਨੇ ਉਹ ਮੰਨਣ ਤੋਂ ਬਿਨਾਂ ਨਹੀਂ ਹੋ ਸਕਦਾ, ਤੇ ਉਹ ਸ਼ਰਤਾਂ ਪੰਥਕ ਜਿਹੜੀਆਂ ਸ਼ਰਤਾਂ ਉਹ ਰੱਖੀਆਂ ਗਈਆਂ। ਪਰ ਅਮਰਵੀਰ ਸਿੰਘ ਜੀ, ਦੂਜੇ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਲਗਾਤਾਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਸਲੇ 'ਚ ਅਸੀਂ ਦੇਖਦੇ ਹਾਂ ਵੀ ਇਸ ਸਮੇਂ, ਕਿਉਂਕਿ ਜਿਹੜੀ ਇਹ ਵੀ ਪਹਿਲੂ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਸੱਤਾ 'ਚ ਆ ਵੀ ਉਹਨਾਂ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ, ਭਾਵੇਂ ਸੈਂਟਰ ਦੇ ਨਾਲ ਇਨਵੋਲਵਮੈਂਟ ਪੂਰੀ ਆ ਸੈਂਟਰ ਦੀ ਵੀ NSA ਲੋਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ। ਪਰ ਹੁਣ ਕਿਉਂਕਿ ਵਿਰੋਧੀ ਧਿਰ 'ਚ ਤਾਂ ਹਮੇਸ਼ਾ ਹੀ ਹੁੰਦਾ, ਜਦੋਂ ਵਿਰੋਧੀ ਧਿਰ 'ਚ ਤੁਸੀਂ ਹੁੰਦੇ ਹੋ ਫਿਰ ਤੁਸੀਂ ਲੋਕਾਂ ਦੇ ਹੱਕਾਂ ਲਈ ਹਕੂਕਾਂ ਲਈ ਤੁਸੀਂ ਵੱਧ ਬੋਲਦੇ ਹੋ। ਤਾਂ ਇਹ ਪਰ ਅਸੀਂ ਦੇਖੀਏ ਵੀ ਜਿਹੜੀ 10 ਸਾਲਾਂ ਦੀ ਇਹਨਾਂ ਦੀ ਆਪਣੀ ਸਰਕਾਰ ਸੀ ਉਹਦੇ 'ਚ ਇਹਨਾਂ ਦਾ ਜਦੋਂ ਇਹ ਸੱਤਾ 'ਚ ਹੈਗੇ ਸੀ ਤਾਂ ਉਦੋਂ ਇਹਨਾਂ ਦਾ ਜਿਹੜਾ ਰਵੱਈਆ ਸੀ ਉਹ ਸਾਰਾ ਹੀ ਜਿਹੜੇ ਸਿੱਖ ਐਕਟਿਵਿਸਟ ਹੈਗੇ ਸੀਗੇ, ਜਾਂ ਅਸੀਂ ਕਹਿ ਸਕਦੇ ਕਿ ਮੂਵਮੈਂਟ ਜਿਹੜੇ ਸਿੱਖ ਰਾਈਟਸ ਦੀ ਮੂਵਮੈਂਟ ਨਾਲ ਜੁੜੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਵਾਲੀ ਸੀ। ਉਹਨਾਂ ਦੇ ਉੱਤੇ ਕਿੰਨੀਆਂ UAPA ਅਕਾਲੀ ਦਲ ਦੀ ਸਰਕਾਰ 'ਚ ਲੱਗੀਆਂ ਸਿੱਖ ਨੌਜਵਾਨਾਂ ਦੇ ਉੱਤੇ। ਤੇ ਮਤਲਬ ਹੁਣ ਕਿਉਂਕਿ ਉਹ ਸਰਕਾਰ 'ਚ ਨਹੀਂ ਤਾਂ ਕਰਕੇ ਉਹਨਾਂ ਦੀ ਅਪਰੋਚ ਆ ਉਹ ਅੱਗੇ ਸੀਟ ਦਿੰਦੇ ਆ ਅੰਮ੍ਰਿਤਪਾਲ ਸਿੰਘ ਨੂੰ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਜਾਂ ਨਹੀਂ, ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਿਹੜਾ ਪਰਿਵਾਰ ਆ ਜਾਂ ਅੰਮ੍ਰਿਤਪਾਲ ਸਿੰਘ ਹੋਰੀ ਆ ਉਹ ਕੀ ਮਤਲਬ ਅਪਰੋਚ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਇਹ ਅੱਗੇ ਵਾਲੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ। ਪਰ ਪੰਜਾਬ ਦੇ ਵਿੱਚ ਮਤਲਬ ਮੈਨੂੰ ਇਹ ਨਹੀਂ ਲੱਗਦਾ, ਜੇ ਤੁਸੀਂ ਮੇਰਾ ਓਪੀਨੀਅਨ ਇਹਦੇ ਤੇ ਪੁੱਛੋ ਵੀ ਇਹ ਹੁਣ ਸੁਖਬੀਰ ਸਿੰਘ ਬਾਦਲ ਪੰਥਕ ਅਪਰੋਚ ਲੈ ਰਹੇ ਆ, ਸ਼੍ਰੋਮਣੀ ਅਕਾਲੀ ਦਲ ਪੰਥਕ ਅਪਰੋਚ ਲੈ ਰਹੀ ਆ, ਪਰ ਮੇਰਾ ਪਰਸਨਲ ਓਪੀਨੀਅਨ ਇਹੀ ਆ ਵੀ ਤੁਸੀਂ ਮਤਲਬ ਇਹਨਾਂ ਬੰਦਿਆਂ ਨੂੰ ਪੰਥ ਪਰਖ ਚੁੱਕਿਆ ਆ। ਮਤਲਬ ਇਹਨਾਂ ਬੰਦਿਆਂ ਨੂੰ ਇੱਕ ਹੁੰਦਾ ਤੁਸੀਂ ਕਿਸੇ ਬੰਦੇ ਨੂੰ ਹਜੇ ਸੱਤਾ ਦੇਣੀ ਆ, ਇਹਨਾਂ ਨੂੰ ਸੱਤਾ ਦੇ ਕੇ ਪੰਥ ਦੇਖ ਚੁੱਕਿਆ ਆ। ਤੇ ਸ਼੍ਰੋਮਣੀ ਅਕਾਲੀ ਦਲ ਪੰਥ ਲਈ ਦੀ ਇੱਕ ਇਤਿਹਾਸਕ ਪਾਰਟੀ ਆ, ਪੰਥ ਲਈ ਜ਼ਰੂਰੀ ਆ ਪੰਥ ਦੀ ਆਪਣੀ ਜਿਹੜੀ ਆ ਧਿਰ ਹੋਣੀ, ਪਰ ਧਿਰ ਜਿਹੜੀ ਆ
ਸ਼੍ਰੋਮਣੀ ਅਕਾਲੀ ਦਲ ਕੋਈ ਹਵਾ 'ਚ ਨਹੀਂ ਨਾ। ਜਦੋਂ ਸ਼੍ਰੋਮਣੀ ਅਕਾਲੀ ਦਲ ਅੱਜ ਕੀ ਆ, ਉਹਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ, ਉਹਦੀ ਲੀਡਰਸ਼ਿਪ ਉਹੀ ਸਾਰੇ ਬੰਦੇ ਨੇ ਜਿਹੜੇ ਉਹ 10 ਸਾਲਾਂ ਦੇ ਵਿੱਚ ਸੱਤਾ 'ਚ ਰਹੇ ਆ, ਜਿਹੜੇ ਸੱਤਾ ਪਾਲਦੇ ਰਹੇ ਆ, ਤੇ ਜਿਹੜੇ ਲੋਕਾਂ ਨੇ ਸਿੱਖਾਂ ਨੂੰ ਫੇਲ ਕੀਤਾ। ਤੇ ਅੱਜ ਮੁੜ ਕੇ ਸਿੱਖ ਕਿਵੇਂ ਉਹਨਾਂ ਦੇ ਉੱਤੇ ਯਕੀਨ ਕਰ ਸਕਦੇ ਆ ਕਿ ਜੇ ਅਸੀਂ ਇਹਨਾਂ ਨੂੰ ਦੁਬਾਰਾ ਫੇਰ ਸੱਤਾ 'ਚ ਲਿਆਏ ਤੇ ਸਾਡੇ ਮੁੰਡਿਆਂ ਦੇ ਉੱਤੇ ਦੁਬਾਰਾ UAPA ਨਹੀਂ ਲਾਉਣਗੇ, ਜਾਂ ਇਹ ਮੁੜ ਕੇ ਜਿਹੜਾ ਆ ਵੀ ਸਾਡਾ ਸੌਦਾ ਦਿੱਲੀ ਦੇ ਨਾਲ ਨਹੀਂ ਕਰਨਗੇ। ਤਾਂ ਮਤਲਬ ਇਹ ਜਿਹੜੀ ਗੱਲ ਆ ਵੀ ਹੁਣ ਇਕੱਲਾ ਇਹ ਸੁਖਬੀਰ ਸਿੰਘ ਬਾਦਲ ਤੇ ਨਹੀਂ, ਇਹ ਹਰ ਪਾਰਟੀ ਤੇ ਢੁਕਦੀ ਹੈ ਜਿਹੜੀ ਭਾਰਤ ਦੇ ਵਿੱਚ। ਅਸੀਂ ਦੇਖਦੇ ਆ ਵੀ ਉਹ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਫਿਰ ਉਹ ਲੋਕਾਂ ਨੂੰ ਕਹਿੰਦੇ ਆ ਜੀ ਅਸੀਂ ਇਹ ਭਗਵੰਤ ਮਾਨ ਰਹੀ। ਤੁਸੀਂ ਦੇਖੋ ਜਦੋਂ ਤੱਕ ਇਹਨਾਂ ਕੋਲ ਸੱਤਾ ਨਹੀਂ ਸੀ, ਮਤਲਬ ਇਹ ਹਰੇਕ ਗੱਲ ਪ੍ਰੋਫੈਸਰ ਭੁੱਲਰ ਵਾਲਾ ਮਸਲਾ ਜੀ ਤੁਸੀਂ ਦੇਖੋ, ਮਤਲਬ ਬੰਦੀ ਸਿੰਘਾਂ ਦੇ ਲਈ ਭਗਵੰਤ ਮਾਨ ਜਾ ਕੇ ਗੁਰਬਖਸ਼ ਸਿੰਘ ਦੇ ਮਤਲਬ ਗੋਡੀ ਹੱਥ ਲਾਉਂਦਾ ਫਿਰਦਾ ਸੀ ਉੱਥੇ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ। ਤੇ ਜਿੱਦਣ ਸਰਕਾਰ ਹਜੇ ਆਉਣੀ ਸੀ, ਮਤਲਬ ਉਹ ਤੋਂ ਪਹਿਲਾਂ ਦਿੱਲੀ 'ਚ ਸਰਕਾਰ ਆ ਗਈ ਸੀ, ਤੁਹਾਨੂੰ ਯਾਦ ਹੋਣਾ ਕਿ TV 84 ਦੇ ਉੱਤੇ ਜਦੋਂ ਮੈਂ ਸਵਾਲ ਕੀਤਾ ਸੀ ਭਗਵੰਤ ਮਾਨ ਨੂੰ ਵੀ ਉਦੋਂ ਨਿਕਲ ਗਿਆ ਸੀ ਹਾਂਜੀ ਮਤਲਬ ਝੂਠ ਬੋਲ ਕੇ ਉੱਥੋਂ, ਮਤਲਬ ਉਦੋਂ ਤੋਂ ਹੀ ਤੁਸੀਂ ਦੇਖੋ ਤੇ ਸਰਕਾਰ ਆਉਣੀ ਸੀ। ਜੇ ਪਤਾ ਲੱਗ ਗਿਆ ਵੀ ਸਾਡੇ ਮਗਰ ਲੋਕ ਲੱਗ ਗਏ ਆ ਤੇ ਲੋਕਾਂ ਨੂੰ ਫਿਰ ਉਹੀ ਗੱਲ ਆ ਨਾ ਵੀ ਲੋਕਾਂ ਨੂੰ ਭੇਡਾਂ ਸਮਝਦੇ ਆ। ਅੱਜ ਕੱਲ੍ਹ ਬੜਾ ਹੀ ਸ਼ਬਦ ਚੱਲਦਾ ਵੀ ਲੋਕ ਤਾਂ ਭੇਡਾਂ ਆ ਜੀ। ਹਰੇਕ ਪਾਰਟੀ ਦਾ ਹੀ ਰਵੱਈਆ ਲੋਕਾਂ ਬਾਰੇ ਇਹ ਆ ਵੀ ਜਦੋਂ ਇੱਕ ਵਾਰ ਅਸੀਂ ਲੋਕਾਂ ਨੂੰ ਮਗਰ ਲਾ ਲਿਆ, ਸੱਤਾ ਲੈ ਲਈ, ਫਿਰ ਸੱਤਾ ਤੋਂ ਬਾਅਦ ਉਹ ਜ਼ਾਲਮ ਹੋ ਜਾਂਦੇ ਆ। ਜਿਹੜੇ ਪਹਿਲਾਂ ਜ਼ਾਲਮ ਹੁੰਦੇ ਆ ਜਦੋਂ ਤੱਕ ਸੱਤਾ 'ਚ ਹੁੰਦੇ ਆ, ਫਿਰ ਉਹ ਵਿਰੋਧੀ ਧਿਰ 'ਚ ਆ ਜਾਂਦੇ ਆ, ਫਿਰ ਉਹ ਲੋਕਾਂ ਲਈ ਰੌਲਾ ਪਾਉਣ ਲੱਗ ਜਾਂਦੇ ਆ। ਪਰ ਮਸਲਾ ਕੀ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਹੱਲ ਕਿਉਂ ਨਹੀਂ ਹੋ ਰਹੀਆਂ? ਕਿਉਂਕਿ ਜਿਹੜੀ ਦੌੜ ਆ ਉਹ ਸਿਰਫ ਸੱਤਾ ਹਾਸਲ ਕਰਨ ਦੀ ਆ। ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਇਮੋਸ਼ਨਲ ਇਸ਼ੂਜ਼ ਨੂੰ ਛੇੜ ਕੇ, ਉਹਨਾਂ ਦੇ ਇਮੋਸ਼ਨਸ ਦਾ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਇਮੋਸ਼ਨਸ ਦੇ ਨਾਲ ਇੱਕ ਅਤਿਆਚਾਰ ਕਰਕੇ ਸਿਰਫ ਸੱਤਾ ਹਾਸਲ ਕਰਨਾ ਹੀ ਨਾ ਸਿਆਸਤਦਾਨਾਂ ਦਾ ਨਿਸ਼ਾਨਾ ਆ। ਜਦੋਂ ਇਹਨਾਂ ਨੂੰ ਸੱਤਾ ਮਿਲ ਜਾਂਦੀ ਆ, ਬਸ ਮਸਲਾ ਇਹ ਵੀ ਫਿਰ ਇਹ ਜ਼ੁਲਮ ਵਾਲੇ ਪਾਸੇ ਚਲੇ ਜਾਂਦੇ ਆ, ਤੇ ਜਿਹੜੇ ਪਹਿਲਾਂ ਜ਼ੁਲਮ ਕਰ ਰਹੇ ਹੁੰਦੇ ਜਦੋਂ ਬਾਹਰ ਆ ਜਾਂਦੇ ਆ ਫਿਰ ਉਹ ਲੋਕਾਂ ਦੇ ਇਮੋਸ਼ਨਸ ਦਾ ਅਤਿਆਚਾਰ ਕਰਨ ਲੱਗ ਜਾਂਦੇ ਆ। ਤਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਤੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਵੀ ਜੋ ਤੁਸੀਂ ਲੀਡਰ ਹੁੰਦਾ ਆ ਨਾ, ਗੁਰਬਾਣੀ ਵੀ ਕਹਿੰਦੀ ਆ ਵੀ ਜੇ ਤੁਸੀਂ ਅੰਨੇ ਆਗੂ ਨੂੰ ਚੁਣੋਗੇ ਫਿਰ ਤੁਸੀਂ ਖੁਆਰੇ ਹੋਗੇ। ਤੇ ਜਿਹੜੇ ਇਹੋ ਜਿਹੇ ਆਗੂ ਆ ਜਿਹੜੇ ਜਿਹਨਾਂ ਤੁਸੀਂ ਇੱਕ ਵਾਰ ਪਰਖ ਚੁੱਕੇ ਹੁੰਦੇ ਹੋ, ਜਿਹਨਾਂ ਤੁਹਾਨੂੰ ਇੱਕ ਵਾਰ ਖੁਆਰ ਕੀਤਾ, ਜੇ ਤੁਸੀਂ ਮੁੜ ਕੇ ਉਹਨਾਂ ਨੂੰ ਚੁਣੋਗੇ ਤਾਂ ਫਿਰ ਇਹ ਮਤਲਬ ਪੰਜਾਬ ਦੇ ਲੋਕਾਂ ਦੀ ਵੀ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਆਪਣੀ ਖੁਆਰੀ ਕਰਾਉਣ ਦੀ ਬਰਾਬਰ ਦੀ ਭਾਈਵਾਲੀ ਹੋਣੀ ਆ। ਤੇ ਪੰਥ ਦੀ ਗੱਲ ਕਰੋ ਤਾਂ ਜੇ ਹੁਣ ਪੰਥ ਦੁਬਾਰਾ ਇਸ ਲੀਡਰਸ਼ਿਪ ਨੂੰ ਐਕਸੈਪਟ ਕਰ ਲੈਂਦਾ ਆ ਤਾਂ ਮੈਨੂੰ ਲੱਗਦਾ ਕਿ ਫਿਰ ਪੰਥ ਜੋ ਖੁਆਰੀ ਪੰਥ ਦੀ ਹੋਣੀ ਆ। ਤੇ ਜਿੰਨਾ ਵੱਡਾ ਅਟੈਕ ਅੱਜ ਪੰਥ ਤੇ ਹੋ ਰਿਹਾ ਆ, ਮਤਲਬ ਪਹਿਲਾਂ ਤਾਂ ਇਹ ਸੀ ਵੀ ਪਿਛਲੇ 10 ਸਾਲ ਤਾਂ ਤੁਹਾਨੂੰ ਉਹ ਤੁਹਾਡੀਆਂ ਸੰਸਥਾਵਾਂ ਤੇ ਹੀ ਹਮਲਾ ਕਰ ਰਹੇ ਸੀ, ਤੁਹਾਡੀਆਂ ਸੰਸਥਾਵਾਂ ਨੂੰ ਖਤਮ ਕਰ ਰਹੇ ਸੀ। ਪਰ ਉਹ ਹੁਣ ਸਿੱਧਾ ਫੇਰ ਫਿਜ਼ੀਕਲ ਅਸੋਲਟ ਤੇ ਆ ਗਿਆ ਵੀ ਸਰੀਰਕ ਰੂਪ ਦੇ ਵਿੱਚ ਸਿੱਖਾਂ ਨੂੰ, ਸਿੱਖ ਐਕਟਿਵਿਸਟਾਂ ਨੂੰ ਮਾਰਨ ਲੱਗੇ ਆ। ਤੇ ਜਿਵੇਂ ਅਸੀਂ ਦੇਖਿਆ ਵੀ ਕਾਬੁਲ ਤੱਕ ਮਤਲਬ ਜਿੱਥੇ ਐਡੇ ਵੱਡੇ ਹਮਲੇ ਸਿੱਖਾਂ ਦੇ ਉੱਤੇ ਹੋਏ ਆ। ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਸਮੇਂ 'ਚ ਜੇ ਤੁਸੀਂ ਫੇਰ ਇਹੋ ਜਿਹੀ ਕਮਜ਼ੋਰ ਲੀਡਰਸ਼ਿਪ ਨੂੰ ਲਿਆਉਂਦੇ ਹੋ ਤਾਂ ਮਤਲਬ ਸਿੱਖਾਂ ਦੇ ਲਈ ਇਹ ਤੋਂ ਵੱਧ ਨਮੋਸ਼ੀ ਵਾਲੀ ਜਾਂ ਮਤਲਬ ਬੇਵਕੂਫੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਜੀ ਨਹੀਂ, ਇਹ ਗੱਲ ਤੁਹਾਡੀ ਗਲਤ ਨਹੀਂ ਹੈਗੀ, ਪਰ ਇਹਦਾ ਦੂਜਾ ਪੱਖ ਇਹ ਵੀ ਹੈ ਵੀ ਪੰਜਾਬ ਦੇ ਵਿੱਚੋਂ ਇਸ ਵਕਤ ਜਿਹੜੀ ਪੰਜਾਬ ਪੱਖੀ ਧਿਰ ਹੈ ਜਾਂ ਪੰਜਾਬ ਪੱਖੀ ਧਿਰ ਦੀ ਜਿਹੜੀ ਹੋਂਦ ਹੈ ਉਹ ਮਨਫੀ ਹੋਣਾ ਜਾਂ ਇਸ ਲੈਵਲ ਤੇ ਹੋਣਾ ਵੀ ਉਹ ਕੋਈ ਡਿਸੀਜਨ ਮੇਕਿੰਗ ਦੇ ਵਿੱਚ ਨਾ ਹੋਵੇ, ਇਹ ਬੜੀ ਖਤਰਨਾਕ ਗੱਲ ਹੈ ਪੰਜਾਬ ਦੇ ਲਈ, ਸਿੱਖਾਂ ਦੇ ਲਈ। ਸੋ ਅਸੀਂ ਅਮਰਵੀਰ ਸਿੰਘ ਜੀ, ਮੈਂ ਤੁਹਾਨੂੰ ਇੱਥੇ ਜ਼ਰੂਰ ਮਤਲਬ ਕੱਟਣਾ ਚਾਹੁੰਦਾ ਵੀ ਇਹ ਤੁਸੀਂ ਕਿਹਾ ਵੀ ਮਨਫੀ ਹੋਣਾ ਉਹ ਬੜੀ ਖਤਰਨਾਕ ਗੱਲ ਆ। ਇਹ ਅੱਜ ਜਿਹੜਾ ਇਹ ਤਰਕ ਉਭਾਰਿਆ ਜਾ ਰਿਹਾ ਪੰਜਾਬ ਦੇ ਵਿੱਚੋਂ ਇਸੇ ਗੱਲ ਤੇ ਉਭਾਰਿਆ ਜਾ ਰਿਹਾ ਕਿ ਇਹ ਪੰਜਾਬ ਦੇ ਵਿੱਚੋਂ ਪੰਥਕ ਧਿਰ ਮਨਫੀ ਹੋ ਗਈ ਆ। ਆਪ ਨੇ ਜਿਹੋ ਜਿਹਾ ਆਪਣਾ ਉਹਨਾਂ ਦਾ ਹੁਣ ਤੱਕ ਦਾ ਕਰੈਕਟਰ ਰਿਹਾ ਆ ਤੇ ਦੁਬਾਰਾ ਇਹ ਗੱਲ ਲੱਗਣ ਲੱਗੀ ਆ ਵੀ ਹਾਂ ਮਤਲਬ ਫੇਰ ਮੁੜ ਕੇ ਬਾਦਲ ਜਿਹੜੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਸੱਤਾ 'ਚ ਲੈ ਕੇ ਆਓ। ਤੇ ਮੈਂ ਇਹ ਗੱਲ ਕਹਿੰਦਾ ਵੀ ਕਦੇ ਵੀ ਕੋਈ ਚੀਜ਼ ਖਲਾ 'ਚ ਰਹਿੰਦੀ ਨਹੀਂ ਹੁੰਦੀ ਜ਼ਿਆਦਾ ਸਮਾਂ। ਮਤਲਬ ਪੰਥ ਨੇ ਜੇ ਮਤਲਬ ਸੰਘਰਸ਼ ਕਰਨ ਨੂੰ ਕਦੇ ਪੰਥ ਨੇ ਨਹੀਂ ਹਟਣਾ ਤੇ ਉਸ ਸੰਘਰਸ਼ ਦੇ ਵਿੱਚੋਂ ਪੰਥ ਨੇ ਆਪਣੀ ਲੀਡਰਸ਼ਿਪ ਉਭਾਰ ਲੈਣੀ ਆ। ਪਰ ਜੇ ਪੰਥ ਨੇ ਸੌਖਾ ਜਿਹਾ ਰਾਹ ਇਹੀ ਲੱਭ ਲਿਆ ਵੀ ਹਾਂ ਮਤਲਬ ਅੱਜ ਆਪ ਵਾਲੇ ਜਿਹੜੇ ਆ ਵੀ ਉਹ ਮਾੜੇ ਆ ਤੇ ਉਹਨਾਂ ਦੀ ਥਾਂ ਤੇ ਅਸੀਂ ਫੇਰ ਜਿਹੜੇ ਬੰਦਿਆਂ ਨੇ ਸਾਡੇ ਤੇ ਇੰਨਾ ਜ਼ੁਲਮ ਕੀਤਾ 10 ਸਾਲ, ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਉਹਨਾਂ ਦਾ ਇਨਸਾਫ ਮੰਗਣ ਵਾਲੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੰਗਤਾਂ ਦੇ ਉੱਤੇ, ਮਤਲਬ ਜੇ ਉਹਨਾਂ ਬੰਦਿਆਂ ਨੂੰ ਤੁਸੀਂ ਮਤਲਬ ਜਸਪਾਲ ਸਿੰਘ ਚੋੜ ਸਿੱਧਵਾਂ ਨੂੰ ਭੁੱਲ ਕੇ ਉਹ ਨੌਜਵਾਨ ਮਤਲਬ ਅੱਜ ਬਲਵੰਤ ਸਿੰਘ ਰਾਜੋਆਣਾ ਦੇ ਲਈ ਇਹ ਬੰਦੇ ਮਤਲਬ ਇਨਸਾਫ ਦੀ ਗੱਲ ਕਰਦੇ ਆ ਤੇ ਜਿਹੜਾ ਨੌਜਵਾਨ ਉਹਨਾਂ ਲਈ ਇਨਸਾਫ ਵਾਸਤੇ ਨਿਕਲਿਆ ਉਹਨਾਂ ਨੂੰ ਇਹ ਉਸ ਸਮੇਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਹਿ ਮੰਤਰੀ ਸੀ। ਜਦੋਂ ਪੁਲਿਸ ਨੇ ਉਸ ਨੌਜਵਾਨ ਤੇ ਉਹ ਮਤਲਬ 17 ਸਾਲਾਂ ਦਾ ਨੌਜਵਾਨ ਸੀ, ਕੱਲਾ ਮੁੰਡਾ ਸੀ ਮਾਪਿਆਂ ਦਾ, ਤੇ ਉਹਨੇ ਗੋਲੀਆਂ ਮਾਰ ਕੇ ਤੇ ਉਹਨੂੰ ਉੱਥੇ ਸ਼ਹੀਦ ਕੀਤਾ। ਤੇ ਮਤਲਬ ਹੁਣ ਜੇ ਤੁਸੀਂ ਕਹੋ ਵੀ ਮਤਲਬ ਖਲਾ ਨਹੀਂ ਰਹਿਣ ਦੇਣਾ ਤੇ ਅਸੀਂ ਖਲਾ ਦੀ ਥਾਂ ਤੇ ਫੇਰ ਮੁੜ ਕੇ ਇਹੋ ਜਿਹੇ ਬੰਦਿਆਂ ਨੂੰ ਹੀ ਲਿਆਉਣਾ ਸੱਤਾ 'ਚ
ਤਾਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਫਿਰ ਕੋਈ ਹੋਰ ਜਿਹੜੀ ਸੁਚੱਜੀ ਲੀਡਰਸ਼ਿਪ ਆ ਉਹ ਸਿੱਖਾਂ ਦੇ ਹਿੱਸੇ ਆਉਣੀ ਆ। ਫਿਰ ਤਾਂ ਦੁਬਾਰਾ ਮੁੜ ਕੇ ਫਿਰ ਤੁਸੀਂ ਖੱਜਲ ਹੋਵੋਗੇ। ਤਾਂ ਇਸ ਕਰਕੇ ਜ਼ਰੂਰੀ ਆ ਵੀ ਖਿਲਾਫ ਭਰਨਾ ਜ਼ਰੂਰੀ ਆ, ਪਰ ਖਿਲਾਫ ਮਾੜਿਆਂ ਦੇ ਨਾਲ ਭਰਨਾ ਜਿਹੜਾ ਆ ਉਹ ਜ਼ਰੂਰੀ ਨਹੀਂ ਆ। ਤਾਂ ਇਹ ਚਾਹੀਦਾ। ਮੈਂ ਇਸ ਗੱਲ ਤੇ ਨਹੀਂ ਸੀ ਆ ਰਿਹਾ ਵੀ ਜਿਹੜਾ ਖਲਾ ਆ ਉਹ ਖਤਰਨਾਕ ਹੈਗਾ, ਪਰ ਮੈਂ ਉਹਨੂੰ ਅਕਾਲੀ ਦਲ ਦੇ ਨਾਲ ਨਹੀਂ ਸੀ ਜੋੜਨਾ ਚਾਹ ਰਿਹਾ। ਮੈਂ ਰੈਦਰ ਉਸ ਦੇ ਸੰਦਰਭ ਦੇ ਵਿੱਚ ਅੱਗੇ ਇੱਕ ਸਟੈਪ ਜਾ ਕੇ ਭਾਜਪਾ ਦੇ ਹਵਾਲੇ ਨਾਲ ਮੈਂ ਸਵਾਲ ਪੁੱਛਣਾ ਚਾਹ ਰਿਹਾ ਸੀ ਕਿ ਜਿਹੜੀ ਬੀਜੇਪੀ ਹੈਗੀ ਹੈ ਉਹ ਹੁਣ ਇਸ ਨੀਤੀ ਦੇ ਉੱਤੇ ਹੈ। ਇਸ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਜੇ ਪੰਜਾਬ ਦੇ ਵਿੱਚ ਪੰਜਾਬ ਪੱਖੀ ਧਿਰ ਮਾਈਨਸ ਹੁੰਦੀ ਹੈ ਜਾਂ ਮਾਈਨਸ ਹੈ ਇਸ ਵਕਤ, ਪੰਜਾਬ ਪੱਖੀ ਗੱਲ, ਪੰਜਾਬ ਪੱਖੀ ਨੈਰੇਟਿਵ, ਤੁਹਾਡਾ ਬਿਰਤਾਂਤ ਤੇ ਤੁਹਾਡੀ ਹੋਂਦ ਉੱਥੇ ਉਸ ਕਿਸਮ ਦੀ ਨਹੀਂ ਹੈਗੀ, ਤੇ ਬੀਜੇਪੀ ਦੇ ਲਈ ਇਹਦੇ ਕੀ ਮਾਇਨੇ ਹੈਗੇ ਆ। ਬੀਜੇਪੀ ਇਸ ਵਕਤ ਉਹ ਹੁਣ ਸਿੱਧੇ ਤੌਰ ਤੇ ਉਹਨਾਂ ਨੂੰ ਵੀ ਪਤਾ ਵੀ ਪੰਜਾਬ ਦੇ ਵਿੱਚ ਜੇ ਅਸੀਂ ਸਿੱਧੇ ਤੌਰ ਤੇ ਆਉਂਦੇ ਹਾਂ ਤੇ ਸਾਡੀ ਗੱਲ ਨਹੀਂ ਬਣਦੀ ਹੈਗੀ। ਸੋ ਹੁਣ ਉਹ ਸਿੱਖ ਚਿਹਰੇ ਮੂਹਰੇ ਲਿਆ ਕੇ ਲਾ ਕੇ ਉਹ ਉਭਾਰ ਰਹੇ ਆ ਤੇ ਆਪਣਾ ਉਹ ਵੋਟ ਬੈਂਕ ਜਿਹੜਾ ਹੈਗਾ ਉਹਨੂੰ ਪੈਰਾਂ ਦੇ ਉੱਤੇ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ। ਤਰਨਜੀਤ ਸਿੰਘ ਸੰਧੂ ਨੂੰ ਲੈ ਕੇ ਆਏ ਆ ਅੰਮ੍ਰਿਤਸਰ ਦੇ ਵਿੱਚ, ਮਹਾਰਾਣੀ ਪ੍ਰਨੀਤ ਕੌਰ ਨੂੰ ਮਤਲਬ ਜੁਆਇਨ ਕਰਾਇਆ ਗਿਆ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਦੇ ਵਿੱਚ, ਤੇ ਹੁਣ ਉਹਨਾਂ ਨੂੰ ਵੀ ਪਟਿਆਲੇ ਤੋਂ ਟਿਕਟ ਦੇਣ ਦੀ ਲਾਈਨ ਹੈਗੀ ਆ। ਜਦੋਂ ਅਸੀਂ ਓਵਰਆਲ ਪੰਜਾਬ ਸਪੈਸੀਫਿਕ ਹੋ ਕੇ ਗੱਲ ਕਰਦੇ ਹਾਂ, ਇਹ ਚੋਣਾਂ ਦੇ ਵਿੱਚ ਜੇ ਉਹ ਆਪਣਾ ਕੋਈ ਕੈਂਡੀਡੇਟ ਨਾ ਵੀ ਜਿੱਤੇ ਕੋਈ ਬੀਜੇਪੀ ਦਾ, ਪਰ ਆਉਣ ਵਾਲੀਆਂ ਜਿਹੜੀਆਂ ਪੰਜਾਬ ਅਸੈਂਬਲੀ ਇਲੈਕਸ਼ਨਸ ਹੋਣਗੀਆਂ 2027 ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਜ਼ਰੂਰ ਇਸ ਪੋਜੀਸ਼ਨ ਦੇ ਵਿੱਚ ਆਉਣ ਦੀ ਉਹਨਾਂ ਦੀ ਨੀਤੀ ਹੋਣੀ ਹੈ ਕਿ ਅਸੀਂ ਇਸ ਪੋਜੀਸ਼ਨ ਦੇ ਵਿੱਚ ਹੋਈਏ ਕਿ ਅਸੀਂ ਇਵੈਂਚੁਅਲੀ ਡਿਸਾਈਡ ਕਰੀਏ ਕਿ ਪੰਜਾਬ ਦੇ ਵਿੱਚ ਕਿਸ ਧਿਰ ਦੀ ਸਰਕਾਰ ਬਣਨੀ ਹੈ। ਨਹੀਂ, ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਆ, ਦੇਖੋ ਬੀਜੇਪੀ ਤਾਂ ਇਹ ਕੋਸ਼ਿਸ਼ ਕਰ ਰਹੀ ਆ ਵੀ ਜਿਹੜੇ ਸਿੱਖ ਚਿਹਰੇ ਹੈਗੇ ਆ ਉਹਨਾਂ ਦੇ ਰਾਹੀਂ ਪੰਜਾਬ ਜਿਹੜੀ ਸਿਆਸਤ ਆ ਉਹਦੇ ਤੇ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਵੈਂਚੁਅਲੀ ਗੱਲ ਉਹੀ ਆ ਵੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਜਿਹੜੀ ਆ ਉਹ ਭਾਵੇਂ ਸਿੱਖ ਚਿਹਰਿਆਂ ਦੇ ਨਾਲ ਆਵੇ, ਪਰ ਸਿੱਖਾਂ ਨੂੰ ਬੀਜੇਪੀ ਬਾਰੇ ਜਿਹੜੀ ਕਾਫੀ ਕਲੈਰਿਟੀ ਹੋ ਚੁੱਕੀ ਆ ਤੇ ਬੀਜੇਪੀ ਨੂੰ ਸਿੱਖ ਅਸੈਪਟ ਨਹੀਂ ਕਰ ਰਹੇ। ਅਸੀਂ ਦੇਖ ਰਹੇ ਹਾਂ ਵੀ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਜਿਵੇਂ ਹੋਇਆ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ, ਤੇ ਹੋਰ ਥਾਵਾਂ ਦੇ ਉੱਤੇ ਵੀ ਮਤਲਬ ਜਿਹੜੇ ਬੀਜੇਪੀ ਦਾ ਹਜੇ ਤੱਕ ਵੀ ਬੀਜੇਪੀ ਦੇ ਖਿਲਾਫ ਲੋਕਾਂ 'ਚ ਗੁੱਸਾ ਆ, ਤੇ ਬੀਜੇਪੀ ਦੀ ਅਸੈਪਟੈਂਸ ਪੰਜਾਬ 'ਚ ਹੋ ਜੇ ਤਾਂ ਇਹ ਬਹੁਤ ਖਤਰਨਾਕ ਗੱਲ ਹੋਣੀ ਆ। ਪਰ ਕੋਸ਼ਿਸ਼ ਬੀਜੇਪੀ ਦੀ ਉਹ ਜਾਰੀ ਆ, ਕਿਉਂਕਿ ਬੀਜੇਪੀ ਕੋਲ ਆਪਣਾ ਇੱਕ ਹਾਰਡ ਲਾਈਨਰ ਹਿੰਦੂ ਜਿਹੜਾ ਹੈਗਾ ਆ ਪੰਜਾਬ ਦਾ, ਜਿਹੜਾ ਆਰਿਆ ਸਮਾਜ ਤੋਂ ਤੁਰਿਆ ਆ ਰਿਹਾ, ਆਰਿਆ ਸਮਾਜੀ ਮੂਵਮੈਂਟ ਦੇ ਸਮੇਂ ਤੋਂ ਵੀ ਜਿਹੜਾ ਹਿੰਦੀ ਪੰਜਾਬ ਦੇ ਉੱਤੇ ਲਾਗੂ ਕਰਨ ਵਾਲੀ ਮੈਂਟੈਲਿਟੀ ਵਾਲਾ ਆ ਜਿਹੜਾ, ਤੇ ਉਹ ਤਾਂ ਉਹਨਾਂ ਨੇ ਆਪਣੇ ਨਾਲ ਜੋੜਿਆ। ਉਹ ਤੋਂ ਇਲਾਵਾ ਉਹ ਜਿਹੜੀ ਆ ਕੁਛ ਕਾਸਟ ਜਿਹੜੇ ਕੈਲਕੂਲੇਸ਼ਨਸ ਆ ਉਹਨਾਂ ਦੇ ਉੱਤੇ ਵੀ ਕੰਮ ਕਰ ਰਹੇ ਆ ਵੀ ਪੰਜਾਬ ਦੇ ਵਿੱਚ ਜਿਹੜੇ ਜਾਤ ਦੇ ਉੱਤੇ ਮਤਲਬ ਸਿੱਖਾਂ ਦੇ ਵਿੱਚ ਡਿਵਾਈਡ ਕ੍ਰੀਏਟ ਕਰਕੇ ਤੇ ਇੱਕ ਉੱਥੋਂ ਵੋਟ ਜਨਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਫਿਰ ਵੀ ਮਤਲਬ ਇਹਨਾਂ ਸਾਰੇ ਐਫਰਟਸ ਤੋਂ ਬਾਅਦ ਵੀ ਹੁਣ ਤੱਕ ਅਸੀਂ ਦੇਖਿਆ ਵੀ ਬੀਜੇਪੀ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਹੈ ਪਰ ਉਹ ਕਾਮਯਾਬ ਨਹੀਂ ਹੋ ਸਕੀ ਹੈ। ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਸਿੱਖਾਂ ਨੂੰ ਇਹੀ ਚਾਹੀਦਾ ਹੈ ਵੀ ਬੀਜੇਪੀ ਸਿੱਖ ਮਨਾਂ ਦੇ ਵਿੱਚ ਆਪਣੀ ਉਹ ਥਾਂ ਨਹੀਂ ਬਣਾ ਸਕਦੀ ਹੈ, ਤੇ ਸਿੱਖਾਂ ਨੂੰ ਜਿਹੜਾ ਇਹ ਖਿਲਾਫ ਪੈਦਾ ਹੋਇਆ ਆ ਉਹਨੂੰ ਭਰਨ ਦੇ ਲਈ ਮਤਲਬ ਜਿਹੜੀ ਇਹ ਲੀਡਰਸ਼ਿਪ ਆ, ਸੁਖਬੀਰ ਸਿੰਘ ਬਾਦਲ ਹੋਵੇ ਜਾਂ ਫਿਰ ਆ ਜਿਹੜੇ ਉਹਨਾਂ ਦੇ ਸਾਥੀ ਨੇ ਜਿਹੜੇ ਉਦੋਂ ਸੱਤਾ 'ਚ ਰਹੇ ਆ, ਜਿਨ੍ਹਾਂ ਨੇ ਸਿੱਖਾਂ ਨੂੰ ਮਤਲਬ ਸਿੱਖਾਂ ਦੇ ਇਮੋਸ਼ਨਸ ਦੇ ਉੱਤੇ ਸਰਕਾਰਾਂ ਬਣਾਈਆਂ ਤੇ ਫਿਰ ਸਿੱਖਾਂ ਨੂੰ ਫੇਲ ਕੀਤਾ, ਇਹਨਾਂ ਨੂੰ ਰਿਜੈਕਟ ਕਰ ਦੇਣਾ ਚਾਹੀਦਾ ਹੈ। ਤੇ ਜਦੋਂ ਇਹ ਰਿਜੈਕਸ਼ਨ ਹੋਊਗੀ ਤਾਂ ਕਦੇ ਵੀ ਕੋਈ ਥਾਂ, ਜਿਵੇਂ ਮੈਂ ਕਹਿੰਦਾ ਵੀ ਉਹ ਖਾਲੀ ਨਹੀਂ ਰਹਿੰਦੀ ਹੁੰਦੀ, ਉਹ ਭਰਨੀ ਜ਼ਰੂਰ ਆ। ਤੇ ਉਹ ਉਵੇਂ ਹੀ ਆਪ ਦੇ ਰੂਪ ਦੇ ਵਿੱਚ ਤੁਸੀਂ ਦੇਖਿਆ ਵੀ ਬੀਜੇਪੀ ਨੂੰ ਨਹੀਂ ਲੋਕਾਂ ਨੇ ਐਕਸੈਪਟ ਕੀਤਾ, ਪਰ ਆਪ ਦੇ ਰੂਪ ਦੇ ਵਿੱਚ ਵੱਡਾ ਵੋਟ ਬੈਂਕ ਸਿੱਖਾਂ ਦਾ ਜਿਹੜਾ ਆ ਉਹ ਆਪ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਸਿੱਖ ਚਿਹਰੇ ਹੀ ਸੀ ਜਿਹੜੇ ਉੱਠੇ ਸੀ ਤੇ ਉਹਨਾਂ ਦੇ ਵੱਲ ਸ਼ਿਫਟ ਹੋਇਆ ਸੀ। ਵੀ ਵੱਡੇ ਜਿਹੜੇ ਬਾਦਲ ਫੈਮਿਲੀ ਦੇ ਵੀ ਤੁਸੀਂ ਦੇਖੋ ਸਾਰੇ ਬੰਦੇ ਹਰਾਏ ਹਨਾ, ਜਿਹੜੇ ਲੋਕਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਪਿੰਡਾਂ ਦੇ ਵਿੱਚ, ਮਤਲਬ ਉਹਨਾਂ ਲੋਕਾਂ ਨੂੰ ਵੋਟਾਂ ਪਈਆਂ। ਪਰ ਹੁਣ ਉਹ ਵੀ ਦੇਖਿਆ ਵੀ ਉੱਥੇ ਸਿੱਖ ਫੇਲ ਕਿੱਥੇ ਹੋਏ ਆ, ਉੱਥੇ ਇਕੱਲੇ ਸਿੱਖਾਂ ਨੇ ਸਿੱਖ ਦੇਖ ਲਏ ਵੀ ਪੱਗਾਂ ਵਾਲੇ ਮੁੰਡੇ ਸਾਡੇ ਮੁੰਡੇ ਆ, ਪਰ ਇਹ ਨਹੀਂ ਦੇਖਿਆ ਵੀ ਉਹ ਜਿਹੜੇ ਬੰਦੇ ਆ ਪੋਲੀਟਿਕਸ ਦੇ ਵਿੱਚ ਬੰਦਾ ਇੰਪੋਰਟੈਂਟ ਨਹੀਂ ਹੁੰਦਾ, ਆਰਗੇਨਾਈਜੇਸ਼ਨ ਇੰਪੋਰਟੈਂਟ ਹੁੰਦੀ ਆ, ਵੀ ਜਿਹੜੀ ਆਰਗੇਨਾਈਜੇਸ਼ਨ ਉਹਨੂੰ ਰਨ ਕਰ ਰਹੀ ਆ। ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਜਿਹੜਾ ਕ੍ਰਾਈਸਿਸ ਆ ਉਹ ਇਸੇ ਗੱਲ ਦਾ ਆ। ਸ਼੍ਰੋਮਣੀ ਅਕਾਲੀ ਦਲ ਦਾ ਇਹ ਸਿਧਾਂਤ ਸੀ ਵੀ ਉੱਥੋਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਹੁੰਦਾ ਸੀ
ਉਹ ਵੱਖ ਹੁੰਦਾ ਸੀ ਹਮੇਸ਼ਾ, ਤੇ ਜਿਹੜਾ ਜੇ ਸੱਤਾ 'ਚ ਸ਼੍ਰੋਮਣੀ ਅਕਾਲੀ ਦਲ ਆਉਂਦੀ ਵੀ ਸੀ ਤਾਂ ਚੀਫ ਮਿਨਿਸਟਰ ਵੱਖ ਹੁੰਦਾ ਸੀ। ਮਤਲਬ ਦੋ ਥਾਵਾਂ ਦੇ ਉੱਤੇ ਪਾਵਰ ਜਿਹੜੀ ਆ ਉਹ ਰਹਿੰਦੀ ਸੀ, ਤੇ ਮਤਲਬ ਆਰਗੇਨਾਈਜੇਸ਼ਨ ਜਿਹੜੀ ਆ ਹਮੇਸ਼ਾ ਸਰਕਾਰ ਦੇ ਪੈਰਲਲ ਰਹਿੰਦੀ ਸੀ। ਤੇ ਅਸੀਂ ਹੁਣ ਜਿਹੜਾ ਮਤਲਬ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਜਾਂ ਇਹ ਸਾਰਾ ਵੱਡੀ ਡਿਸਕਸ਼ਨ ਦਾ ਪਾਰਟ ਆ ਵੀ ਉਹਨੂੰ ਦੁਬਾਰਾ ਕਿਵੇਂ ਤੁਸੀਂ ਜਿਹੜੀ ਸਿੱਖ ਸਿਆਸਤ ਆ ਉਹਨੂੰ ਰਿਵਾਈਵ ਕਰਨਾ ਪੰਜਾਬ ਦੇ ਵਿੱਚ, ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਆ। ਇਹਦੇ ਲਈ ਐਫਰਟ ਹੋ ਵੀ ਰਹੇ ਆ, ਕਾਫੀ ਹੋਣੇ ਵੀ ਚਾਹੀਦੇ ਆ, ਪਰ ਸੌਖਾ ਜਿਹਾ ਰਾਹ ਇਹ ਚੁਣ ਲੈਣਾ ਵੀ ਨਹੀਂ ਜੀ ਆਪ ਵਾਲੇ ਸਾਡੀ ਚੋਣ ਮਾੜੀ ਨਿਕਲ ਗਈ ਆ, ਪੰਜਾਬ ਦੇ ਲੋਕ ਕਹਿਣ ਵੀ ਅਸੀਂ ਤਾਂ ਮਤਲਬ ਹੋਰ ਜ਼ਿਆਦਾ ਮਾੜੇ ਚੁਣ ਲਏ ਆ ਤਾਂ ਇਹਦੇ ਨਾਲ ਤਾਂ ਫਿਰ ਬਾਦਲ ਚੰਗਾ ਆ, ਤੇ ਉਹ ਵੀ ਮੈਨੂੰ ਲੱਗਦਾ ਕਿ ਕੋਈ ਸਿਆਣਪ ਵਾਲੀ ਗੱਲ ਨਹੀਂ। ਮਤਲਬ ਕੌਮਾਂ ਇਹੋ ਜਿਹੇ ਫੈਸਲੇ ਨਹੀਂ ਕਰਦੀਆਂ ਹੁੰਦੀਆਂ, ਤੇ ਉਹਦੇ ਤੇ ਜ਼ਰੂਰ ਜਿਹੜੇ ਸਿੱਖ ਕੌਮ ਦੇ ਲੋਕ ਜਿਹੜੇ ਭਾਵੇਂ ਵਿਦੇਸ਼ਾਂ 'ਚ ਬੈਠੇ ਆ ਭਾਵੇਂ ਪੰਜਾਬ 'ਚ ਨੇ, ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਦਾ ਜਿਹੜਾ ਇਹ ਖਲਾ ਹੈ ਉਹ ਖਲਾ ਰਹਿਣਾ ਨਹੀਂ ਚਾਹੀਦਾ, ਭਰਨਾ ਚਾਹੀਦਾ, ਪਰ ਉਹ ਭਰੇ ਕੇ ਵੇਖ ਤੇ ਉਹਦੇ ਲਈ ਯਤਨ ਹੋਣੇ ਚਾਹੀਦੇ। ਬਿਲਕੁਲ, ਉਹਦੇ ਲਈ ਯਤਨ ਹੋਣੇ ਚਾਹੀਦੇ ਆ, ਤੇ ਜਿਹੜਾ ਮਾਈਂਡ ਸੈਟ ਹੈਗਾ ਉਹ ਉਸ ਹਿਸਾਬ ਨਾਲ ਤਿਆਰ ਹੋਣਾ ਚਾਹੀਦਾ ਵੀ ਭਾਈ ਅਸੀਂ ਅੱਗੇ ਵਧਣਾ ਕਿਵੇਂ ਆ। ਜੀ ਸੁਖਵਿੰਦਰ ਸਿੰਘ ਜੀ, ਗੱਲ ਨੂੰ ਹੋਰ ਅੱਗੇ ਤੋਰਦੇ ਹਾਂ। ਜਾਂਦੇ ਜਾਂਦੇ ਅਖੀਰ ਦੇ ਵਿੱਚ ਅਸੀਂ ਹੁਣ ਖਾਲਸਾ ਸਾਜਣਾ ਦਿਵਸ ਦੇ ਮਹੀਨੇ ਦੇ ਵਿੱਚ ਅਪ੍ਰੈਲ ਦੇ ਵਿੱਚ ਗੱਲ ਕਰ ਰਹੇ ਹਾਂ, ਤੇ ਅਪ੍ਰੈਲ ਉਹ ਮਹੀਨਾ ਆ ਜਦੋਂ ਹੁਣ ਦੁਨੀਆ ਭਰ ਦੇ ਵਿੱਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜਿਹੜਾ ਹੈਗਾ ਕਮੈਮੋਰੇਸ਼ਨਸ ਹੁੰਦੀਆਂ ਨੇ, ਵੱਖ-ਵੱਖ ਰੂਪ ਦੇ ਵਿੱਚ ਹੁੰਦੀਆਂ ਨੇ। ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੁੰਦੇ ਨੇ, ਕਿਤੇ ਨਗਰ ਕੀਰਤਨ ਨਿਕਲਦੇ ਆ, ਕਿਤੇ ਸਿੱਖ ਹੈਰੀਟੇਜ ਮੰਥ ਦੇ ਹਵਾਲੇ ਨਾਲ ਸਿੱਖ ਹੈਰੀਟੇਜ ਨੂੰ ਕਮੈਮੋਰੇਟ ਕੀਤਾ ਜਾਂਦਾ ਆ। ਸੋ ਵੱਖ-ਵੱਖ ਆਰਗੇਨਾਈਜੇਸ਼ਨਸ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਦਾ ਹਿੱਸਾ ਬਣਦੀਆਂ ਨੇ। ਸੋ ਆਸਟ੍ਰੇਲੀਆ ਦੇ ਵਿੱਚੋਂ ਸਾਡੇ ਸਾਹਮਣੇ ਜਿਹੜੀ ਖਬਰ ਆਈ ਹੈ ਵੀ ਆਸਟ੍ਰੇਲੀਆ ਦੇ ਜਿਹੜੇ ਪ੍ਰਧਾਨ ਮੰਤਰੀ ਨੇ, ਪ੍ਰਾਈਮ ਮਿਨਿਸਟਰ ਹੈਗੇ ਆ, ਉਹਨਾਂ ਵੱਲੋਂ ਇੱਕ ਇਵੈਂਟ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਤੇ ਦਸਤਾਰ ਸਜਾ ਕੇ ਉਹ ਉੱਥੇ ਪਹੁੰਚੇ ਆ। ਜਿਹੜੀਆਂ ਮੀਡੀਆ ਦੇ ਵਿੱਚ ਖਬਰਾਂ ਵੀ ਲੱਗੀਆਂ ਨੇ, ਉਹਨਾਂ ਦੀਆਂ ਫੋਟੋਆਂ ਨਸ਼ਰ ਹੋਈਆਂ ਨੇ, ਤੇ ਉਹਨਾਂ ਵੱਲੋਂ ਸਿੱਖ ਕੌਮ ਨੂੰ ਜਿਹੜਾ ਮੈਸੇਜ ਹੈ ਉਹ ਦਿੱਤਾ ਗਿਆ। ਹੁਣ ਆਸਟ੍ਰੇਲੀਆ ਵੀ ਉਹ ਮੁਲਕ ਹੈ, ਜਦੋਂ ਅਸੀਂ ਫਾਈਵ ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ, ਜਾਂ ਇੱਕ ਪ੍ਰੋਮੀਨੈਂਟ ਮੁਲਕ ਹੈਗਾ ਦੁਨੀਆ ਦਾ, ਜਿੱਥੇ ਭਾਰਤ ਦੇ ਹਵਾਲੇ ਨਾਲ ਇੱਕ ਇੰਪੋਰਟੈਂਟ ਗੱਲ ਹੈਗੀ ਹੈ ਸਿੱਖਾਂ ਦੇ ਲਈ, ਇਹ ਮਹੀਨਾ ਵੀ ਇੰਪੋਰਟੈਂਟ ਹੈ, ਤੇ ਜਿਹੜੀ ਸਿੱਖਾਂ ਦਾ ਇੱਕ ਪੋਲੀਟੀਕਲ ਕਲਾਊਟ ਹੈ ਬਾਹਰਲੇ ਮੁਲਕਾਂ ਦੇ ਵਿੱਚ ਇਸ ਵਕਤ ਬਣਿਆ ਹੋਇਆ, ਉਹ ਵੀ ਇੰਪੋਰਟੈਂਟ ਹੈ, ਜਿਹਨੂੰ ਦ ਗਾਰਡੀਅਨ ਦੀ ਸਟੋਰੀ ਨੇ ਵੀ ਜਿਹੜਾ ਉਹਦੇ ਤੇ ਸਹੀ ਪਾਈ ਹੈ, ਇਹ ਕਹਿ ਕੇ ਜਦੋਂ ਭਾਰਤ ਦੀ ਇੰਟੈਲੀਜੈਂਸ ਜਿਹੜੀ ਹੈ ਉਹ ਇਹ ਕਹਿੰਦੀ ਹੈ ਜਾਂ ਇਹ ਮੰਨਦੀ ਹੈ ਕਿ ਜਿਹੜੇ ਸਿੱਖ ਹੈਗੇ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨੀ ਜਿਹੜੇ ਨੇ ਉਹ ਆਪਣਾ ਪੋਲੀਟੀਕਲ ਇਨਫਲੂਐਂਸ ਯੂਜ਼ ਕਰ ਰਹੇ ਆ, ਤੇ ਉਹਨਾਂ ਨੇ ਜਿਹੜੀ ਕਿਸਾਨ ਸੰਘਰਸ਼ ਹੈ ਉਹਨੂੰ ਫਿਊਲ ਦਿੱਤਾ ਆ। ਬਿਲਕੁਲ, ਦੇਖੋ ਤੁਸੀਂ ਜਿਹੜੀ ਖਬਰ ਦਾ ਜ਼ਿਕਰ ਕੀਤਾ ਵੀ ਜਿਹੜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਐਂਥਨੀ ਐਲਬਨੀਜ਼, ਉਹ ਜਿਹੜਾ ਮਤਲਬ ਵਿਸਾਖੀ ਤੇ ਜਿਹੜਾ ਖਾਲਸਾ ਸਾਜਨਾ ਦਿਹਾੜਾ ਆ ਉਹਨੂੰ ਸਮਰਪਿਤ ਜਿਹੜਾ ਇੱਕ ਪ੍ਰੋਗਰਾਮ ਸੀ, ਸਿੱਖ ਵਲੰਟੀਅਰਸ ਆਸਟ੍ਰੇਲੀਆ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਦਾ ਇਹ ਪ੍ਰੋਗਰਾਮ ਸੀ, ਤੇ ਉਹਦੇ 'ਚ ਉਹ ਆਏ ਸੀ। ਹੋਰ ਵੀ ਕਾਫੀ ਜਿਹੜੇ ਆਸਟ੍ਰੇਲੀਆ ਦੇ ਪੋਲੀਟੀਸ਼ੀਅਨ ਨੇ, ਤੁਸੀਂ ਕਹਿ ਮਤਲਬ ਵਿਕਟੋਰੀਆ ਸਟੇਟ ਹੈ ਜਿਹੜੀ ਉਹਦੇ ਪ੍ਰੀਮੀਅਰ ਦਾ ਜ਼ਿਕਰ ਆ, ਤੇ ਹੋਰ MPs ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ। ਪਰ ਇਹਦੇ ਵਿੱਚ ਜਿਹੜੀ ਮੁੱਖ ਖਬਰ ਬਣੀ ਉਹ ਇਹੀ ਬਣੀ ਵੀ ਜਿਹੜੇ ਪ੍ਰਾਈਮ ਮਿਨਿਸਟਰ ਸੀ ਐਂਥਨੀ ਐਲਬਨੀਜ਼, ਉਹਨਾਂ ਨੇ ਦਸਤਾਰ ਸਜਾ ਕੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ, ਤੇ ਨਾਲ ਹੀ ਉਹਨਾਂ ਨੇ ਜਿਹੜਾ ਸਿੱਖ ਕਮਿਊਨਿਟੀ ਦਾ ਜਿਹੜਾ ਰੋਲ ਆ ਸੋਸ਼ਲ ਸਰਵਿਸ ਦੇ ਵਿੱਚ, ਵੀ ਜਿਵੇਂ ਖਾਸ ਤੌਰ ਤੇ ਸੋਸ਼ਲ ਸਰਵਿਸ ਉਸ ਸਮੇਂ ਜਦੋਂ ਸੁਸਾਇਟੀ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ, ਜਦੋਂ ਕੋਈ ਡਿਜ਼ਾਸਟਰ ਹੁੰਦਾ ਆ, ਵੀ ਜਿੱਥੇ ਮਤਲਬ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਆਪਣੇ ਆਪ 'ਚ ਬੜੇ ਇੰਪੋਰਟੈਂਸ ਰੱਖਦੇ ਆ। ਐਂਥਨੀ ਐਲਬਨੀਜ਼ ਨੇ ਸਿੱਖਾਂ ਦੀ ਪ੍ਰੇਜ਼ ਕਰਦਿਆਂ ਕਿਹਾ ਕਿ ਡਿਊਰਿੰਗ ਦ ਬੁਸ਼ ਫਾਇਰਸ, ਡਿਊਰਿੰਗ ਫਲੱਡਸ, wherever there are issues confronting Australians, we see the best of the Australian character and there is no community organization that has done more. ਤੇ ਉਹ ਤੋਂ ਬਾਅਦ ਉਹ ਕਹਿੰਦੇ ਕਿ we see them whether it be here in Victoria or up in Lismore, wherever there are floods or natural weather events, we see people putting their values into practice by providing that support to their fellow Australians who are in need. ਮਤਲਬ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਇਹ ਗੱਲ ਕਿਹਾ ਵੀ ਸਭ ਤੋਂ ਵੱਧ ਜੇ ਕੋਈ ਕਮਿਊਨਿਟੀ ਦਿਖਦੀ ਆ ਮਤਲਬ ਇਹੋ ਜਿਹੀਆਂ ਸਿਚੁਏਸ਼ਨਸ ਦੇ ਵਿੱਚ ਹੈਲਪ ਕਰਦੀ ਲੋਕਾਂ ਦੀ, ਮਤਲਬ ਸਭ ਤੋਂ ਵੱਧ ਕੀ ਕਹਿੰਦੇ ਵੀ ਦਿਖਦੀ ਇਹ ਆ ਵੀ ਜਿਹੜੀਆਂ ਉਹਨਾਂ ਦੀਆਂ ਵੈਲਿਊਜ਼ ਨੇ ਉਹਨੂੰ ਫਿਰ ਪ੍ਰੈਕਟਿਸ 'ਚ ਲੈ ਕੇ ਆਉਂਦੇ ਆ, ਜਿਹੜੀਆਂ ਸਿੱਖ ਵੈਲਿਊਜ਼ ਨੇ। ਤੇ ਜਿੱਥੇ ਵੀ ਆਸਟ੍ਰੇਲੀਅਨਸ ਨੂੰ ਜਾਂ ਅਸੀਂ ਕਹਿ ਸਕਦੇ ਕਿ ਹਿਊਮੈਨਿਟੀ ਨੂੰ ਲੋੜ ਹੁੰਦੀ ਆ, ਤਾਂ ਮਤਲਬ ਉਹ ਲੋੜ ਆਮ ਹਾਲਾਤਾਂ 'ਚ ਨਹੀਂ, ਬਲਕਿ ਸਭ ਤੋਂ ਵੱਡੀ ਗੱਲ ਆ ਕਿ ਜਿੱਥੇ ਖਤਰੇ ਵਾਲੇ ਹਾਲਾਤ ਹੁੰਦੇ ਆ, ਤੇ ਉੱਥੇ ਮਤਲਬ ਸਿੱਖ ਜਿਵੇਂ ਸਿੱਖਾਂ ਨੇ ਆਪਣੀ ਥਾਂ ਬਣਾਈ
ਅਸੀਂ ਦੇਖਿਆ ਵੀ ਯੂਨਾਈਟਿਡ ਸਿੱਖਸ ਹੋਵੇ, ਖਾਲਸਾ ਏਡ ਹੋਵੇ, ਕਿੰਨੀਆਂ ਸਿੱਖ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹਨਾਂ ਨੇ ਦੁਨੀਆ ਦੇ ਵਿੱਚ ਸਿੱਖ ਕਰੈਕਟਰ ਨੂੰ ਇਹ ਐਸਟੈਬਲਿਸ਼ ਕੀਤਾ ਇਸ ਤਰੀਕੇ ਦੇ ਨਾਲ, ਜਿਹੜੀ ਕਿ ਜਿਹਨੂੰ ਦੁਨੀਆ ਵਰਲਡ ਪੋਲਿਟਿਕਸ ਦੇ ਵਿੱਚ ਸੌਫਟ ਪਾਵਰ ਕਿਹਾ ਜਾਂਦਾ ਹੈ, ਵੀ ਸਿੱਖਾਂ ਨੇ ਆਪਣੀ ਸੌਫਟ ਪਾਵਰ ਬਣਾਈ। ਤੇ ਜਿਹਨੂੰ ਫਿਰ ਜਦੋਂ ਅਸੀਂ ਪਿਛਲੀ ਸਟੋਰੀ ਡਿਸਕਸ ਕਰ ਰਹੇ ਸੀ ਤੇ ਉਹਦੇ 'ਚ ਅਸੀਂ ਦੇਖਿਆ ਵੀ ਉਹ ਜਿਹੜਾ ਇੰਡੀਆ ਦਾ ਅਫੀਸ਼ੀਅਲ ਸੀ ਉਹ ਉਹਨੂੰ ਕਹਿ ਰਿਹਾ ਵੀ ਸਿੱਖਾਂ ਦੀ ਜਿਹੜੀ ਗਲੋਬਲ ਆਊਟਰੀਚ ਆ ਉਹ ਵੀ ਇੰਡੀਆ ਦੇ ਲਈ ਇੱਕ ਵੱਡਾ ਕੰਸਰਨ, ਵੱਡਾ ਖਤਰਾ ਹੈ। ਤੇ ਉਹ ਜਿਹੜੀ ਗਲੋਬਲ ਆਊਟਰੀਚ ਆ ਉਹ ਇਹੋ ਜਿਹੀਆਂ ਇਵੈਂਟਸ, ਇਹੋ ਜਿਹੇ ਸਿੱਖਾਂ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹਨਾਂ ਕਰਕੇ ਬਣੀ ਆ, ਕਿਸੇ ਇੱਕ ਬੰਦੇ ਕਰਕੇ ਨਹੀਂ, ਕਮਿਊਨਿਟੀ ਐਫਰਟ ਆ। ਤੇ ਉਹਨੂੰ ਪ੍ਰੇਸ ਕੀਤੀ ਆ ਉਹਦੀ ਪ੍ਰਾਈਮ ਮਿਨਿਸਟਰ ਨੇ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ। ਤੇ ਇੱਕ ਵੱਡੀ ਗੱਲ ਆ ਵੀ ਅੱਜ ਆਸਟ੍ਰੇਲੀਆ ਦੇ ਵਿੱਚ ਹੋਵੇ, ਕੈਨੇਡਾ ਦੇ ਵਿੱਚ ਤਾਂ ਸਿੱਖ ਹੈਰੀਟੇਜ ਮੰਥ ਪੂਰਾ ਮਹੀਨਾ ਹੀ ਅਪ੍ਰੈਲ ਦਾ ਜਿਹੜਾ ਆ ਉਹ ਸਿੱਖਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਆ। ਤੇ ਇੱਥੇ ਹਰ ਥਾਂ ਦੇ ਉੱਤੇ ਜਿਹੜੇ ਆ ਜਿੱਥੇ ਝੰਡੇ ਚਲਾਏ ਜਾ ਰਹੇ ਆ ਖਾਲਸਾਈ, ਤੇ ਨਾਲ ਹੀ ਜਿਹੜਾ ਆ ਮਤਲਬ ਜਿਹੜੀਆਂ ਇਲੈਕਟੋਰਲ ਬੋਡੀਜ਼ ਨੇ ਉਹ ਇਵੈਂਟਸ ਆਰਗੇਨਾਈਜ਼ ਕਰਾ ਰਹੀਆਂ ਵੀ ਜਿਹਦੇ ਨਾਲ ਸਿੱਖਾਂ ਦੀ ਆਊਟਰੀਚ ਹੋਰ ਕਮਿਊਨਿਟੀਜ਼ ਤੱਕ ਹੋ ਸਕੇ, ਵੀ ਸਿੱਖ ਵੈਲਿਊਜ਼ ਜਿਹੜੀਆਂ ਫੈਲ ਸਕਣ। ਤੇ ਮਤਲਬ ਅੱਜ ਭਾਵੇਂ ਸਿੱਖਾਂ ਕੋਲ ਅਮਰਵੀਰ ਸਿੰਘ ਜੀ ਸਟੇਟ ਨਹੀਂ ਆ, ਸਿੱਖ ਉਜੜੇ ਹੋਏ ਹੋਰ ਮੁਲਕਾਂ 'ਚ ਆਏ ਸੀ, ਮਤਲਬ ਸਿੱਖਾਂ ਦਾ ਤੁਸੀਂ ਕਹਿ ਸਕਦੇ ਹੋ ਵੀ ਜੈਨੋਸਾਈਡ ਹੋਇਆ, ਮਤਲਬ ਐਡੀ ਵੱਡੀ ਮਾਰ ਪਈ ਸਿੱਖਾਂ ਨੂੰ 47 ਦਾ, ਐਡੀ ਵੱਡੀ ਮਾਰ ਪਈ ਸਿੱਖਾਂ ਦੇ ਇਕਨੋਮੀ ਵੀ। ਪਰ ਉਸ ਤੋਂ ਬਾਅਦ ਵੀ ਬੜੇ ਥੋੜੇ ਸਮੇਂ 'ਚ ਸਿੱਖਾਂ ਨੇ ਬਿਨਾਂ ਕਿਸੇ ਰਾਜ ਤੋਂ ਐਡੀ ਵੱਡੀ ਦੁਨੀਆ ਦੇ ਵਿੱਚ ਥਾਂ ਬਣਾਈ। ਤੇ ਜਿਹੜਾ ਦੁਨੀਆ ਦੀ ਵਰਲਡ ਕਮਿਊਨਿਟੀ ਦੇ ਵਿੱਚ ਇੱਕ ਕਿਸੇ ਕਮਿਊਨਿਟੀ ਦਾ ਰੋਲ ਹੁੰਦਾ ਪੋਜ਼ਿਟਿਵ ਆਪਣਾ ਹਿੱਸਾ ਪਾਉਣ ਦਾ, ਵੀ ਅੱਜ ਉਹ ਦੁਨੀਆ ਦੇਖ ਰਹੀ ਆ ਵੀ ਸਿੱਖ ਬਿਨਾਂ ਰਾਜ ਤੋਂ ਮਤਲਬ ਕਿੰਨਾ ਵੱਡਾ ਯੋਗਦਾਨ ਪਾ ਰਹੇ ਆ। ਤੇ ਜੇ ਸਿੱਖਾਂ ਕੋਲ ਰਾਜ ਹੋਵੇ, ਜੇ ਸਿੱਖਾਂ ਕੋਲ ਆਪਣੀ ਸੋਵਰਨ ਸਟੇਟ ਹੋਵੇ ਤਾਂ ਸਿੱਖ ਦੁਨੀਆ ਦੇ ਵਿੱਚ ਵਰਲਡ ਕਮਿਊਨਿਟੀ ਦੇ ਵਿੱਚ ਕਿੰਨਾ ਵੱਡਾ ਪੋਜ਼ਿਟਿਵ ਰੋਲ ਪਲੇ ਕਰ ਸਕਦੇ ਆ। ਤਾਂ ਇਹ ਦੁਨੀਆ ਦੇ ਵਿੱਚ ਜਿਵੇਂ ਕਈ ਲੋਕ ਸਿੱਖਾਂ ਨੂੰ ਅਸੀਂ ਆਮ ਸੁਣਦੇ ਰਹਿੰਦੇ ਹੁੰਦੇ ਸੀ ਵੀ ਖਾਲਿਸਤਾਨ ਦਾ ਮਾਡਲ ਕੀ ਹੋਊਗਾ ਜੀ, ਖਾਲਿਸਤਾਨ ਦੀ ਦਾ ਇਕਨੋਮਿਕਲ ਮਾਡਲ ਕੀ ਹੋਊਗਾ, ਖਾਲਿਸਤਾਨ ਦਾ ਸੋਸ਼ਲ ਮਾਡਲ ਕੀ ਹੋਊਗਾ। ਤਾਂ ਇਹ ਸਿੱਖ ਦੁਨੀਆ ਨੂੰ ਦੱਸ ਰਹੇ ਆ ਵੀ ਖਾਲਿਸਤਾਨ ਦਾ ਮਾਡਲ ਕੀ ਹੋਊਗਾ, ਜਿਹਨੂੰ ਦੁਨੀਆ ਅੱਜ ਬਿਨਾਂ ਖਾਲਿਸਤਾਨ ਬਣੇ ਤੋਂ ਪਹਿਲਾਂ ਹੀ ਜਿਹੜੀ ਆ ਉਹ ਪ੍ਰੇਜ਼ ਕਰ ਰਹੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ। ਤੇ ਸਾਰੇ ਆਸਟ੍ਰੇਲੀਆ ਦੇ ਜਿਹੜੇ ਸਿੱਖ ਨੇ ਉਹ ਵਧਾਈ ਦੇ ਪਾਤਰ ਨੇ ਕਿ ਉਹ ਇਸ ਤਰ੍ਹਾਂ ਜਿਹੜੀਆਂ ਸਿੱਖ ਵੈਲਿਊਜ਼ ਨੇ ਉੱਥੇ ਫੈਲਾ ਰਹੇ ਆ। ਇਸੇ ਤਰ੍ਹਾਂ ਨਾਲ ਇੰਗਲੈਂਡ, UK ਦੇ ਵਿੱਚ ਹੋਵੇ, ਕੈਨੇਡਾ 'ਚ, ਆਸਟ੍ਰੇਲੀਆ 'ਚ, ਯੂਰੋਪੀਅਨ ਕੰਟਰੀਜ਼ 'ਚ, ਹਰ ਥਾਂ ਦੇ ਉੱਤੇ ਜਿਹੜੇ ਸਿੱਖ, ਬਲਕਿ ਅਸੀਂ ਇਹ ਵੀ ਦੇਖਿਆ ਵੀ ਭਾਰਤ ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ ਉੱਥੇ ਸਰਕਾਰ ਫੇਲ ਹੋ ਗਈ ਸੀ ਤਾਂ ਲੋਕਾਂ ਨੂੰ ਦੀ ਮਦਦ ਲਈ ਸਿੱਖ ਸਾਹਮਣੇ ਆਏ। ਤੇ ਸਿੱਖਾਂ ਦਾ ਜਿਹੜਾ ਇਹ ਕਰੈਕਟਰ ਆ ਉਹਦੇ ਹੀ ਐਗਜ਼ਾਮਪਲ ਤੁਸੀਂ ਦੇਖੋ ਤਾਮਿਲਨਾਡੂ ਦੇ ਵਿੱਚ ਜਿਹੜੇ ਉਹ ਸਿੱਖ ਭਾਸ਼ਾ ਸੱਜ ਕੇ ਉੱਥੋਂ ਦੇ ਜਿਹੜੇ ਲੋਕ ਨੇ ਤੇ ਉਹ ਹੁਣ ਮਤਲਬ ਪੋਲੀਟੀਕਲ ਟੱਕਰ ਦੇ ਰਹੇ ਆ ਉੱਥੋਂ, ਮਤਲਬ ਜਿਹੜੀਆਂ ਇਹ ਜਮਾਤਾਂ ਨੇ ਜਿਹੜੀਆਂ ਜ਼ਬਰ ਕਰਦੀਆਂ ਨੇ ਤਾਂ ਉਹਨਾਂ ਨੂੰ। ਤੇ ਆਪਣੇ ਆਪ ਦੇ ਵਿੱਚ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਦੀ ਜਿਹੜੀ ਕਿਰਪਾ ਆ ਹੋ ਰਹੀ ਆ, ਕਲਾ ਵਰਤ ਰਹੀ ਆ। ਭਾਵੇਂ ਇਹ ਹਾਲਾਤ ਉਹੋ ਜਿਹੀ ਆ ਵੀ ਜਿਵੇਂ ਵੱਡਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ ਹੋਇਆ, ਭਾਵੇਂ ਸਰੀਰਕ ਰੂਪ ਦੇ ਵਿੱਚ ਸਿੱਖਾਂ ਦਾ ਨੁਕਸਾਨ ਹੋ ਰਿਹਾ, ਪਰ ਜਿਹੜੀਆਂ ਉਹ ਤਾਕਤਾਂ ਸੀ ਅਸੀਂ ਕਹਿ ਸਕਦੇ ਵੀ ਸਿੱਖਾਂ ਦੀ ਚੜ੍ਹਦੀ ਕਲਾ ਦੇ ਚੱਲਦੇ ਹੀ ਉਹਨਾਂ ਨੂੰ ਖਤਮ ਕਰਨ ਦੀ ਉਪਰਾਲੇ ਕੋਸ਼ਿਸ਼ਾਂ ਕਰ ਰਹੀਆਂ, ਸਿੱਖਾਂ ਤੇ ਹਮਲੇ ਕਰ ਰਹੀਆਂ ਸੀ। ਪਰ ਜਿਹੜੀਆਂ ਸਿੱਖ ਵੈਲਿਊਜ਼ ਸੀ ਉਹਨਾਂ ਤੇ ਰਹਿੰਦੀਆਂ ਹੀ ਸਿੱਖਾਂ ਨੇ ਮਤਲਬ ਉਹ ਸਮਾਂ ਇਹੋ ਜਿਹਾ ਸੀ ਅਮਰਵੀਰ ਸਿੰਘ ਜੀ ਜਦੋਂ ਮਤਲਬ ਸਿੱਖਾਂ ਦੇ ਉੱਤੇ ਘੱਲੂਘਾਰੇ ਹੋ ਰਹੇ ਸੀ ਤੇ ਪਰ ਸਿੱਖ ਮਤਲਬ ਅਸੀਂ ਕਹਿੰਦੇ ਆ ਵੀ ਬਗਾਨਿਆਂ ਵਾਸਤੇ ਜੰਗਾਂ ਸਹੇੜ ਰਹੇ ਸੀ। ਜਦੋਂ ਜਿਹੜੀਆਂ ਅਸੀਂ ਦੇਖਿਆ ਵੀ ਅਬਦਾਲੀ ਜਦੋਂ ਇੱਥੋਂ ਰਾਜਪੂਤਾਂ ਦੀਆਂ ਬੀਬੀਆਂ ਨੂੰ, ਜਿਹੜੇ ਹਿੰਦੂ ਰਾਜਪੂਤਾਂ ਦੀਆਂ ਬੀਬੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਉਹਦੇ ਨਾਲ ਕਿਵੇਂ ਪੰਗਾ ਲਿਆ ਸਿੱਖਾਂ ਨੇ ਉਹਨਾਂ ਦੀਆਂ ਇੱਜ਼ਤਾਂ ਬਚਾਉਣ ਦੇ ਲਈ। ਤੇ ਮਤਲਬ ਉਸ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਵੀ ਜਦੋਂ ਤੁਸੀਂ ਆਪ ਮਰ ਰਹੇ ਹੋ, ਜਦੋਂ ਤੁਸੀਂ ਆਪ ਮਤਲਬ ਤੁਹਾਡੇ ਤੇ ਹਮਲੇ ਹੋ ਰਹੇ ਆ ਪਰ ਤੁਸੀਂ ਬਗਾਨਿਆਂ ਲਈ ਖੜੇ ਹੋਵੋ, ਤੇ ਉਹ ਇੱਕ ਦੁਨੀਆ ਦੇ ਵਿੱਚ ਇਹੋ ਜਿਹਾ ਮਾਡਲ ਹੈ ਜਿਹੜਾ ਸਾਨੂੰ ਅੱਜ ਅਸੀਂ ਜਦੋਂ ਸਿਵਲਾਈਜ਼ਡ ਵਰਲਡ 'ਚ ਰਹਿ ਰਹੇ ਹਾਂ, ਦੁਨੀਆ ਦੇ ਵਿੱਚ ਐਡੇ ਤਾਕਤਵਰ ਮੁਲਕ ਨੇ ਪਰ ਸਾਡੀਆਂ ਅੱਖਾਂ ਦੇ ਸਾਹਮਣੇ ਅੱਜ ਕਿੰਨੇ ਹਜ਼ਾਰਾਂ ਦੇ ਵਿੱਚ ਜਿਹੜੇ ਲੋਕ ਗਾਜ਼ਾ ਦੇ ਵਿੱਚ ਬੱਚੇ ਬੀਬੀਆਂ ਜਿਹੜੇ ਆ ਉਹਨਾਂ ਦੇ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਆ ਤੇ ਉੱਥੇ ਸਾਰਾ ਸਿਵਲਾਈਜ਼ਡ ਵਰਲਡ ਚੁੱਪ ਕਰਕੇ ਬੈਠਾ ਹੈ, ਮਤਲਬ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਲੋਕ ਸਿਰਫ ਉਹ ਇੱਕ ਖਬਰ ਬਣ ਕੇ ਰਹਿ ਗਈ ਹੈ ਜੀ ਅੱਜ ਇੰਨੇ ਹਜ਼ਾਰ ਲੋਕ ਮਰ ਗਏ ਆ ਜਾਂ ਅੱਜ ਇੰਨੇ ਮਰ ਗਏ। ਪਰ ਫਿਰ ਵੀ ਇਸ ਸਮੇਂ 'ਚ ਵੀ ਤੁਸੀਂ ਦੇਖੋ ਵੀ ਜੇ ਕੋਈ ਆਵਾਜ਼ ਉੱਠੀ, ਮਤਲਬ ਕੈਨੇਡਾ ਦੇ ਵਿੱਚੋਂ ਵੀ ਜੇ ਇੱਕ ਵੱਡਾ ਮਤਾ ਪਾਸ ਹੋਇਆ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਿ ਉੱਥੇ ਇੱਕ ਪੈਲਸਤੀਨ ਦੀ ਸਟੇਟ ਦਾ, ਤਾਂ ਉਹਦੇ 'ਚ ਵੀ ਇੱਕ ਸਿੱਖ ਦਾ ਵੱਡਾ ਰੋਲ, ਉਹਦੇ ਜਗਮੀਤ ਸਿੰਘ ਨੇ ਉਹ ਵੱਡਾ ਰੋਲ ਨਿਭਾਇਆ। ਤੇ ਸਿੱਖ ਵੈਲਿਊਜ਼ ਉਹ ਭਾਵੇਂ ਜਗਮੀਤ ਸਿੰਘ ਦੇ ਰੂਪ 'ਚ ਹੋਵੇ, ਭਾਵੇਂ ਉਹ ਕਿਸੇ ਸੇਵਾ ਕਰਨ ਵਾਲੇ ਸਿੱਖ ਦੇ ਰੂਪ 'ਚ ਹੋਵੇ, ਉਹ ਅੱਜ ਸਾਰੀ ਦੁਨੀਆ ਦੇ ਸਾਹਮਣੇ ਪ੍ਰਗਟ ਹੋ ਰਹੀਆਂ। ਤੇ ਆਸ ਕਰਦੇ ਹਾਂ ਵੀ ਜਿਹੜੀਆਂ ਸਿੱਖ ਵੈਲਿਊਜ਼ ਨੇ, ਸਿੱਖ ਇਸੇ ਤਰ੍ਹਾਂ ਦੇ ਨਾਲ ਆਪਣਾ ਜਿਹੜਾ
ਰੋਲ ਆ ਅਕਾਲ ਪੁਰਖ ਨੇ ਉਹਨਾਂ ਨੂੰ ਬਖਸ਼ਿਆ ਉਹ ਇਸ ਧਰਤੀ ਤੇ ਨਿਭਾਉਂਦੇ ਰਹਿਣਗੇ। ਆਉਂਦੇ ਰਹਿਣਗੇ। ਬਿਲਕੁਲ ਬਿਲਕੁਲ ਸੁਖਵਿੰਦਰਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਸਮਾਂ ਕੱਢਿਆ, ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਜਿਵੇਂ ਅਸੀਂ ਖਾਲਸਾ ਸਾਜਣਾ ਦਿਵਸ ਦਾ ਜ਼ਿਕਰ ਕੀਤਾ, ਅਸੀਂ ਆ ਲੰਘੇ ਵੀਕਐਂਡ ਸ਼ਨੀਵਾਰ ਨੂੰ ਅਸੀਂ ਵਾਸ਼ਿੰਗਟਨ ਡੀਸੀ ਤੋਂ, ਵਾਸ਼ਿੰਗਟਨ ਡੀਸੀ ਅਮਰੀਕਾ ਦੀ ਜਿਹੜੀ ਰਾਜਧਾਨੀ ਹੈ, ਉੱਥੇ ਕੈਪੀਟਲ ਹਿੱਲ ਦੇ ਉੱਤੇ ਨਗਰ ਕੀਰਤਨ ਵੀ ਕੱਢਿਆ ਗਿਆ, ਰੈਲੀ ਹੋਈ, ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀडम ਮਾਰਚ, ਉਹਦੀ ਜਿਹੜੀ ਕਵਰੇਜ ਸੀ TV 84 ਤੇ ਅਸੀਂ ਲਾਈਵ ਚਲਾਇਆ। ਉਹ ਸਾਡੇ ਦਰਸ਼ਕਾਂ ਨੇ ਉਹਨੂੰ ਸਰਾਇਆ ਵੀ, ਤੇ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਤੁਸੀਂ ਸਰਾਉਂਦੇ ਰਹੋਗੇ। ਤੁਸੀਂ ਸਾਡੇ ਤੱਕ ਜਿਹੜੇ ਆਪਣੇ ਸੁਝਾਅ ਨੇ ਉਹ ਵੀ ਪੁੱਜਦੇ ਕਰ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ, ਜਾਂ ਤੁਸੀਂ ਸਾਡੇ ਤੱਕ ਜਿਹੜੀ ਹੈ ਆਪਣੀਆਂ ਡੋਨੇਸ਼ਨਸ ਭੇਜ ਸਕਦੇ ਹੋ। ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡਾ ਜਿਹੜਾ ਸਮਾਂ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ। ਅੰਤ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ, ਵਿਊਅਰਸ ਤੋਂ ਇਜਾਜ਼ਤ ਲੈਂਦੇ ਹਾਂ, ਤੇ ਨਾਲ ਹੀ ਨਾਲ ਕੱਲ ਨੂੰ ਦੁਬਾਰਾ ਫਿਰ ਤੁਹਾਡੇ ਨਾਲ ਜਿਹੜੀ ਹੈ ਵਿਚਾਰਾਂ ਦੀ ਸਾਂਝ ਪਾਵਾਂਗੇ। ਫਤਿਹ ਦੀ ਸਾਂਝ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।